ਪਤਾ ਭੂਮੀਆ ਸਾਜੀ 5 ਦਿਨਾਂ ਬਾਅਦ ਮੈਂ ਉਹ ਪੈਂਟਾਂ ਪਾਉਣੀਆਂ ਜਿਹੜੀਆਂ ਤੁਸੀਂ ਦੇਖ ਕੇ ਕਹਿਣਾ ਓ ਯਾਰ ਇਹ ਤਾਂ ਦੱਸਣ ਨੂੰ ਪਾਈ ਦੇਖੀ ਰਾਲਾ ਸੁੱਟ ਕੇ ਆਪਣੇ ਮਜੀਸ਼ਨ ਨੂੰ ਕਹਿਣਾ ਪੈਸੇ ਦਿੱਤੋ ਲੋੜਾ ਇੰਜ ਕਰਕੇ ਪੈਸੇ ਜਿਹੜੇ ਚੁੱਕਣ ਕਰਨਾ ਪਰ ਜਾਏ ਫਖਰ ਦੇ ਆ अस्सलाम वालेकुम नाज़रीन, टी टाइम में खुश आमदीद। पट्टी खुल गई, ਪੱਟੀ ਖੁੱਲ ਗਈ, टांके खुल गए। ਟਾਂਕੇ ਖੁੱਲ ਗਏ। ਮੇਰੀ ਸਰ ਤੋੜ ਕੋਸ਼ਿਸ਼ ਤੋਂ ਬਾਅਦ ਅੱਜ ਇੱਕ ਨਵਾਂ ਨੋਨੀ ਦਫ਼ਤਰ ਚ ਆਇਆ ਵਾ हैं ਹਾਂਜੀ ਇਹ ਜਾਵੇਗਾ ਵੀ ਨਹੀਂ ਅੱਜ हाँ जी, वो मैं तुहानू दस दियां बाबा। ओहो बिस्मिल्लाह तुसी यार कितने ओए दस दे तुसी आए सारे। ਕਦੀ ਚੱਕਰ ਹੀ ਨਹੀਂ ਲਾਇਆ। अच्छा मैं अपनी लो लिया था बैठा कल्ले। ਨਹੀਂ ਨਹੀਂ ਉਹ ਸਾਰੇ ਆਏ ਪਏ ਆ। ਉਹ ਵੇਖੋ अच्छा अच्छा ठीक है, दस दिया करना मैंने ਹੱਥ ਲਾ ਦਿਓ ਜ਼ਰਾ ਉਸਤਾਦ ਜੀ ਕਰ ਦਿਓ। की हाल है? ओए होए यार इन्हां दा मैं की ਸਾਜੀਓ ਤੁਹਾਡੇ ਲਈ ਜੀਮ ਜੁਗਨੂਆਂ ਦੀ ਮੈਂ ਕੀ ਤਾਰੀਫ ਕਰਾਂ। ਕਹਿੰਦਾ ਇੱਕ ਮਿਸਰਾ ਹੀ ਬੜਾ ਹੈ ਜਨਾਬ ਹਾਏ 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 ਵਾਹ 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 ਇਸ ਤੋਂ ਅੱਗੇ ਸਮੁੰਦਰ ਇਹ ਤਾਰੀਫ ਇਹਨਾਂ ਦੀ ਹਾਏ ਹਾਏ ਗੱਲ ਨਹੀਂ ਹੈ ਜੀਮ ਜੁਗਨੂਆਂ ਦੀ ਮੈਂ ਕੀ ਤਾਰੀਫ ਕਰਾਂ, ਇਹ ਵੀਵਰਾਂ ਦੀ ਸਰਦਾਰ ਏ। ਵਾਹ 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 ਡਬਲਯੂ ਵੀ ਦੀ ਸਰਦਾਰ ਹੈ। ਬਸ ਮੇਰੇ ਆਕਾ ए काका ਸ਼ਾਕਾ बना आगे कुछ मत कीजिएगा। ਚਲੋ ਚਲੋ ਕਿਆ ਬਾਤ ਲਵ ਯੂ। ਅੱਛਾ ਨਹੀਂ ਨੋਨੀ ਨਵਾਂ ਹੋ ਨਹੀਂ ਗਿਆ ਹੁਣ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਭਾਈ, ਦੇਖੋ ਹਰ ਬੰਦੇ ਹਰ ਇੱਕ ਚੀਜ਼ ਦਾ ਤਰੀਕਾ ਹੁੰਦਾ। ਹੁਣ ਮਾਸ਼ਾਅੱਲਾ ਬਾਸ ਆ ਗਿਆ ਸਾਡੇ ਕੋਲ, ਨੋਨੀ ਆ ਗਿਆ, ਆ ਗਿਆ ਸਾਡੇ ਕੋਲ 6 ਬੰਦੇ ਹੋ ਗਏ, ਕੱਲ ਨੂੰ ਫੈਸਲ ਨਹੀਂ ਆ ਜਾਣਾ। ਹਾਂਜੀ 7 ਹੋ ਗਏ। ਟੀ ਟਾਈਮ 'ਚ ਬਹਿੰਦੇ 4 ਬੰਦੇ, ਬਾਕੀ ਤਿੰਨਾਂ ਦੀ ਮਤਲਬ ਹਰਾਮ ਦੀ ਕਮਾਈ ਹੈ ਮੇਰੀ। ये भी तो सुनो। ਹੁਣ ਮੈਂ ਬਕਵਾਸ ਕਰ ਰਿਹਾ ਮਹੀਨੇ ਤੋਂ, ਸਰ ਨੂੰ ਗੱਲ ਨਾ ਸਮਝ ਨਹੀਂ ਆ ਰਹੀ। ਸਰ ਨੂੰ ਫਿਰ ਸਰ ਨੇ ਵੀ ਬਾਹਰ ਖਲੋਤੇ ਸਮਝਣਾ ਮੇਰੇ ਨਾਲ ਜ਼ਿਆਦਤੀ ਹੋਈ ਹੈ। ਸਮਝ ਆ ਰਹੀ ਗੱਲ ਦੀ? ਹਾਂਜੀ ਸਾਹ ਜੀ ਮੈਂ ਇਹਨਾਂ ਨੂੰ ਸਮਝਾਉਣਾ ਰਹਿਣਾ ਲੇਕਿਨ ਇਹ ਹਾਂ ਸਾਰਾ ਰੋਲਾ ਇਹ ਹੈ ਨਾ ਕਿ ਇਹ ਵੀ ਸਰ ਜਿਹੜੇ ਨੇ, ਇਹ ਵੀ ਸਰ ਜਿਹੜੇ ਨੇ, ਇਹਨਾਂ ਨੂੰ ਸਮਝ ਨਹੀਂ ਆ ਰਹੀ। ਇਹਨਾਂ ਨੂੰ 9 ਵਜਦੇ ਨੇ ਤੇ ਲੇਲਰੀਆਂ ਲੈ ਕੇ ਜਿਵੇਂ ਜਿਵੇਂ 2 ਵਜੇ ਆ ਕੇ 5.5 ਘੰਟੇ ਬਾਅਦ ਤੇ ਮੈਨੂੰ ਸਬੀਲੂ ਦੇ ਦਿਓ ਮਹੀਨੇ ਬਾਅਦ। ਹਾਂਜੀ ਬਹਾਉਣਾ ਨਹੀਂ ਬਹਾਉਣਾ ਠੀਕ ਆ। ਜਦੋਂ ਸਰ ਕਹਿ ਰਹੇ ਨੇ ਕਿ ਬੇਟਾ ਇਸ਼ਾਰੇ ਨਾਲ ਕਿ ਬੇਟਾ ਰਾਤ ਹਾਂਜੀ, ਚ ਸਮਝੋ। ਲਵੋ, ਚਲੋ ਅਸੀਂ ਰਾਤ ਨੂੰ ਉਹ ਕਰ ਲਿਆ ਕਰਾਂਗੇ, ਤੁਸੀਂ 4 ਵਜੇ ਆ ਜਾਓ, ਤੁਸੀਂ ਨਾ ਆਓ 2 ਵਜੇ। ਹਾਂਜੀ ਲੇਕਿਨ ਸਰ ਨੂੰ ਸਮਝ ਨਹੀਂ, ਸਰ ਨਹੀਂ ਘੁੰਮਣ ਲੱਗ ਪੈਂਦੇ ਨੇ ਅੰਦਰੋਂ, ਕਿਸੇ ਦਾ ਦਿਲ ਨਹੀਂ ਕਰਦਾ ਕਿ ਮੈਂ ਰਹਿ ਲਵਾਂ। ਲੇਕਿਨ ਉੱਤੋਂ ਉਸਤਾਦੀ ਵੀ ਚੜੀ ਹੁੰਦੀ ਆ, ਅਦਬ ਵੀ ਚੜਿਆ ਹੁੰਦਾ, ਠੀਕ ਆ ਨਾ। ਤੇ ਸਾਹ ਜੀ ਲੇਕਿਨ ਨੋਨੀ ਤੁਹਾਡੇ ਕਦਮਾਂ 'ਚ ਨਹੀਂ ਜਾਏ ਮੈਂ ਤੁਹਾਨੂੰ ਕਹਿ ਰਿਹਾ ਨਾ ਕਿ ਇੱਕ ਤਰੀਕਾ ਹੁੰਦਾ ਗੱਲ ਦਾ ਹਾਂਜੀ ਕਿ ਮੈਨੂੰ 1 ਰੁਪਈਆ ਬਚਣ ਦਿਆ ਵਾ ਤੇ ਮੈਂ 4 ਬੰਦਿਆਂ ਨੂੰ ਵੰਡ ਰਿਹਾ, ਉਹਨਾਂ 'ਚ ਮੈਨੂੰ 1 ਰੁਪਈਆ ਬਚਣ ਦਿਆ ਵਾ ਤੇ 7 ਬੰਦੇ ਨੇ। हाथ पल्ले ਤੇ ਉਹ ਪੱਲੇ ਪੈਣ ਵਾਲੇ ਹੁਣੇ ਰਾਤ ਨੂੰ ਮੇਰੇ ਕੋਲ ਹੋਣ, ਰਾਤ ਨੂੰ ਅਸੀਂ ਬਹਿ ਕੇ ਬਾਸ ਹੋਵੇ ਚਲੋ ਅਸੀਂ 2 ਵਜੇ ਹੁਣ ਇਸ ਤਰ੍ਹਾਂ ਹੁਣ ਤਰੀਕਾ ਇਹ ਬਣਦਾ ਕਿ ਤੁਸੀਂ 2 ਵਜੇ ਆ ਗਏ 4 ਜਣੇ, ਇਹ 5 ਵਜੇ ਆ ਗਏ, ਜੀ ਹਾਂ ਤੁਸੀਂ 10 ਵਜੇ ਚਲੇ ਗਏ, ਇਹ 2 ਵਜੇ ਗਏ। ਇਸ ਨੇ ਸਹੀ ਤੱਕ ਟੀਮਾਂ ਬਣ ਜਾਣਾ ਕਿਆ ਕਹਿੰਦੇ ਕੰਮ ਸਾਰਾ ਮੇਰਾ ਰੁਪਈਆ ਦਾ ਵੀ ਤੇ ਸਵਾ ਹੋਵੇ ਨਾ। ਸਹੀ ਗੱਲ ਹਾਂਜੀ ਲੇਕਿਨ ਨਹੀਂ ਸਰ, ਇਹਨਾਂ ਨੂੰ ਸਮਝ ਨਹੀਂ ਆ ਰਹੀ। ਹਾਂਜੀ ਲੇਕਿਨ ਉਹਨੇ ਆਪਣੀ ਵੀ ਆਡੀਅנס ਹੁਣ ਇਕੱਠੀ ਕਰੀ ਆ ਉਹਨਾਂ ਨੂੰ। ਨਹੀਂ ਉਹ ਤੇ ਬੜੀ ਆਡੀਅנס ਇਕੱਠੀ ਕਰਦਾ ਵਾ। ਤੁਹਾਡੀ ਸੋਚ ਆ, ਪਤਾ ਨਹੀਂ ਤੁਹਾਡੀ ਸਰੀਨਾ ਕਿੱਥੇ ਲੱਗੀ ਆ, ਉਹਦੇ ਪਿੱਛੇ ਜਾ ਕੇ ਮੈਂ ਆ ਰਹਾ ਹੂੰ, ਮੈਂ ਜਾ ਰਹਾ ਹੂੰ, ਬਸ ਇਸ ਤੋਂ ਇਲਾਵਾ ਕੋਈ ਕੋਈ ਨਹੀਂ ਹੈਗਾ। ਮਤਲਬ ਪਤਾ ਨਹੀਂ आ रहा हूँ जा रहा हूँ। ਯਾਰ ਦਾਨਸ਼ਰ ਸੱਸ ਯਾਰ ਦਾ ਯੂਜ਼ੇਜ ਜਿਹੜਾ ਨਾ ਇੰਨਾ ਫੋਨ ਯੂਜ਼ ਬਈ ਕਮਾਲ ਉਹ ਮਾਮੂ ਦੀ ਕਾਲ ਆਈ ਸੀ ਯਾਰ। ਉਹ ਏਜੰਟ ਟਾਈਪ ਬੰਦਾ ਵਾ, ਕਦੀ ਉਧਰ ਨੂੰ ਫਿਰ ਰਿਹਾ ਕਾਲ ਲਾ ਕੇ, ਕਦੀ ਉਧਰ ਨੂੰ ਫਿਰ ਮੈਂ ਤੁਹਾਨੂੰ ਦੱਸਦਾ ਨਾ ਗੱਲ, ਪਤਾ ਕੀ ਹੈ ਗੱਲ? ਇਹ ਹੈ ਅੱਗ ਬੜੀ ਲੱਗੀ ਹੁੰਦੀ ਕਿ ਕੁਝ ਕਰੀਏ ਲਾਈਫ 'ਚ, ਮੇਰੇ ਹਾਲਾਤ ਠੀਕ ਹੋਣ, ਸਾਡਾ ਘਰ ਇਦਾਂ ਵਾ, ਸਾਡੇ ਹਾਲਾਤ ਇਦਾਂ ਵਾ, ਤੇ ਐਕਟੀਵਿਟੀ 'ਚ ਦਿਮਾਗ 'ਚ ਉਹ 'ਚ ਕੁਝ ਨਹੀਂ, ਉਹਦੇ 'ਚ ਕੁਝ ਨਹੀਂ, ਬਸ ਉਹ ਆ ਕੇ ਕੀ ਕਰੀਏ। ਸਹੀ ਗੱਲ ਹੈ ਸਰ ਜੀ, ਇੰਨਾ ਹੀ ਹੈ, ਇਹ ਹੀ ਸੀਨ ਚੱਲ ਰਿਹਾ। ਹੁਣ ਦੇਖੋ ਨਾ ਬੰਦਾ ਕਿ ਉਸਤਾਦ ਜੀ ਅਸੀਂ ਮਤਲਬ ਬੰਦੇ ਬਹੁਤੇ ਹੋ ਗਏ ਆ ਜਾਂ ਅਸੀਂ ਅੱਗੇ ਵੀ ਜ਼ਿਆਦਾ ਵਾਂ ਤੇ ਆਪਾਂ ਰਾਤ, ਮੈਂ ਗੱਲੀ ਮੈਂ 2-3 ਵਾਰੀ ਕਿਹਾ ਵੀ ਆ ਕਿ ਯਾਰ ਚਲੋ ਰਾਤ ਨੂੰ ਮੈਂ ਗਰਾਊਂਡ 'ਚ ਬਹਿ ਕੇ ਅਸੀਂ ਕੈਮਰਾ ਲਾ ਕੇ 20-25 ਮਿੰਟਾਂ ਵੀ ਸ਼ੁਗਰ ਮੇਲਾ ਕਰ ਲਿਆ ਕਰੀਏ। ਹਾਂਜੀ ਟੀਮ ਦਾ ਨਿਕਲੇਗਾ। ਆਹੋ ਨਹੀਂ ਟੀਮ ਦਾ ਨਿਕਲਣਾ, ਪਰ ਲਾਈਵ ਚਲੇ ਜਾਇਆ ਕਰੀਏ, YouTube ਤੇ ਲਾਈਵ ਚਲੇ ਜਾਇਆ ਕਰੀਏ, ਕਿਤੇ ਚਲੇ ਜਾਇਆ ਕਰੀਏ। ਜੀ ਹਾਂ ਉਹ ਸਾਨੂੰ ਥੋੜਾ ਬਹੁਤ ਕੋਈ ਮੈਨੂੰ ਇਹ ਨਾ ਮਹਿਸੂਸ ਹੋਵੇ, ਲੇਕਿਨ ਨਹੀਂ। ਅੱਛਾ ਚੰਗੀ ਭਲੀ ਗੱਲ ਹੋਈ ਹੁੰਦੀ ਕਿ ਅੱਜ ਰਹਿੰਦੇ ਆ, ਅੱਧੇ ਘੰਟੇ ਬਾਅਦ ਵਾਰੀ ਸਾਰੇ ਆ ਜਾਣਗੇ, ਮੈਂ ਓਕੇ ਜੀ ਓਕੇ ਜੀ ਓਕੇ ਜੀ ਓਕੇ ਜੀ, ਮੈਂ ਕਹਿੰਦਾ ਓਕੇ ਜੀ, ਕਿੰਨੀ ਕੁ ਦੇਰ, ਮੈਂ ਵੀ ਕਹਿੰਦਾ ਠੀਕ। ਲੇਕਿਨ ਇਹਨਾਂ ਨੇ ਬਾਹਰ ਖਲੋ ਕੇ ਨਾ ਜਦੋਂ ਫਿਰ ਇਹਨਾਂ ਨੇ ਇਹ ਸੋਚਣਾ ਨਹੀਂ, ਫਿਰ ਇਹਨਾਂ ਨੇ ਸਿਰਫ ਇਹ ਸੋਚਣਾ ਕਿ ਬੰਦੇ ਨੇ ਸਾਡੇ ਨਾਲ ਜ਼ਿਆਦਤੀ ਕੀਤੀ। ਇਹ ਮੈਂ ਤੁਹਾਨੂੰ ਦੱਸ ਦਿੱਤਾ ਜੀ ਅੱਜ। ਸਰ ਜੀ ਸਹੀ ਗੱਲ ਹੈ ਤੁਹਾਡੀ ਗੱਲ ਬਿਲਕੁਲ। ਮਹੀਨਾ ਹੋ ਗਿਆ ਮੈਂ ਇਹਦੇ ਤਰਲੇ ਲੈ ਰਿਹਾ, ਇਹਨੂੰ ਵੀ ਗੱਲੀ ਮੈਂ ਬੜਾ ਕਹਿਤਾ ਕਿ ਯਾਰ
ਲੇਕਿਨ ਉਹ ਅਮੀਰ ਅਸੀਂ ਹੋਣਾ ਵਾ, ਲੇਕਿਨ ਹੋਣਾ ਵੀ ਅਸੀਂ ਆਪਣੇ ਹਿਸਾਬ ਦੇ ਨਾਲ ਆ। ਬਗੈਰ ਮਿਹਨਤ ਤੋਂ। ਜੀ ਅਸੀਂ ਆਪਣੇ ਹਿਸਾਬ ਨਾਲ ਹੋਣਾ, ਉਦਾਂ ਨਹੀਂ ਅਸੀਂ ਹੋਣਾ। ਮਰਜ਼ੀ ਨਾ ਹਾਲਾਤ ਸਾਡੇ ਠੀਕ ਹੋਣੇ ਚਾਹੀਦੇ ਆ, ਲੇਕਿਨ ਚਾਹੀਦੇ ਇਦਾਂ ਵਾ ਕਿ ਵੀ ਬਿਲਕੁਲ ਘਰ ਬੈਠੇ ਆਂ ਕਿਤੇ ਕੁਛ ਹਿਸਾਬ ਕਿਤਾਬ। ਵੀ ਉੱਠ ਕੇ ਉਸਤਾਦ ਜੀ ਕਰੀ ਜਾਣ, ਅਸੀਂ ਆਰਾਮ ਨਾਲ ਸਾਈਡਾਂ ਦੇ ਨੁੱਕਰਾਂ ਦੇ ਲਾ ਕੇ ਫੋਨ ਸੁਣੀ ਜਾਈਏ, ਹਲਕੀ ਜਿਹੀ ਜਲਦ ਹਲ ਕਰੀਏ ਤੇ ਘਰ ਚਲ ਜਾਇਆ ਕਰੀਏ। ਕੰਮ ਵੱਲ ਕੋਈ ਤਵੱਜੋ ਨਹੀਂ ਗੀ। ਯਾਰ ਬੈਗ ਏਦਾਂ ਪਾ ਕੇ ਆਉਂਦਾ ਵਾ, ਓਏ ਹੋਏ ਜਿਵੇਂ ਮਾਨਚੈਸਟਰ ਰਹਿਣ ਡਿਆ ਵਾ। ਸਾਡੀ ਕੋਈ ਬੰਦਾ ਕਿਸੇ ਨੇ ਕਦੀ ਨਹੀਂ ਮੈਨੂੰ ਆ ਕੇ ਕਿਹਾ ਕਿ ਯਾਰ ਕੋਈ ਆਪਣੇ ਸ਼ੋਅ ਦੀ ਜਾਂ ਸ਼ਾਇਰੀ ਦੀ, ਮੈਂ ਇਹਨਾਂ ਨੂੰ ਪੁੱਛਣਾ ਹੁੰਦਾ ਕਿ ਉਹ ਲਿਖ ਲਿਆ ਵਾ, ਲਿਖਣਾ ਕੀ ਕਰਨਾ। ਨਹੀਂ ਤੇ ਤੂੰ ਨਾ ਪੁੱਛ, ਤੂੰ ਮੇਰੇ ਸਿਰ ਤੇ ਜ਼ਾਪ ਪਾਇਆ ਨਾ, ਇਹ ਤੂੰ ਨਾ ਪੁੱਛ ਉਹ ਪੁੱਛਣ ਨਾਲ ਤੇ ਲਿਖਣ ਹੀ ਨਾ ਉਹ। ਤੇ ਨਾ ਲਿਖਣ, ਇਹੀ ਤਾਂ ਮੈਂ ਚਾਹੁੰਦਾ। ਹਾਂ ਉਸਤਾਦ ਜੀ 10 ਮਿੰਟ ਪਹਿਲੇ ਮਿਸ਼ਾਰੇ ਤੂੰ ਐਵੇਂ ਬੇਵਕੂਫ, ਤੂੰ ਤਾਂ ਮੇਰਾ ਕੰਮ ਖਰਾਬ ਕਰ ਰਿਹਾ। ਸਹੀ ਗੱਲ ਹੈ ਉਸਤਾਦ ਜੀ, ਮੈਂ ਆਪਣੇ ਵੱਲੋਂ ਸਹੀ ਕਰਨ ਦਿਆ ਸੀ। ਨਹੀਂ, ਤੂੰ ਮੇਰਾ ਕੰਮ ਖਰਾਬ ਕਰ ਰਿਹਾ। ਓਕੇ ਮੈਂ ਉਸਤਾਦ ਜੀ ਕਰਦਾ ਕਰ। ਯਾਰ ਉਹ ਪੁੱਛਿਆ ਨੀ ਤੈਨੂੰ ਅੱਜ ਆ ਕੇ ਦੁਪਹਿਰੇ? ਨਹੀਂ ਨਹੀਂ ਤੇਰਾ ਤੇ ਕਾਲੂ ਹੋਰ ਹਿਸਾਬ ਆ, ਤੂੰ ਮੇਰਾ ਕੰਮ ਖਰਾਬ ਕਰ ਰਿਹਾ ਤੇ ਮੈਂ ਕਹਿਣਾ ਇਦਾਂ ਹੀ ਆ ਇੱਕਦਮ ਹੀ ਕਿ ਯਾਰ ਅੱਜ ਮੁਸ਼ਾਇਰਾ ਕਰਨਾ, ਤੇ ਫਿਰ ਤੁਸੀਂ ਮੈਨੂੰ ਦੱਸਣਾ ਕਿ ਜੀ ਮੈਂ ਤੇ ਲਿਖਿਆ ਹੀ ਨਹੀਂ, ਤੇ ਫਿਰ ਤੁਹਾਨੂੰ ਅੱਗੋਂ ਮੈਂ ਦੱਸੂਗਾ। ਓਕੇ ਸਰ। ਸਮਝ ਆਈ? ਭਾਜੀ ਲੇਕਿਨ ਹੁਣ ਉਹਨਾਂ ਨੇ ਆਪਣੀਆਂ ਵੀ ਆਈਡੀਆਂ ਰਾਨਾਂ ਪਕੜੀਆਂ ਵਾ, ਜ਼ਾਹਰੀ ਪਾਤਾ ਉਹਨਾਂ ਨੇ। ਕਿਹੜੀ ਯਾਰ ਉਹ ਚੱਲਿਆ ਇੱਥੋਂ ਜਾ ਕੇ ਜੋ ਮਰਜ਼ੀ ਕਰੋ, ਇੱਥੇ ਦਾਦਾ ਆ ਜੀ ਕੇ ਇੱਥੇ ਆਉਣ ਦਾ ਮਕਸਦ ਹੀ ਇਹ ਵਾ ਕਿ ਸਾਡੀਆਂ ਆਈਡੀਆਂ ਰਾਨਾਂ ਪਾਉਣ। ਹਾਂਜੀ ਹਾਂ ਉਸਤਾਦ ਜੀ ਨੂੰ ਉਹਨਾਂ ਨੂੰ ਈਜ਼ੀ ਨਹੀਂ ਕਰਨਾ ਪੈਣਾ, ਹੁਣ ਉਹਨਾਂ ਨੇ ਆਪ ਹੀ ਸੈਪਰੇਟ ਹੋ ਜਾਣਾ। ਨਹੀਂ 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 ਸੈਪਰੇਟ ਆਪ ਸੈਪਰੇਟ ਨਹੀਂ। ਸਰ ਜੀ ਲੇਕਿਨ ਨੋਨੀ ਅੱਜ ਜਿਸ ਜਜ਼ਬੇ ਨਾਲ ਆ ਗਿਆ ਨਾ, ਉਹ ਭਰਾਵਾ ਤੁਸੀਂ ਇੱਥੋਂ ਕੱਢਣਾ ਵਾ, ਲੇਕਿਨ ਇਹਨੇ ਜਾਣਾ ਨਹੀਂ। ਇਹੋ ਜਿਹੇ ਪਮਾਨ ਨਹੀਂ ਮੈਂ ਤਾਂ ਤੁਹਾਨੂੰ ਦੱਸ ਦਿੱਤਾ ਪਹਿਲੇ, ਮੈਂ ਇਸ਼ਾਰਾ ਤੁਹਾਨੂੰ ਕਹਿੰਦਾ ਸੀ, ਅੱਜ ਮੈਂ ਤੁਹਾਨੂੰ ਖੁੱਲਾ ਦੱਸ ਦਿੱਤਾ ਕਿ ਫਿਰ ਕਹਿਣਾ ਵੀ ਇਹ ਜੀ ਜਦੋਂ ਦਿਲ ਕਰਦਾ ਇਦਾਂ ਕਰ, ਇਹ ਨਹੀਂ ਦੱਸਣਾ ਕਿ ਉਹ ਬੰਦਾ ਪਿੱਟਦਾ ਰਿਹਾ ਸਾਨੂੰ ਇੰਨੇ ਮਹੀਨੇ। ਹਾਂਜੀ ਬਸ ਉਸਤਾਦ ਜੀ ਮੈਂ ਤੁਹਾਨੂੰ ਸਾਰੀ ਅੱਛਾ ਉਸਤਾਦ ਜੀ ਹੁਣ ਨਾ ਇੱਕ ਬੰਦੇ ਨੇ ਗੱਲ ਕੀਤੀ ਕਿ ਯਾਰ ਦਾਨਿਸ਼ ਤੇ ਮਿੱਠਾ ਕਿਉਂ ਨਹੀਂ, ਉਸਤਾਦ ਜੀ ਉਹਨਾਂ ਨੂੰ ਕਿਉਂ ਨਹੀਂ ਰਾਤ ਦਾ ਕਹਿੰਦੇ। ਮੈਂ ਉਸ ਬੰਦੇ ਨੂੰ ਮੈਂ ਕਿਹਾ ਯਾਰ ਅਸੀਂ ਜਿੰਨਾ ਉਸਤਾਦ ਜੀ ਨਾਲ ਨਹੀਂ ਉਹਦੀ ਵਜ੍ਹਾ ਇਹ ਮੈਂ ਹੈ, ਕਿਹਾ ਅਸੀਂ ਲੋਕਡਾਊਨ ਦੇ ਦਿਨਾਂ ਨਹੀਂ ਉਹ ਨਾ ਵੀ ਹੋਵੇ, ਭਾਵੇਂ ਕੁਝ ਵੀ ਨਾ ਹੋਵੇ, ਇਹਦੇ ਘਰ ਇਹਦੇ ਬੱਚੇ ਨਹੀਂ ਰੋਂਦੇ, ਇਹਦੀ ਬੁੱਢੀ ਹੈ ਨਹੀਂ, ਇਹਦੇ ਬੱਚੇ ਹੈ ਨਹੀਂ, ਇਹਦੇ ਬੱਚੇ ਹੈ ਨਹੀਂ, ਇਹਦੀ ਬੁੱਢੀ ਹੈ ਨਹੀਂ, ਠੀਕ ਹੈ ਜੀ। ਇਹਦੇ ਘਰ ਇਸ ਤੋਂ ਇਲਾਵਾ ਇਹਦੇ 2 ਭਾਈ ਨੇ, ਇਹਦੇ ਵਾਲਿਦ ਸਾਹਿਬ ਨੇ, ਠੀਕ ਹੈ ਜੀ। ਇਹਦੇ ਘਰ ਦੇ ਵਿੱਚ ਸੈਟਅਪ ਐਸਾ ਵੀ ਕਿਤੇ ਜਾਵੇ, ਇਹਨੂੰ ਮੈਂ ਕਿਹਾ ਤੂੰ ਜਾ 2-3 ਘੰਟੇ ਜੇ ਮਿਲ ਕੇ ਚੀਜ਼ਾਂ ਚੂਦਾ ਦੇ ਕੇ ਆ ਸਕਦਾ, ਯਾਨੀ ਈਜ਼ੀ ਨੇ, ਇਹ ਪਾਸ ਰਹਿ ਸਕਦਾ। ਇੱਕ ਮਿਸਾਲ ਆ, ਕਾਲੂ ਦੇ ਬੱਚੇ ਨੇ ਛੋਟੇ ਛੋਟੇ, ਘਰ ਸੈਪਰੇਟ ਆ। ਸੈਪਰੇਟ ਹਾਂਜੀ। ਮਿੱਠੇ ਦਾ ਬੱਚੇ ਨੇ ਅੱਗੋਂ ਹੋਰ ਮਸਲੇ, ਉਹਦਾ ਵੀ ਉਹਨੇ ਦੇ। ਇਸ ਤੋਂ ਇਹ ਫਰਕ ਹੁੰਦਾ ਵਾ ਕਿ ਵੀ ਮੈਂ ਕਿਹਨੂੰ ਕਹਿ ਰਿਹਾ ਵਾਂ। ਉਹਦਾ ਇਹਨੂੰ ਮੈਂ ਕਹਾਂ ਯਾਰ ਨਹੀਂ ਜਾਣਾ, ਇਹਨਾਂ ਨੇ ਨਹੀਂ ਜਾਣਾ, ਨਹੀਂ ਜਾਵਾਂਗੇ। ਲੇਕਿਨ ਮੈਨੂੰ ਪਤਾ ਨਾ, ਮੈਂ ਚਾਹੁੰਦਾ ਯਾਰ ਦਿਲੋਂ ਕੁਛ ਕਰਨ, ਦਿਲੋਂ ਇਹਨਾਂ ਨੂੰ ਪਤਾ ਹੈ। ਮੈਨੂੰ ਕਹਿਣ ਸਾਜੀ ਅਸੀਂ ਰਾਤ ਨੂੰ ਆਇਆ ਕਰਾਂਗੇ 6 ਵਜੇ, 3 ਜਣੇ ਰਾਤ ਨੂੰ ਆਪਾਂ ਲਾਈਵ ਜੈਕ, ਨਹੀਂ ਕੋਈ ਚੱਕਰ ਨਹੀਂ। ਜੀ ਹੁਣ ਤੁਹਾਨੂੰ ਪਤਾ ਜੀ ਤੁਸੀਂ ਜਦੋਂ ਕਹਿਣਾ ਉਹ ਪੁੱਤ ਜਿੱਦਾਂ ਆਇਆ ਉਸਤਾਦ ਜੀ ਨੂੰ, ਯਾਰ ਉਹਨੂੰ ਸਾਰਾ ਪਤਾ ਵਾ ਯਾਰ, ਸਭ ਪਤਾ ਵਾ ਯਾਰ ਉਹ ਇੱਕ ਲੈਦਾ ਮੈਟਰ ਆ। ਤਾਜੀ ਸਿੱਧਾ ਭਲਾ ਕਾਤੋਂ ਆਇਆ, ਇਹਨੇ ਪੁੱਛੋ ਕੱਲ ਦਾ ਪ੍ਰੋਗਰਾਮ ਸੀ, ਫੰਕਸ਼ਨ ਲਾਉਣ ਗਿਆ, ਲਾੜੇ ਨੇ ਮੈਰਿਜ ਹਾਲ ਦੇ ਵਿੱਚ ਵੱਡੀ LCD ਲਵਾ ਕੇ ਮੈਚ ਦਿਖਾਤਾ ਸਾਰੀ ਬਰਾਤ। ਤੇ ਇਹ ਉੱਥੇ ਗਾਉਣ ਗਿਆ, ਇਹ ਗਾਉਣ ਗਿਆ, ਆਪ ਦੱਸਣ ਡਿਆ ਮੈਨੂੰ, ਕਹਿੰਦਾ ਮੈਂ ਗੋਲ ਚ ਚੁੱਕਿਆ ਨਾ ਤੇ ਢਿੱਲਾ ਮੂੰਹ ਕੀਤਾ। ਮੈਂ ਕਹਿੰਦਾ ਉਹਨੇ ਕਿਦਾਂ ਪ੍ਰੋਗਰਾਮ ਮਾਸ਼ਾਅੱਲਾ, ਕੁਝ ਨਹੀਂ ਕਹਿੰਦਾ। ਮੈਂ ਕੀ ਹੋਇਆ? ਕਹਿੰਦਾ ਯਾਰ ਮੈਰਿਜ ਹਾਲ ਦੇ ਵਿੱਚ ਹੀ ਲਾੜੇ ਨੇ ਕਹਿੰਦਾ ਵੱਡੀ LCD ਲਵਾ ਕੇ ਨਾ ਮੈਚ ਦਿਖਾਤਾ, ਕਹਿੰਦਾ ਮੈਂ ਇੱਕ ਗਾਣਾ ਗਾਇਆ, ਕਹਿੰਦਾ ਹਾਲ ਚ ਬਾਬਾ ਉੱਠ ਕੇ ਕਹਿੰਦਾ ਓਏ ਉਧਰ ਮੈਚ ਫਸਿਆ ਵਾ, ਤੈਨੂੰ ਗਾਣਿਆਂ ਦੀ ਪਈ, ਕਹਿੰਦਾ ਥੱਲੇ ਆ, ਕਹਿੰਦਾ ਇਹਦੀ ਵਜ੍ਹਾ ਤੋਂ ਵੀ ਹਾਰਿਆ, ਇਹਨੇ ਕੋਈ ਝੋਲੀ ਚੁੱਕੀ ਪਹਿਲਾਂ ਹੀ ਫੰਕਸ਼ਨ ਮੈਚ ਦੀ ਨਜ਼ਰ ਸੀ। ਕੀ ਜਾਣੇ ਉਸਤਾਦਾਂ ਦਾ ਦਿਲ ਤੋੜਿਆ ਹੋਵੇ, ਫੰਕਸ਼ਨ ਵੀ ਨਹੀਂ ਲੱਗਦੇ। ਯਾਰ ਉਹ ਬਰਾਤ ਸਾਰੀ ਨਾਲ ਰੋਟੀ ਖਾਣ ਡਈ ਆ, ਨਾਲ ਜਦੋਂ ਆਊਟ ਹੋਇਆ ਨਾ ਪਹਿਲਾਂ ਉਹਨਾਂ ਦਾ ਇੰਡੀਆ ਦਾ, ਉਹ ਸਾਲਾਂ ਵਾਲੇ ਹੱਥਾਂ ਨਾਲ ਤਾੜੀਆਂ ਮਾਰਨੀਆਂ। ਇਹ ਵਿਚਾਰਾ ਉੱਥੇ ਹੈਲੋ ਹਾਈ ਗਾਇਸ ਕੱਲਾ ਹੀ ਇੱਧਰ ਨੂੰ ਗਾਣਦੇ ਆ, ਸਾਰੇ ਇੱਧਰ ਨੂੰ ਦੇਖਦੇ। ਫਿਰ ਮਿਊਜ਼ੀਸ਼ੀਅਨਾਂ ਦੇ ਪੈਸੇ ਕੋਲ ਪੈ ਗਏ। ਅੱਛਾ ਪਹਿਲਾਂ ਤੁਸੀਂ ਕਰ ਲਓ, ਫਿਰ ਮੈਂ ਉਹਦਾ ਇੰਟਰਵਿਊ ਲੈਣਾ। ਅੱਛਾ ਫਿਰ ਸਾਜੀ ਵਿਚਾਰਾ ਅੱਜ ਦੁਖੀ ਪੀ ਰਿਹਾ ਤੇ ਪਰ ਮੈਂ ਹੁਣ ਇੱਥੇ ਇਹ ਜੇ ਇਦਾਂ ਦੀ ਗੱਲ ਨਾ, ਫਿਰ 1-2 ਦਿਨ ਹੀ ਹੁੰਦੀ ਹੈ, ਫਿਰ ਅੱਗੋਂ ਫਿਰ ਉਦਾਂ ਹੀ ਹੁੰਦਾ ਬੰਦਾ। ਅੱਛਾ ਤੁਹਾਡੀ ਨਾ ਗੱਲ ਉੱਥੇ ਗਾਣਾ ਸ਼ੁਰੂ ਕਰ ਲਿਆ, ਕਿਹੜੀ ਗਲਤੀ ਹੋਈ ਏ ਜ਼ਾਲਮ, ਸਾਰੇ ਪੈਸੇ ਪੱਲਿਓਂ ਪਏ ਨੇ। ਮਿਊਜ਼ੀਸ਼ੀਅਨ ਦੂਰੋਂ ਕਰਾਏ ਨੇ। ਅਗਲਾ ਪ੍ਰੋਗਰਾਮ ਅੱਛਾ ਨਹੀਂ ਜਰਾ ਦੱਸੋ ਵੀ ਕੀ ਮਾਹੌਲ ਸੀ ਇਸ ਬਿਨਾਂ ਇਜਾਜ਼ਤ ਗਾਉਂਦਾ ਰਹਿਣਾ, ਤੇਰੇ ਨਾਲ ਮੈਂ ਚਲਾ ਕੇ ਮੈਂ ਗਾਲਾਂ ਖਾਂਦਾ ਅੱਜ ਕਹਿੰਦਾ ਆਹ ਸੈੱਟ ਸੀ, ਇਧਰੋਂ ਸਟੇਜ ਲੱਗਾ ਵਾ, ਤੇ ਕਹਿੰਦਾ ਚਵਲੇ ਇੱਧਰ LCD ਲਾ ਕੇ ਵਾਹ ਮੈਨੂੰ ਬਿਠਾਤੀ। ਮੈਂ ਕਹਿੰਦਾ ਇਹਨੂੰ ਗਾਉਣ ਲਿਆ ਵਾਹ ਮੈਨੂੰ। ਅੱਛਾ ਬਿਠਾ ਜਾਓ, ਹੁਣ 1 ਮਿੰਟ ਆ ਜਾਓ। ਕਿੰਨੇ ਮਿਊਜ਼ੀਸ਼ੀਅਨ ਭਾਜੀ ਲੈ ਕੇ ਗਏ ਸੀ ਨਾਲ? 3 ਕਿੰਨੇ ਪੈਸੇ ਮੁੱਕੇ ਉਹਨਾਂ ਨਾਲ? 2500 ਰੁਪਏ।
7500 ਹਾਂਜੀ ਕਿਹੜਾ ਮਿਊਜ਼ੀਸ਼ੀਅਨ ਸੀ? ਢੋਲਕ, ਆਰਟ ਕੀਬੋਰਡ ਆਰਟ ਕੀਬੋਰਡ, ਹਾਂਜੀ ਤੀਸਰਾ ਢੋਲਕ ਆਰਟ ਕੀਬੋਰਡ ਢੋਲਕ ਆਰਟ ਕੀਬੋਰਡ ਕੀਬੋਰਡ। ਆਰਟ ਤੇ ਕਿੰਨ ਲੱਗਿਆ? ਆਰਟ ਤੇ ਉਹ ਹੈ ਮਨੋਵਰ ਭਾਈ, ਅੱਛਾ ਢੋਲਕ ਤੇ ਢੋਲਕ ਤੇ ਕਮਰ ਓਕੇ, ਤੇ ਕੀਬੋਰਡ ਤੇ ਭਾਈ ਕੈਸਰ। ਓਕੇ, ਤਿੰਨ ਜਣੇ ਗਏ। ਹਾਂਜੀ ਜਾ ਕੇ ਤੁਸੀਂ ਉੱਥੇ ਸੈਟਅਪ ਲਾਇਆ। ਇੱਥੋਂ ਮੈਂ ਕਿਹਾ ਮੈਂ ਲੇਟ ਹੋ ਜਾਣਾ, ਫੋਨ ਭਾਈ ਮਿੱਠੇ ਦਾ ਮੇਰੇ ਫੋਨ ਕਰ ਰਿਹਾ, ਮੈਂ ਕਿਹਾ ਇੱਥੋਂ ਮੈਂ ਨਾ ਲੇਟ ਹੋ ਜਾਣਾ ਵਾ, ਤੁਸੀਂ ਉਹਨਾਂ ਦੇ ਹਾਲ 'ਚ ਪਹੁੰਚ ਜਾਣਾ, ਮੈਂ ਇੱਧਰੋਂ ਨਿਕਲਣਾ, ਮੈਂ ਉੱਥੇ ਹੀ ਰੁਕਣਾ। ਡਾਇਰੈਕਟ ਉੱਥੇ ਹੀ। ਮਜ਼ੀਸ਼ੀਅਨ ਵੀ ਉੱਥੇ, ਹੁਣ ਬੈਗ ਬੁੱਕ ਪਾਏ, ਸਾਰਾ ਸੈਟਿੰਗ ਲੱਗੀ, ਭਾਈ ਮਿੱਠੇ ਨੇ ਮੈਨੂੰ ਲਾਇਆ ਉੱਥੇ, ਉੱਥੇ ਹੀ ਲਾਇਆ ਵੀ ਨੋਨੀ ਅੱਲਾਹ ਤਾਰੇ ਨੇ। ਮੈਂ ਕਿਹਾ ਰਿਜ਼ਕ ਚੱਲਾ ਜ਼ਾਫਾ ਫਰਮਾਏ। ਅੱਛਾ ਸਾਈ ਜਿਹਨੂੰ ਇਹਨੇ ਮੇਰੇ ਨੰਬਰ ਤੋਂ ਕਾਲ ਕੀਤਾ ਢੋਲਕ ਵਾਲੇ ਨੂੰ, ਉਹ ਚੁੱਕ ਕੇ ਸਾਰ ਸਲਾਮ ਵਾਲੇਕਮ, ਕਹਿੰਦਾ ਨੋਨੀ ਬੋਲ ਰਿਹਾ। ਉਹ ਕਿੱਥੇ ਰਹਿ ਗਿਆ, ਕਿੱਥੇ ਪ੍ਰੋਗਰਾਮ ਚੜਿਆ ਪਿਆ, ਖਾਨ ਸਾਹਿਬ ਪਹੁੰਚੋ, ਧੋਰ ਮੇਵਾਜੀ ਗੁੰਨੇ ਇਹ ਉਹ। ਮੈਨੂੰ ਹੁਣ ਕਾਲਾ ਪੈ ਗਿਆ, ਮੈਨੂੰ ਲਾ ਫਟਾਫਟ। ਮੈਂ ਉੱਥੇ ਜਾ ਕੇ ਲਾਇਆ, ਉਹਨੇ ਬੈਗ ਜਿਹਾ ਪਾਇਆ ਜਿਵੇਂ ਪਹਾੜੀ ਚੜਨ ਲੱਗਾ ਇੰਜ ਕਰਕੇ ਨਾ, ਤੇ ਮੈਂ ਲਾਇਆ। ਮੈਂ ਕਿਹਾ ਨੋਨੀ ਅੱਲਾ ਖੈਰ ਕਰੇ, ਸੱਤੇ ਖਾਣਾ, ਮੌਲਾ ਤੈਨੂੰ ਰਿਜ਼ਕ ਦੇਵੇ। ਮੈਂ ਕਿਹਾ ਹਲਾਲ ਕਰੇ, ਤੇ ਸਵੇਰੇ ਪੁੱਛ ਲਓ ਕੀ ਹੋਇਆ। ਦੱਸੋ ਜ਼ਰਾ ਹੁਣ ਆਪ ਹੀ। ਉਸਤਾਦ ਜੀ ਮੈਂ ਇੱਧਰ ਨੂੰ ਗਾਣ ਡਿਆ ਵਾਂ ਤੇ ਦੀਵਾਰ ਇੱਧਰ ਉਹਨਾਂ ਨੇ ਐਲਸੀਡੀ ਲਵਾਤੀ, ਤੇ ਮੈਂ ਇੱਧਰ ਨੂੰ ਆ ਤੇ ਇੱਧਰ ਨੂੰ ਆ, ਤੇ ਦੂਲਾ ਮੈਨੂੰ ਕਹੇ ਇਹਨਾਂ ਨੂੰ ਥੋੜਾ ਛੇੜ ਵੀ, ਤੇ ਮੈਂ ਕਹਾਂ ਹੈਲੋ ਇੱਧਰ ਮੇਰੀ ਤਰ੍ਹਾਂ ਦੇਖੇਗਾ। ਤੁਸੀਂ ਅਸੀਂ ਗੱਲ ਦਾ ਮਜ਼ਾ ਲਵੋ। ਆ ਤੁਸੀਂ ਲਾੜੇ ਬੈਠੇ ਇੱਧਰ ਨੋਨੀ ਕੋਲ ਇੱਧਰ ਐਲਸੀਡੀ। ਅਜੀ ਕ੍ਰਾਸ ਹੋਇਆ ਪਿਆ ਸਾਰਾ ਕੰਮ। ਸਾਰੇ ਪਰੋਣੇ ਕੱਢ ਕਰਕੇ ਬੈਠੇ। ਮੈਂ ਉਹਨੂੰ ਕਿਹਾ ਵਾਇਰਲੈਸ ਮੈਗ ਦੇ ਦੇ, ਉਹ ਤਾਰ ਤੋਂ ਬਗੈਰ ਲਾ, ਮੈਂ ਅੱਗੇ ਜਾ ਕੇ ਸ਼ੁਗਲ ਮੇਲਾ ਲਾਉਂਗਾ ਪਬਲਿਕ ਚ। ਆਹ ਮੈਂ ਉਧਰ ਲੈ ਗਿਆ, ਮੈਂ ਕਿਹਾ ਤੁਹਾਨੂੰ ਕੀ ਲੱਗਦਾ ਗੂੰਜਦਾ? ਕਹਿੰਦਾ ਇੱਧਰ ਹੋ, ਤੈਨੂੰ ਕੀ ਮੇਨ ਸਿੰਗਰ ਉੱਥੇ ਦਾ। ਮੇਨ ਸਿੰਗਰ ਨੇ ਕਮੈਂਟਰੀ ਸ਼ੁਰੂ ਕਰਤੀ ਮੈਚ ਦੀ। ਮੈਂ ਕਿਹਾ ਯਾਰ ਇੱਕ ਮਿੰਟ, ਇੱਕ ਅੱਧਾ ਗਾਣਾ ਤੇ ਸੁਣੋ, ਕਿਤੇ ਥੋੜੇ ਬਹੁਤੇ ਪੈਸੇ ਤੇ ਪੂਰੇ ਹੋਣ। ਐਡਵਾਂਸ ਪੈਸੇ ਲਏ ਸੀ? ਉਸਤਾਦ ਜੀ ਐਡਵਾਂਸ ਵਾਲਾ ਨਹੀਂ ਸੀ। ਉੱਚੀ ਉਹ ਮਾਈਕ ਆ ਮੈਂ। ਉਸਤਾਦ ਜੀ ਐਡਵਾਂਸ ਵਾਲਾ ਨਹੀਂ ਸੀ, ਯਾਨੀ ਉਹ ਤਲਕ ਬੇਸ ਤੇ ਹੀ ਇੰਨਾ ਸੀਗਾ ਕਿ ਓਏ ਆ ਜੀ ਤੈਨੂੰ ਮੈਂ ਜਾਣਦਿਆ, ਓਏ ਆ ਜੀ ਤੈਨੂੰ। ਮੈਂ ਚਲੋ ਠੀਕ ਹੈ ਜਾ ਕੇ। ਅੱਛਾ ਤੂੰ ਇੰਨੀ ਕੁ ਗੱਲ ਤੇ ਉਹ ਜਿਹੜਾ ਮੈਂ ਕਿਹਾ ਆ ਜੀ, ਤੇ ਤੂੰ ਇੱਥੋਂ ਮੈਨੂੰ ਕਹਿਤਾ ਵੀ ਮੇਰਾ ਕਿ ਜਿਵੇਂ ਤੂੰ ਕੋ 2-3 ਲੱਖ ਐਡਵਾਂਸ ਫੜਿਆ ਵਾ, ਅੱਗੋਂ ਤੇਰਾ ਵੱਡਾ ਸੈਟਅਪ, ਤੂੰ ਇਦਾਂ ਬਹਾਨਾ ਤੋਂ ਕਰਕੇ ਗਿਆ, ਤੇ ਅੱਗੋਂ ਰੌਲਾ ਆਇਆ ਸੀ ਓਏ ਆ ਜੀ ਕਰ ਲਾਂਗੇ ਕੋਈ ਨਹੀਂ। ਯਾਨੀ ਇਹਨੂੰ ਤੂੰ ਅਹਿਮੀਅਤ ਜ਼ਿਆਦਾ ਦਿੱਤੀ ਇੱਥੇ ਨਾਲੋਂ, ਮੇਰੇ ਨਾਲੋਂ। ਨਹੀਂ ਮਤਲਬ ਪ੍ਰੋਗਰਾਮ ਤੇਰਾ ਕਹਿੰਦੇ ਠੀਕ ਲੱਗਾ। ਹਾਂ ਮਤਲਬ ਮੈਂ ਜਿਹੜੀ ਗੱਲ ਕਰ ਰਿਹਾ ਉਹ ਹੋਰ ਕਰ ਰਿਹਾ ਕਿ ਇਹ ਜਿਹੜੀ ਇੰਨੀ ਕੁ ਗੱਲ ਆ ਕਿ ਕੋਈ ਐਡਵਾਂਸ ਨਹੀਂ, ਕੋਈ ਚੱਕਰ ਨਹੀਂ, ਓਏ ਆ ਜੀ ਕਰ ਲਾਂਗੇ। ਉਹਨੂੰ ਤੂੰ ਵੱਡਾ ਇੱਕ ਆਪਣਾ ਸਿਡਨੀ 'ਚ ਕੋਈ ਪ੍ਰੋਗਰਾਮ ਸਮਝ ਲਿਆ ਕਿ ਮੇਰਾ ਸਿਡਨੀ 'ਚ ਕੋਈ ਪ੍ਰੋਗਰਾਮ ਆ ਵੱਡੇ ਪ੍ਰਮੋਟਰ ਦਾ ਤੇ ਉਸਤਾਦ ਜੀ ਦਾ, ਯਾਨੀ ਦਫ਼ਤਰ ਮੈਂ ਸਾਡੀ ਗੱਲ ਮੈਂ ਜਾਣਾ ਜੀ, ਮੈਂ ਅੱਜ ਮੈਨੂੰ ਮਾਫ। ਤੇ ਉੱਥੇ ਅੱਗੋਂ ਇਹ ਗੱਲ ਸੀ ਕੋਈ ਆ ਜੀ ਕੋਈ ਨਹੀਂ, ਯਾਨੀ ਇਹ ਸੈਟਅਪ ਸੀ। ਅੱਛਾ ਅੱਗੇ ਉਸਤਾਦ ਜੀ ਰੁਪਈਏ ਬਹੁਤ ਹੋਣੇ ਸੀ। ਅੱਛਾ ਇੱਕ ਮਿੰਟ ਠਹਿਰ ਜਾਣਾ, ਅੱਗੇ ਫੇਰ ਚਲਾ ਗਿਆ ਤੂੰ ਓਏ ਆ ਜੀ ਕੋਈ ਗੱਲ ਨਹੀਂ। ਫੇਰ ਉਸਤਾਦ ਜੀ ਮੈਂ ਤੇ ਫਿਰ ਉਹਨੇ ਤਾਂ ਪਹਿਲੇ ਕਿਹਾ ਸੀ ਵੀ ਆ ਜੀ ਕੋਈ ਗੱਲ ਨਹੀਂ। ਤੂੰ ਕਰਨ ਗਿਆ ਪਲੇਟ ਆ ਗਿੱਲਾ ਕਾਹਦਾ ਕਰ ਰਿਹਾ ਹੁਣ? ਉਸਤਾਦ ਜੀ 2500 ਰੁਪਇਆ ਫਿਰ ਮੈਂ ਦਿਲਾਵਰ ਕੋ ਪੜਿਆ, 5000 ਰੁਪਇਆ ਉਹਨਾਂ ਕੋ ਲਿਆ। ਮੈਂ ਕਿਹਾ ਇਹਨਾਂ ਮਜੀਸ਼ਨ ਨੂੰ ਭੇਜਣਾ, ਮੈਂ ਕਹਿੰਦਾ 5000 ਹੀ ਹੈ, ਬਾਕੀ ਤੇ ਨਾ ਤੂੰ ਉਹਨਾਂ ਨੂੰ ਕਿਹਾ ਕਿ ਭਾਜੀ ਉਹ ਮੈਂ ਲਾੜੇ ਨੂੰ ਜਾਂ ਜਿੰਨੇ ਕਿਹਾ ਸੀ ਕੋਈ ਗੱਲ ਨਹੀਂ, ਉਹਨੂੰ ਕਹਿਣਾ ਸੀ ਕਿ ਹੁਣ ਨਜੀਸ਼ ਮੈਂ ਕੀ ਕਰਾਂ? ਆਹ ਮੈਂ ਉਹਨਾਂ ਨੂੰ ਕਿਹਾ ਹੁਣ ਇਹਨਾਂ ਨੂੰ ਤੋਰਨਾ ਨਹੀਂ, ਤੇ ਕਹਿੰਦਾ ਤੋਰ ਦੇ। ਮੈਂ ਕਿਹਾ ਨਹੀਂ ਇਹਨਾਂ ਨੂੰ ਵੀ ਤੋਰਨਾ ਵਾ, ਤੇ ਬਾਅਦ ਚ ਮੈਨੂੰ ਵੀ ਮਿਲਣਾ ਵਾ। ਉਹ ਕਹਿੰਦਾ ਤੈਨੂੰ ਮੈਂ ਮਿਲੂੰਗਾ, ਇਹਨਾਂ ਨੂੰ 5000 ਰੁਪਇਆ ਦੇ ਦੇ। ਉਹ ਦੇ ਹੋ ਗਿਆ 5000 ਤੇ ਨਾਲ ਇਦਾਂ ਹੀ ਹੁੰਦੀ ਹੈ ਤੁਹਾਡੀ ਇਹਨਾਂ ਨੂੰ 5000। ਹਾਂਜੀ ਫਿਰ ਮੈਂ ਦਿਲਾਵਰ ਨੂੰ ਫੋਨ ਕੀਤਾ, ਮੈਂ ਕਿਹਾ ਉਹ 2500 ਰੁਪਇਆ ਹੈ ਤੇ ਦੇ ਇਹਨਾਂ ਨੂੰ, ਦੇ ਕੇ ਤੇ ਤੋਰੀਏ। ਉਹ ਕਹਿਣ ਹੁਣ ਰਕਸ਼ਾ ਕਰਾਉਣਾ ਸੀ, ਤੇ ਸਿੰਗਰ ਸਾਹਿਬ ਨਵਲਟੀ ਪੁਲ ਤੇ ਖਲੋਤੇ ਆ, ਹੱਥ ਦੇ ਰਹੇ ਰਕਸ਼ਿਆਂ ਨੂੰ। ਤੇ ਸੱਚੀ ਮੁੱਚੀ ਸਿੰਗਰ ਸਾਹਿਬ ਨਵਲਟੀ ਪੁਲ ਤੇ ਖਲੋਤੇ, ਤਿੰਨੇ ਮਿਊਜ਼ੀਸ਼ੀਅਨ ਬੈਗ ਪਾ ਕੇ ਖਲੋਤੇ। ਉਹਨੂੰ ਨਹੀਂ ਹੁਣ ਮੈਂ ਤੇ ਐ ਨਹੀਂ ਜਾਣਾ, ਉਹ ਕਹਿੰਦਾ ਮੈਂ ਹੁਣ ਜਾਣਾ। ਮੈਂ ਕਿਹਾ ਚਲੋ ਆਪਣਾ ਰਕਸ਼ਾ ਕਰਾ ਲਓ, ਫਿਰ ਆਹੀ ਹੈ ਮੇਰੇ ਕੋਲ। ਉਹਨਾਂ ਮੈਂ ਕਲੀਅਰ ਕਰਕੇ ਦਿੱਤਾ, ਸਾਰੇ ਆਪਣਾ ਰਕਸ਼ਾ ਕਰਾ ਕੇ ਚਲੇ ਗਏ। ਸਿੰਗਰ ਉੱਥੇ ਸਿੰਗਰ ਕੋ ਪੈ ਯਾਰ ਇੱਥੇ ਹੀ ਸੋਚ ਰਿਹਾ ਯਾਰ ਉਹ ਸ਼ੈਲ ਦੇ ਪੰਪ ਤੱਕ ਪੈਦਲ ਗਿਆ। ਸਿੰਗਰ ਪੈਦਲ ਆ ਰਹੇ ਆ, ਇੱਦਾਂ ਵੱਡੀ ਪਰਫਾਰਮੈਂਸ ਦੇਖ ਕੇ ਤੁਰ ਕੇ ਹੁੰਦੇ ਵੀ ਗਾਣਾ ਨਹੀਂ ਗਾਇਆ ਉੱਥੇ, ਕੁਝ ਵੀ ਨਹੀਂ ਕੀਤਾ। ਤੁਸੀਂ ਮੈਚ ਨੂੰ ਗਾਲਾਂ ਕੱਢਣ ਦੇ ਰਾਜ। ਨਹੀਂ ਉਹ ਭਰਾਵਾ ਉਹਨੇ ਦੂਲੇ ਦੇ ਦੋਸਤਾਂ ਨੇ ਸ਼ਰਤ ਰੱਖੀ ਸੀ ਕਿ ਅਸੀਂ ਤੇਰੀ ਬਰਾਤ ਮਹਿੰਦੀ ਤੇ ਤਾਂ ਆਉਣਾ, ਤੂੰ ਵੱਡੀ ਐਲਸੀਡੀ ਮੈਚ ਦਿਖਾਉਣਾ ਮਾਰਕੀਟ 'ਚ। ਅੱਲਾ ਦੀ ਜ਼ਿੰਦਗੀ ਕੋਈ ਵੱਡੀ ਐਲਸੀਡੀ ਲਵਾਤੀ, ਪੂਰਾ ਪ੍ਰੋਜੈਕਟ ਲਵਾਤਾ ਜਿਹੜਾ ਆਪਣੇ ਕੋਲ। ਲੇਕਿਨ ਮੈਚ ਦੇਖਣ, ਮੈਚ ਕਿੰਨਾ ਫਸਫਸਾਈ ਵਾਲਾ, ਇਹਨੂੰ ਸੁਣਿਆ ਕਿਸੇ ਨੇ ਨਹੀਂ। ਬੰਦਾ ਆ ਕੇ ਕਹਿੰਦਾ ਮੇਰੇ ਕੰਨ ਦਾ ਮਸਲਾ ਵਾ, ਥੋੜੀ ਆਵਾਜ਼ ਘੱਟ ਕਰ। ਮੈਂ ਪਿੱਛੇ ਗਿਆ, ਮੈਂ ਕਿਹਾ ਥੋੜੀ ਆਵਾਜ਼ ਘੱਟ ਕਰ ਲਓ। ਸਾਊਂਡ ਵਾਲੇ ਨੇ ਬਿਲਕੁਲ ਹੀ ਘੱਟ ਕਰਤੀ, ਤੇ ਉਹ ਮੈਚ ਦਾ ਜ਼ਿਆਦਾ ਸ਼ੋਰ ਹੋ ਗਿਆ, ਮੇਰੇ ਘੱਟ ਹੋ ਗਿਆ। ਇਹਨੂੰ ਕਿੱਦਾਂ ਦਾ ਆਲਮ ਹੋਏਗਾ ਵੀ ਮੈਚ ਦੀ ਆਵਾਜ਼ ਵੀ ਆ ਰਹੀ ਆ ਤੇ ਗਾਣਾ ਵੀ ਗਾਈ ਜਾ ਰਿਹਾ, ਤੇ ਕਿੱਦਾਂ ਦਾ ਉੱਥੇ ਅਜੀਬ ਜਿਹਾ ਸੈਟਅਪ ਹੋਏਗਾ। ਸਭ ਦਾ ਵੀ ਹੋਰ ਤੁਹਾਨੂੰ ਦੱਸਿਆ ਉਹ ਹਰ ਗਏ ਆ ਭਾਜੀ, ਲੇਕਿਨ ਇਹਦਾ ਵੱਡਾ ਫੰਕਸ਼ਨ ਸਾਰ ਜੀ ਲੱਗਣ ਵਾਲਾ ਹੀ ਆ। 3-4000 ਰੁਪਇਆ ਕਿਤੇ ਵੀ ਨਹੀਂ ਇਹਨੂੰ ਗੁਜਰਾਂ ਦੇ ਘਰ ਪ੍ਰੋਗਰਾਮ, ਗੁਜਰਾਂ ਦਾ ਫੰਕਸ਼ਨ ਸਟਾਰਟ ਜੀ 4 ਤਰੀਕ ਨੂੰ।
에ਅਰ ਕੰਡੀਸ਼ਨ ਮੈਰਿਜ ਹਾਲ ਦੱਤੀਆਂ ਹੀ ਵੱਜਣਗੀਆਂ। ਪਾਥੀਆਂ ਅੱਜ ਇਹਨੂੰ ਉਸਤਾਦ ਜੀ ਐਡਵਾਂਸ ਪੜਾਇਆ ਗਿਆ। ਹਾਂ ਦੱਤੀਆਂ ਵਜਣ ਦੱਤੀਆਂ ਗਲੀ ਦੱਤੀਆਂ ਦੇ ਪੈਸੇ ਵੱਖਰੇ ਇਹ ਗੁਜਰੋ ਬਰਾਦਰੀ ਆ, ਸਿੰਗਰਾਂ ਨੂੰ ਇਹਨਾਂ ਦਾ ਘਰ ਰਾਜ਼ੀ ਕਰਨਾ ਕੋਈ ਨਹੀਂ ਜਾਣਦਾ ਵੀ ਬੋਰਾ ਪਾਥੀਆਂ ਦਾ ਵੀ ਦੇ ਦੇਣਾ, ਨਾਲ ਕੱਟਾ ਖੋਲ ਕੇ ਵੀ ਦੇ ਦੇਣਾ। ਹਾਂ ਨਹੀਂ ਕਿਉਂ ਵੱਡੀ ਗੱਲ ਗੁਜਰ ਜੀ? ਨਹੀਂ 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 ਕੱਟਾ ਦੇ ਦੇਣਾ ਉਹਨੂੰ, ਕਿਹੜਾ ਪਾਥੀਆਂ ਤੇ ਚੁਆਪੀ ਆ ਜਾਣਗੀਆਂ ਬਾਹਰ। ਏਟੀਐਮ ਭਾਈ ਦਾਨਿਸ਼ ਦੇ ਭਾਈ ਬੇਟੀਆਂ ਮਾਰਨਾ ਤੇ ਪਾਥੀਆਂ ਜਿਹੜੀ ਭਾਈ ਦਾਨਿਸ਼ ਦੇ ਭਾਈ ਦਾ ਵਿਆਹ ਵਾ ਛੋਟੇ ਦਾ, ਹਾਂ ਤੇ ਉਹ ਕਹਿੰਦੇ ਸੀ ਤੂੰ ਗਾਉਣਾ ਵਾ ਤੇ ਮੈਂ ਤੈਨੂੰ ਸੁਣਨਾ ਵਾ। ਮੈਂ ਕਿਹਾ ਜੀ ਮੈਂ ਗਾ ਦੂੰਗਾ ਪਰ ਤੁਸੀਂ ਸੁਣ ਲੈਣਾ। ਇਹ ਸੁਣੇਗਾ ਦਾਨਸ਼ ਯਾਰ ਤੈਨੂੰ ਵੱਡਾ ਫਨਕਾਰ ਆ। ਲੋ ਜੀ 2000 ਮੇਰੇ ਲੋ ਮੈਂ ਵੀ ਸੁਣਾਂਗਾ ਤੈਨੂੰ ਜਾ ਤੈਨੂੰ ਕਹਿ ਤੇ ਆ ਖੋਖਰ ਦਾ ਤੈਨੂੰ ਲਾ ਨਹੀਂ ਉਹਨਾਂ ਨੂੰ ਪੁੱਛ ਲੈ ਤੈਨੂੰ ਕਿਹਦਾ ਖੋਖਰ ਦਾ ਜਾ ਤੈਨੂੰ ਕਹਿ ਤੇ ਹੁਣ ਖੋਖਰ ਹੋ ਗਿਆ। ਉਹ ਖੋਖਰੀਆਂ ਸੀ ਨਾਈ ਪੇਸ਼ਾ ਵਾ ਅਸੀਂ ਬੁਲਾਣਾ ਹੀ ਨਹੀਂ ਇਹਨੂੰ ਐਵੇਂ ਤੂੰ ਮੈਨੂੰ ਕੀ ਕਿਹਾ ਬਾਹਰ ਯਾਰ ਕਾਲੂ ਤੂੰ ਹੋਣਾ ਵਿਆਹ ਤੇ ਕਿਹਾ ਸਿਰਫ ਬਲੀਮੇ ਤੇ ਆਣਾ। ਚਲੋ ਕੋਈ ਨਹੀਂ 5000 ਦਾ ਰੋਟੀ ਦਾ ਫੇਰ ਵੀ ਖਾ ਜਾਣੀਆਂ 500 ਦੇਣਾ ਤੈਨੂੰ ਟੈਨਸ਼ਨ ਲੈ ਸਾਡੀ ਦਾਨਿਸ਼ ਦੀ ਸ਼ਾਦੀ ਤੇ ਵੀ ਆਏ ਸੀ ਸਿੰਗਰ, ਉਹਨਾਂ ਨੇ ਸ਼ੁਰੂ ਕੀਤਾ, ਇਹਨਾਂ ਨੇ ਸ਼ੁਰੂ ਚ ਹੀ ਧਾਰ ਦੇ ਕਹਿੰਦੇ ਬਾਅਦ ਜੋ ਕਿ ਨਰਤੀ ਨਹੀਂ ਦਾਨਿਸ਼ ਦੀ ਫੈਮਿਲੀ ਹੈ ਕਿ ਸੁਲ ਜੀ ਇਹੀ ਕਾਮੇਡੀ ਕਰਦਾ, ਮੈਂ ਸਾਰੇ ਭਰਾ ਦੇਖੇ ਆ, ਪੜ੍ਹੇ ਲਿਖੇ ਆ, ਸਕਾਲਰ ਟਾਈਪ ਆ। ਨਹੀਂ ਮੈਂ 2-3 ਗਾਣੇ ਗੁਜਰਾਂ ਵਾਲੇ ਯਾਦ ਕੀਤੇ, ਮੈਂ ਉੱਥੇ ਜਾ ਕੇ ਸੁਣਾ ਵੇ ਗੁਜਰਾ ਵੇ ਵਾਲਾ ਤੇ ਸੁਣਾਉਣਾ ਹੀ ਸੁਣਾਉਣਾ ਨਾ, ਉੱਤੇ ਚੰਗੇ ਪੈਸੇ ਹੋ ਜਾਣਗੇ। 2-2500 ਤੇ ਹੋਏਗਾ ਹੀ। ਮੇਰੀ ਮਹਿੰਦੀ ਬਾਸ ਨੇ ਦੇਖੀ ਕੈਸੀ ਉਧਰ ਸੁਣ ਲੱਗ ਗੱਲ ਹੈ ਕੀ ਕਹਿੰਦਾ ਕਹਿੰਦਾ ਗੁਜਰਾ ਵਾਲਾ ਗਾਣਾ ਸ਼ੁਰੂ ਕਰਨਾ, ਉੱਤੇ ਚੰਗੇ ਪੈਸੇ ਹੋ ਜਾਣਗੇ। ਕਹਿੰਦਾ ਫੁੱਲ ਕਹਿੰਦਾ 2-3000 ਤੇ ਹੋਏਗਾ ਹੀ ਨਾ। ਵੱਡੀ ਚਾਲ। ਨਾਲੇ ਪਤਾ ਕੀ ਗੱਲ ਆ ਦਾਨਿਸ਼ ਸਾਹਿਬ ਉਸਤਾਦ ਜੀ, ਉਹ ਲਾਹੌਰ ਦੇ ਗੁੱਜਰ ਜਿਹਨਾਂ ਨੇ ਗਾਣਾ ਗਵਾਇਆ ਕਰੋੜਾਂ ਰੁਪਇਆ ਦੇ ਕੇ। ਇਹ ਉਹ ਗੁਜਰ ਨਹੀਂ ਹੈ। ਹਾਂ ਇਹ ਸੰਗਲੀਆਂ ਵਾਲੇ ਗੁੱਜਰ ਇਹ ਦੀਪਿਆਂ ਵਾਲੇ ਆ। ਉਹੀ ਆ ਵੇਖੀ ਤੂੰ ਨੋਨੀ ਉੱਥੇ ਨੇ ਤਾਂ ਸਾਜੀ 2.5 ਕਿਲੋ ਦੀ ਮੱਝ ਜਿਹੜੀ ਇੱਕ ਟਾਈਮ 2.5 ਕਿਲੋ ਦੇ 3-3 ਵਾਰੀ ਚੋਂਡ ਆਇਆ, 10-7 ਕਿਲੋ ਦੇ ਕੋਲ ਲੈਂਦਾ ਆ। ਉੱਥੇ ਖੂਨ ਐਨੀ ਆਉਂਦਾ ਨਹੀਂ ਕਰਤੀ ਪੈਂਦਾ ਆ ਸੀ ਉਹ। ਚੋਈ ਹਾਂਜੀ ਕਰਨੇ। ਉਹ ਸੁੱਕਾ ਦੁੱਧ ਦੇਣ ਲੱਗ ਪਈਆਂ ਸਾਡੀ ਤੁਹਾਨੂੰ ਉਦੋਂ ਹੀ ਪਤਾ ਚੱਲਣਾ ਜਦੋਂ ਨੋਨੀ ਨੇ ਫੰਕਸ਼ਨ ਲਾ ਕੇ ਇੱਥੇ ਪਿੱਛੇ ਕਲਰ ਸੁੱਟ ਕੇ ਦਫ਼ਤਰ 'ਚ ਫਿਰਨਾ। ਹਾਂਜੀ ਫਿਰ ਅਗਲੀ ਗੱਲ ਸੁਣ ਲਓ ਉਸਤਾਦ ਜੀ, ਮੈਂ ਡਰੈਸਿੰਗ ਕਰਨ ਲੱਗਾ ਓਵਰ ਉਮਰ ਹੀ ਬਣਦੀ। ਖੁੱਲੀਆਂ ਸ਼ਰਟਾਂ ਪੈਂਟਾਂ ਖੁੱਲੇ ਡਿਜ਼ਾਈਨ ਐਨ ਹਰ ਟਾਈਮ 24 ਘੰਟੇ ਐਨਕ ਲਾ ਕੇ ਰੱਖਣੀ, ਮੈਂ ਨਹੀਂ ਵੇਖਣਾ ਕਿਸੇ ਦਾ। ਡੀਜੇ ਤੇ ਇਹ ਕੀ ਐਸਾ ਰਾਤੀ ਹੋ ਗਿਆ ਵੀ ਤੈਨੂੰ? ਹਾਦਸਾ ਹੀ ਸੀ ਉਸਤਾਦ ਰਾਤੀ। ਜੀ ਮੈਂ ਹੁਣ ਉਹ ਚੇਂਜ ਹੋਣ ਲੱਗਾ, ਮੈਂ ਆਹ ਸਾਦਾ ਕੱਪੜੇ ਪਾਣੇ ਛੱਡਣ ਲੱਗਾ। ਇਹੀ ਤੈਨੂੰ ਮੈਂ ਕਿਹਾ ਸੀ। ਤੇ ਸੁਸੀ ਕਾਵਸ਼ ਦੱਸੀ ਜਾਂਦੀ। ਇੱਕ ਖਸੂਸੀ ਕਾਵਸ਼ ਉਹ ਭਾਈ ਲਾੜੇ ਦੀ ਜਿਹਨੇ ਐਲਸੀਡੀ ਲਵਾਈ ਆ। ਇਹ ਤੇ ਇਹਨੇ ਨਹੀਂ ਸੀ ਬਦਲਣਾ। ਯਾਰ ਉਸ ਵਿਚਾਰੇ ਨੇ ਐਲਸੀਡੀ ਲਵਾ ਕੇ ਆਪਣਾ ਵਿਆਹ ਵੀ ਖਰਾਬ ਕਰ ਲਿਆ। ਵਿਆਹ ਖਰਾਬ ਕਰ ਲਿਆ, ਉਹ ਫੈਨਲ ਵੀ ਹਾਰ ਗਏ। ਉਹਦੀ ਯਾਦ ਕਿਉਂ ਰਹੇਗੀ ਕਿ ਉਹੀ ਫਾਈਨਲ ਦਾ ਕਰਕੇ ਹੀ ਕਹਿ ਰਿਹਾ ਨਾ। ਸਿੰਗਰ ਵੀ ਨਾਰਾਜ਼ ਕਰ ਲਿਆ, ਬਾਦੋ ਆਇਆ ਸਿੰਗਰ ਆ, ਪਤਾ ਨਹੀਂ ਕਿੱਥੇ ਬਾਦੋ ਦੇ ਦੇਣੀ ਇਹਨੇ। ਉਹ ਦਿਲ ਕਰੇ ਹੁਣ ਉੱਥੋਂ ਮੈਚ ਰਿਹਾ ਤਾਂ ਮੌਲਵੀ ਨੂੰ ਵੀ ਕਹਿੰਦਾ, ਮੌਲਵੀ ਕਹਿੰਦਾ ਕਬੂਲ ਆ। ਉਹ ਕਬੂਲ ਆ ਯਾਰ, ਮੈਚ ਦੀ ਟੈਨਸ਼ਨ ਪਈ ਉਹਨੂੰ ਕਿ ਉਹਨੇ ਇਦਾਂ ਨਹੀਂ। ਲਓ ਜੀ ਮੈਂ ਰਾਤੀ ਬਾਅਦ ਚ ਮੈਚ ਦੇਖਿਆ। ਹਾਈਲਾਈਟ ਅੱਛਾ ਜੀ ਮੇਰੇ ਹਿਸਾਬ ਨਾਲ ਨਾ ਜਿਹੜੀ ਆਖਰੀ ਓਵਰ ਨਹੀਂ ਸੀ, ਆਖਰੀ ਓਵਰ ਹਾਰਸ ਵਾਲੀ ਉਹਨੇ ਹਰਾਈ। ਹਾਰਸ ਦੀ ਓਵਰ ਬੰਦ ਹੀ ਨਹੀਂ ਸੀ। ਏਡੇ ਪੋਲੇ ਬਾਲ ਸਿੱਟੇ ਉਹਨੇ, ਔਰ ਗਲਤ ਬਾਲ ਸਾਰੇ। ਉਸਤਾਦ ਜੀ ਇੰਨੇ ਆਰਾਮ ਨਾਲ ਉਰੇ ਠਿੱਪਾ ਪਾ ਪਾ ਕੇ। ਛੱਕੇ ਉਹਦਾ ਬਿੱਡ ਦੇਖਿਆ ਕਿੱਡਾ ਵਾ, ਹਰ ਸਰੋਵਰ ਆ ਦੱਸ ਕਿੱਡਾ ਬਿੱਡ ਵਾ, ਤੇ ਹੁਕਾ ਐ ਮਾਰੀ ਇਹਨੇ ਪੂੜੀ ਲਾਉਣ ਲੱਗਾ ਵਾ। ਆ ਫੜੋ ਉੱਥੇ ਹੁੰਦਾ ਨਸੀਮ ਸ਼ਾਹ। ਆਹਾ ਸਰੂਪ ਦਾ ਉਹ ਆਰਾਮ ਨਾਲ ਜਿੱਤ ਸਕਦੇ ਸੀ ਆਖਰੀ ਓਵਰ ਜਿਹੜੀ। ਪੂਰੇ ਮੈਚ ਦੀ ਆਖਰਲੀ ਪ੍ਰੈਸ਼ਰ ਵਾਲੀ ਓਵਰ ਹੁੰਦੀ। ਨਹੀਂ ਨਹੀਂ ਬਾਅਦ ਫਾਈਨਲ ਮੇਰਾ ਹਾਲ 14 ਸਕੋਰ ਚਾਹੀਦਾ ਸੀ ਓਵਰ ਚ। 15 ਸਾਲ ਦੀ 15 ਆਖਰੀ ਓਵਰ 2 ਓਵਰਾਂ 15 ਚਾਹੀਦਾ ਸੀ। ਜੀ ਉਹਦਾ ਦੇਖੋ ਲਾੜੇ ਦੇ ਖੁੱਸੇ ਵਰਗਾ ਮੂੰਹ ਹਾਰ ਸਰੂਪ ਦਾ, ਯਕੀਨ ਮੰਨੋ ਬਾਲ 'ਚ ਕੋਈ ਵੈਰਾਈਟੀ ਨਹੀਂ ਹੈ। ਵੈਰਾਈਟੀ ਨਹੀਂ ਹੈ। ਕੋਈ ਵੈਰਾਈਟੀ ਨਹੀਂ। ਉਹ ਆਫ ਤੇ ਕਰਾ ਰਿਹਾ ਤੇ ਵਾਈਟ ਹੀ ਸੁੱਟੀ ਜਾ ਰਿਹਾ। ਉਹ ਕਹਿੰਦਾ ਬਾਲ ਚੇਂਜ ਹੋ ਗਈ ਸੀ 15ਵੇਂ ਓਵਰ ਚ। ਭਾ 10 ਓਵਰਾਂ ਆਪਾਂ ਜਿੱਥੋਂ ਇੱਥੇ ਬੈਟਿੰਗ ਦੇਖਣੇ, ਕਿੰਨਾ ਅੱਛਾ ਸਟਾਰਟ ਸੀ 10 ਓਵਰਾਂ। 94-95 ਸਕੋਰ ਸੀ। ਤੁਸੀਂ ਇਹ ਦੇਖੋ ਸੈਮ ਯੂ ਆਊਟ ਹੋਇਆ, ਸਾਰੇ 31 ਸਕੋਰ ਦੇ ਫਰਕ ਨਾਲ ਸਾਰੇ ਆਊਟ ਹੋ ਗਏ। ਉਹ ਹਵਾ ਚੱਲ ਪਈ ਸੀ ਇਹ ਵੀ ਠੀਕ ਆ ਯਾਰ, ਲੇਕਿਨ ਉਹਦੀ ਆਖਰੀ ਓਵਰ ਨਾ ਹਾਂਜੀ ਉਹਦੀ ਜਿਹੜੀ ਬੋਲਿੰਗ ਸੀ ਮਾਠੀ ਸੀ ਉਹਦੇ ਤੇ ਕਿਸੇ ਨੇ ਕੁਝ ਕੀਤਾ। ਹਾਰਸ ਰਊਫ ਉਸਤਾਦ ਜੀ ਉਹਦਾ ਤੰਦੂਰ ਦੇ ਢੱਕਣ ਵਰਗਾ ਮੂੰਹ ਆ ਕਹਿ ਰਹੇ ਬਾਲ ਬੂਲ ਉਹ ਮਸ਼ਹੂਰੀ ਉਹਨੇ ਐਂ ਦਿੱਤੀ ਆ, ਮੈਂ ਕਿਤੇ ਗੇਟ ਟੱਪ ਗਿਆ, ਗੇਟ ਬੰਦ ਹੋ ਗਿਆ, ਮੈਂ ਬਾਲ ਕਰਾਈ ਟਰਾਇਆ ਚ, ਕਹਿੰਦੇ ਸਪੀਡ ਗਨ ਖਰਾਬ ਆ ਤਾਂ ਇੰਨੀ ਸਪੀਡ ਹੋ ਨਹੀਂ ਸਕਦੀ। ਇਦਾਂ ਸਾਜੋ ਨੇ ਆਪਣੇ ਆਪ ਨੂੰ ਦੱਸਿਆ ਕਿ ਮੈਂ ਇੰਜ ਹਿੱਟ ਹੋਇਆ ਵਾ। ਉਹਨੇ ਕਿਹਾ ਮੇਰੀ 171 ਤੇ ਚਲੇਗੀ ਸਪੀਡ। ਆਕਬ ਜੀ ਸਿਰ ਫੜ ਕੇ ਬਹਿ ਗਿਆ, ਉਹਨੇ ਕਿਹਾ ਮੁੰਡਾ ਕਿੱਥੋਂ ਆਇਆ ਇਹ? ਆਕਬ ਸਾਹਿਬ ਦੇ ਮਾਈਗ੍ਰੇਨ ਹੋਣ ਡਈ ਸੀ। ਹਾਂਜੀ ਇਹ ਕਿਦੋਂ ਦੀ ਗੱਲ ਹੈ, ਕਿੱਥੇ? ਸਾਜੀ ਦੀ ਮਸ਼ਹੂਰੀ ਹੁੰਦੀ ਬਕਾਇਦਾ, ਦੁਕਾਨ ਤੋਂ ਭੱਜ ਕੇ ਹੁੰਦਾ ਵਾ ਟ੍ਰਾਇਲ। ਹਾਂ ਲੋਹਰ ਕਲੰਦਰ ਦੇ ਤੇ ਭੱਜ ਕੇ ਹੁੰਦਾ, ਗੇਟ ਬੰਦ ਹੋ ਜਾਂਦਾ, ਉੱਥੇ ਲੱਤਾਂ ਮਾਰਦਾ ਐ, ਗੇਟ ਹਲਾਉਂਦਾ, ਮੈਨੂੰ ਅੰਦਰ ਵੜੋ। ਉਹ ਭਾਈ ਫਿਰ ਅੰਦਰ ਟਪਾ ਦਿੰਦੇ, ਇਹਦਾ ਯਾਰ ਇਹਨੂੰ ਟਪਾ ਦਿੰਦਾ ਅੰਦਰ। ਅੰਦਰ ਜਾਂਦਾ ਨੰਗੇ ਪੈਰੀ ਬਾਲ ਕਰ ਰਿਹਾ ਵਾ। 169 ਸਪੀਡ ਕੱਢਦੀ, ਕਹਿੰਦਾ ਉਹਨਾਂ ਨੇ ਗੰਨਾ ਚੱਕ ਕੇ ਐ ਕਰਕੇ ਕਿਹਾ ਇਹ ਅੱਜ ਫੜ ਕੇ ਖਲੋਤਾ ਹੁੰਦਾ। 169 ਸਪੀਡ ਮਸ਼ਹੂਰੀ ਚ ਦਿਖਾਇਆ। ਹਾਂਜੀ ਹਾਂ ਲੋ ਇਹ ਮਸ਼ਹੂਰੀ 3 ਦਿਨ ਦੀ ਤੇ ਆ। ਹਕੀਕਤ ਚ ਹਕੀਕਤ ਜਿਹੜਾ ਤੁਹਾਡੇ ਸਾਹਮਣੇ ਹੀ ਆ, ਐ ਬਾਲਾਂ ਸੁੱਟ ਰਿਹਾ, ਉਹ ਜਿਹਦਾ ਫੁੱਲ ਸੁੱਟ ਰਿਹਾ ਉਹਦੇ ਵੱਲ। ਇਹ ਜਿਹੜਾ ਹਾਰਸ ਰਊਫ ਆ, ਮਾੜਾ ਬੰਦਾ ਹੈ, ਖੀਸਾ ਬਾਹਰ ਕੱਢ ਕੇ ਨਹੀਂ ਦਿਖਾ ਦਿੰਦਾ ਕਿ ਕੁਝ ਵੀ ਨਹੀਂ ਹੈ। ਉਹਦੇ ਵਰਗਾ ਇਹਦਾ ਮੂੰਹ ਆ ਤੇ ਬਾਲਰ ਬਣਿਆ। ਉਹ ਆਖਰਲਾ ਓਵਰ ਕਰਾ ਦਾਨਿਸ਼ ਭਾਈ ਪਤਾ ਮਸਲਾ ਕੀ ਹੈ ਉਸਤਾਦ ਜੀ? ਤੁਸੀਂ ਕ੍ਰਿਕਟ 'ਚ ਅਕਾਊਂਟ ਹੁੰਦੀ ਤੁਹਾਡੀ ਬੋਡੀ ਲੈਂਗੁਏਜ। ਯੈਸ
ਓਏ ਹੋਏ। ਹੁਣ ਮੈਂ ਦੱਸਦਾ ਸਾਡੀ ਟੀਮ ਦਾ ਜਿਹੜਾ ਮੇਨ ਮਕਸਦ ਵਾ ਨਾ, ਮੇਨ ਮਸਲਾ ਕੀ ਆ। ਇੱਕ ਸੈਕਿੰਡ ਭਾਜੀ, ਮੈਂ ਤੁਹਾਡੀ ਗੱਲ ਮਾਫਰਤ ਉਸਤਾਦ ਜੀ, ਮੈਂ ਕੱਲ ਮੈਚ ਸ਼ੁਰੂ ਹੋਣ ਤੋਂ ਪਹਿਲੇ ਕਿਹਾ ਸੀ ਕਿ ਜਿਹੜਾ ਪਹਿਲੇ ਬੈਟਿੰਗ ਕਰੇਗਾ ਉਹ ਹਾਰ ਹਰ ਜਗ੍ਹਾ ਉਹ ਵੀ ਉਹੀ ਹਰੇ ਆ ਨਾ। ਦੂਸਰੀ ਗੱਲ ਆ ਕਿ ਕਪਤਾਨੀ ਜਿਹੜੀ ਹੈ ਨਾ ਕੀਤੀ ਗਈ, ਉਹ ਵੀ ਮੈਚ ਹਾਰਨ ਦੀ ਵਜ੍ਹਾ ਮੈਂ ਉਧਰ ਹੀ ਆ ਰਿਹਾ ਕਪਤਾਨ ਡਰਪੋਕ ਚਲੋ ਰਹਿਣ ਦੋ, ਉਹ ਲੋਕੀ ਇਹ ਨਹੀਂ, ਇਹ ਛੱਡ ਦਿਓ, ਸਰ ਥੋੜਾ ਸੁਣਨ ਦੇ। ਬਹੁਤ ਦੇਰ ਹੋ ਗਈ। ਮਾਈਕ ਛੱਡ ਦਿਓ। ਨੂੰ ਖਤਮ ਕੋਈ ਕੀਤਾ ਤਾਜੀ ਜਿਹੜੀ ਮੇਰੀ ਇੱਕ ਗੱਲ ਸੁਣ ਲਓ ਉਸਤਾਦ ਜੀ, ਆਖਰੀ ਓਵਰ ਉਹਨੇ ਫਿਰ ਕਰਾਈ ਮੇਰੀ ਵੀ ਸੁਣਨੀ ਹੈ ਸਾਜੀ, ਜੁਗਤ ਬਾਜੀ ਪਹਿਲੇ ਸੁਣ ਲਓ ਉਹਦੀ। ਤਾਜੀ ਉਹਨੇ ਆਖਰਲੀ ਓਵਰ ਕਰਾਈ, ਅਗਰ ਉਹ ਬੀਟ ਕਰ ਜਾਂਦਾ ਤੇ ਉਹਦੇ ਵਗੈਰਾ ਕੋਈ ਸਟਾਰ ਹੋਣਾ ਸੀ। ਉਹ ਨਹੀਂ ਉਹਦੇ ਕੋਲ ਯਾਰ ਮੇਰੀ ਹੋਣੀ ਤਾਜੀ ਫਿਰ ਇਹ ਤੇ ਉਹ ਥੰਬ ਖਲੋਤੇ ਕਿ ਇੰਡੀਆ ਦੇ ਪਲੇਅਰ ਕੀ ਹੋ ਗਿਆ ਤੈਨੂੰ ਅੱਛਾ, ਬਾਅਦ ਉਹਦੀ ਸਾਈਡ ਲੈ ਰਿਹਾ ਕਿ ਅਗਰ ਉਹ ਏਦਾਂ ਕਰ ਲੈਂਦਾ ਤਾਜੀ ਤੇ ਉਹ ਕਰਦਾ ਨਾ ਏਦਾਂ। ਤਾਜੀ ਉਹ ਓਵਰ ਆ ਜਿਹੜੇ ਬੋਲਰ ਕਹਿੰਦੇ ਨਹੀਂ ਭਾਈ ਮੈਂ ਨਹੀਂ, ਇਹ ਗਾਲ ਮੰਦੇ ਵਾਲੀ ਇੱਥੇ ਹੁੰਦਾ ਸ਼ੁਏਬ ਅਖਤਰ ਮੱਦੇ ਵਾਲੀ ਓਵਰ ਹੁੰਦੀ ਹੈ। ਹਾਂਜੀ, ਗਾਲ ਬੰਦੇ ਵਾਲੀ ਓਵਰ। ਆਹੋ ਐਂਡ ਵਾਲੀਆਂ ਉਹ ਪਹਿਲੇ ਜਿੰਨਾ ਵੀ ਅੱਛੀ ਪਰਫਾਰਮੈਂਸ ਕੀਤੀ ਉਹਨਾਂ ਨੇ ਕਹਣਾ ਨਹੀਂ ਉਹ ਇਹਦੀ ਵਜ੍ਹਾ ਤੋਂ ਕੰਮ ਓਏ ਆਹੋ ਸਹੀ ਗੱਲ ਆ। ਮਤਲਬ ਪਹਿਲੇ ਇੱਕ ਬੰਦੇ ਨੇ ਓਵਰਾਂ ਕਰਾਈਆਂ ਤੇ ਉਹਨੇ ਚੰਗਾ ਸਕੋਰ ਖਾ ਲਿਆ ਤੇ ਉਹ ਐਂਡ ਤੇ ਸਕੋਰ ਲੈ ਗਿਆ। ਉਹ ਹੁਣ ਉਹਨੂੰ ਉਹ ਭੁੱਲ ਜਾਣਾ ਵਾ। ਹੁਣ ਉਹਦੇ ਵਿਚਾਰੇ ਦੀ ਕੀਤੀ ਜਿਹੜੀ ਐਂਡ ਤੇ 2 ਓਵਰਾਂ ਵਾਲੇ ਨੇ ਭੁਗਤਣੀ ਨਾ, ਉਹ ਸਹੀ ਕਹਿ ਰਿਹਾ, ਕਹਿੰਦਾ ਇਹ ਗਾਲ ਬੰਦੇ ਵਾਲੀਆਂ ਓਵਰਾਂ ਹੁੰਦੀਆਂ। ਭਾਈ 10-12 ਸਾਲ ਤੋਂ ਹਾਰਸ ਰਊਫ ਸਾਹਿਬ ਦੀ ਪਰਫਾਰਮੈਂਸ ਹੈ ਹੀ ਨਹੀਂ। ਬਾਰ-ਬਾਰ ਤੇ ਟੀਮ ਕਿਉਂ ਆ ਟੀਮ 'ਚ? ਪਤਾ ਨਹੀਂ ਹੋਈ ਤੇ ਸਾਨੂੰ ਸਮਝ ਨਹੀਂ ਆਉਂਦੀ। ਤਾਜ ਪੀਰ ਡਾਡਾ ਉਹਦਾ ਪੀਰ ਬਹੁਤ ਡਾਡਾ ਉਹਨੇ ਤਵੀਜ਼ ਕਰਾ ਕੇ ਪਾਇਆ, ਤਵੀਜ਼ ਕਰਾ ਕੇ ਪਾਇਆ ਸਾਜੀ। ਉਹਦੇ ਪੀਰ ਜਿਹੜੀ ਗੱਲ ਕਰਦੇ ਹੋਏ ਇਹ ਹਾਰਸ ਰਊਫ ਦਾ ਬੜਾ ਟੂਵਲ ਦੀ ਟੈਂਕੀਅਰ, ਉਹ ਕੀ ਹੁੰਦੀ, ਬੋਕੀਅਰ ਦਾ ਮੂੰਹ। ਸਾਡਾ ਫੇਵਰਿਟ ਉਹ ਆ ਪਲੇਅਰ ਆ ਯਾਰ। ਪਲੇਅਰ ਆ, ਮੈਂ ਇੱਜ਼ਤ ਕਰਦਾ, ਲੇਕਿਨ ਮੇਰੇ ਸਾੜਾ ਮੈਨੂੰ ਇੱਥੇ ਯਾਰ ਹੁੰਦਾ ਓਵਰ ਗੋਲ ਇਹ ਹਾਰਸ ਰਾਉਫ ਸਾਹਿਬ ਜਿਹੜੇ ਨੇ ਹਾਂਜੀ ਆਲਰਾਊਂਡਰ ਟਾਈਪ ਨੇ, ਬੈਸਟਮੈਨ ਨੇ, ਬੋਲਰ ਬੋਲਰ ਜਸਟ ਬੋਲਰ ਫਾਸਟ ਬੋਲਰ ਬਸ ਹੋਰ ਅੱਛਾ, ਇਹ ਫਾਸਟ ਬੋਲਰ ਸੀ। ਹਾਂਜੀ ਆ ਦੇਖ ਲਓ ਫਾਸਟ ਆ। ਫਾਈਨਲ ਫਾਸਟ ਬਾਲਰ ਵਿਆਹਾਂ ਪਾਕਿਸਤਾਨ। ਸ਼ਾਦੀਆਂ ਤੇ ਜਿਹੜਾ ਉਹ ਐ ਕਰਕੇ ਸਟੈਪ ਮਾਰਦੇ, ਉਹਦੇ ਵਰਗਾ ਇਹਦਾ ਮੂੰਹ। ਤੇ ਤੂੰ ਕਾਤੋਂ ਯਾਰ ਤਾਜੀ ਮਿਨੀ ਸ਼ੁਏਬ ਅਖਤਰ ਕਿਹਾ ਗਿਆ ਉਹ ਨਹੀਂ ਮਿਨੀ ਨਹੀਂ ਪ੍ਰੋ ਕੱਖ ਨਹੀਂ। ਮੈਕਸ ਕਿਹਾ ਗਿਆ। ਨਹੀਂ ਮੈਂ ਦੇਖਿਆ ਵੀਰੇ, ਮੈਂ ਰਾਤੀ ਦੇਖਿਆ ਉਹਨਾਂ ਨੂੰ ਪਹਿਲਾ ਛਿੱਕਾ ਪਿਆ, ਉਸ ਤੋਂ ਬਾਅਦ ਉਹਨਾਂ ਨੇ ਐ ਕੀਤਾ ਕੁਛ। ਪੜਿਆ ਕੁਛ ਉਹਨਾਂ ਨੇ। ਤੁਹਾਨੂੰ ਕਿਹਾ ਆਹੋ, ਉਹਨਾਂ ਨੇ ਅੱਗੋਂ ਫੇਰ ਚੌਕਾ, ਫੇਰ ਇੱਕ ਛਿੱਕਾ, ਸਕੋਰ ਉਹਨੇ ਚੌਂਕ ਬਾਲ ਇੱਕ ਬਾਲ ਰਹਿੰਦਾ ਸੀ ਤੇ ਉਹਨੇ ਸਕੋਰ ਪੂਰਾ ਕਰਤਾ। ਔਰਤਾਂ ਦੇ ਬਟੂਏ ਵਰਗਾ ਮੂੰਹ ਆ ਹਾਰਸ ਰਊਫ ਦਾ। ਤੇ ਦੇਖ ਐਂਡ ਵਾਲੇ ਓਵਰ 2 ਮਿੰਟ ਮੈਂ ਉਧਰ ਹੀ ਆ ਰਿਹਾ। ਮੇਨ ਸਟ੍ਰੈਟਜੀ ਪਤਾ ਕੀ ਹੈ, ਜਦੋਂ 3 ਆਊਟ ਹੋ ਗਏ ਨੇ ਆਪਾਂ ਕੀ strategy ਹੈ? ਇੰਡੀਆ ਦੇ, ਸਾਡੀ ਟੀਮ ਜਿਹੜੀ ਨਾ ਰਿਲੈਕਸ ਹੋ ਜਾਂਦੀ ਹੈ, ਬਾਡੀ ਲੈਂਗੁਏਜ ਸੁੱਟ ਦਿੰਦੀ ਆ, ਹੱਲਾ ਗੁੱਲਾ ਨਹੀਂ ਕਰਦੀ, ਐਕਟੀਵਿਟੀ ਨਹੀਂ ਕਰਦੀ। ਏ ਕਮ ਆਨ ਹੈ ਸ਼ਬੀ ਇਹ ਉਹ ਕਰਨਾ ਚਾਹੀਦਾ ਵਾ। ਚਲੋ ਕੋਈ ਗੱਲ ਜੀ ਮੇਰੀ ਹੁਣ ਛੱਡ ਦਿਓ ਸਾਰੀਆਂ ਗੱਲਾਂ। ਹਾਂਜੀ ਹਾਂਜੀ ਮੇਰੇ ਕਿਟਕਿਆਂ ਦੀਆਂ ਗੱਲਾਂ ਸਾਨੂੰ ਰੈਡ ਕਰੋ। ਓਕੇ, ਮੈਂ ਵੀ ਇਹੀ ਕਹਿ ਰਿਹਾ। ਆਹੋ, ਮਤਲਬ ਗੱਲ ਇਹ ਕਰਨ ਦਾ ਮਕਸਦ ਇਹ ਹੈ ਕਿ ਠੀਕ 5 ਦਿਨਾਂ ਬਾਅਦ ਤੁਹਾਨੂੰ ਆਹ ਹੋਣੀ ਚਾਹੀਦੀ ਲੱਭ ਜੇ ਤੇ ਗੱਲ ਹੋਈ। ਹਾਂਜੀ ਉਹਨੂੰ ਵੀ ਇਹੀ ਕਹਿੰਦੇ। 5 ਦਿਨਾਂ ਬਾਅਦ ਕਿਉਂ? ਉਹਨਾਂ ਨੇ ਮੈਨੂੰ ਰਾਤੀ ਕਮਰੇ ਚ ਹੁਣੇ ਜਾ। ਨਹੀਂ ਮੈਂ ਭਲਾ ਕੀ ਕਹਿ ਰਿਹਾ ਮੈਂ ਕਹਿ ਰਿਹਾ ਉਸਤਾਦ ਜੀ, ਓਵਰ ਡਰੈਸਰ, ਓਵਰ ਕੌਨਫੀਡੈਂਸ ਮੈਂ ਨਹੀਂ ਵੇਖਣਾ। ਤੁਸੀਂ ਸਾਰਿਆਂ ਨੇ ਇਹ ਕਹਿਣਾ ਯਾਰ ਇਹਨੂੰ ਹੋਇਆ ਕੀ ਆ? ਇਹਨੇ ਕਿਹੜੇ ਕੱਪੜੇ ਪਾਏ। ਨਹੀਂ ਮੇਰੀ ਗੱਲ ਸੁਣ, ਇਹ ਪੁੱਤਰ ਉੱਥੇ ਹੁੰਦਾ ਵਾ ਜਿੱਥੇ ਫਿਰ ਤੁਹਾਡੀ ਸੁਸਾਇਟੀ ਵੀ ਚੇਂਜ ਹੋਵੇ। ਯੈਸ ਹੁਣ ਓਵਰ ਡਰੈਸਿੰਗ ਕਰਕੇ ਐਨਕ ਲਾ ਕੇ ਤੂੰ ਉਸੇ ਗਲੀ 'ਚ ਫਿਰਨਾ, ਮਾਰ ਜੁਗਤਾਂ ਤੇਰਾ ਬੇੜਾ ਗਰਕ ਕਰ ਦੇਣਾ। ਡਰੈਸਿੰਗ ਕਰਾਉਣਾ ਕੋਲੋਂ ਤੈਨੂੰ ਕਿਸੇ ਨੇ ਮੰਨਣਾ ਹੀ ਨਹੀਂ ਵੀ ਤੂੰ ਠੀਕ ਹੋਇਆ ਵਾ। ਅੱਜ ਤੁਸੀਂ ਵੇਖਣਾ, ਤੁਸੀਂ ਕਿਸੇ ਪੂਰੇ ਸਾਡੇ ਮਤਲਬ ਜਿੱਥੇ ਮੈਂ ਫਿਰਦਾ ਵਾਂ, ਕੋਈ ਬੰਦਾ ਮੈਨੂੰ ਜੁਗਤ ਨਹੀਂ ਮਾਰ ਗਿਆ। ਉਸਤਾਦ ਜੀ ਡਰੈਸਿੰਗ ਨੇ ਕੋਲੋਂ ਨਹੀਂ ਕਰਨੀ, ਦੱਸਣੇ ਪੈਂਟਾਂ ਇਤੀਆਂ ਖੁੱਲੀਆਂ ਨਿਕਲੀਆਂ, ਉਸ ਹਿਸਾਬ ਨਾਲ ਕਹਿਣ ਡਿਆ। ਕਿਹੜੀਆਂ ਪੈਠਾ ਦਾਤੀਆਂ ਹਾਂ ਗਏ ਹਾਂ ਮੈਂ ਤੈਨੂੰ ਲੜਦਾ ਪਿਓ ਲੱਗਣ ਡਿਆ ਇਸ ਟਾਈਮ। ਨਹੀਂ ਜਿਹੜਾ ਵੀ ਲੱਗਣਾ ਉਹ ਖਿਜਿਆ ਪਿਆ ਕੱਲ੍ਹ ਨੂੰ ਯਾਰ ਨਾ ਕੋਈ ਤਰੀਕਾ ਨਾਲ ਗੱਲ ਕਰਨਾ ਯਾਰ, ਹਰ ਗੱਲ ਚੇਦੇ ਚ ਨਹੀਂ ਨਾ ਪਾ ਹਾਂਜੀ ਬਾਕੀ ਅੱਖ ਕਾਤੋਂ ਮਾਰਦੇ ਆ ਤੁਸੀਂ ਇਹਨੂੰ। ਕਿੱਦਾਂ ਤੂੰ ਦੱਸ? ਉਸਤਾਦ ਜੀ ਬੁਖਾਰ ਹੋਇਆ ਹਲਕਾ ਓਏ ਹੋਇਆ, ਨਹੀਂ ਹੋਇਆ ਬੁਖਾਰ ਤੇਜ਼ ਹੋ ਜਾਣਾ ਇਹ ਮੇਰੇ ਕੋਲ ਖਾ ਲਓ। ਕੀ ਗੱਲ ਕਿ ਮੈਂ ਡਿਮਰ ਕਮਾਤਾ? ਨਹੀਂ ਮੈਨੂੰ ਲੱਗ ਭਾਜੀ ਬੁਖਾਰ ਯੂਨਸ ਨਾ ਹੋ ਜਵੇ, ਜਲਦੀ ਇਹਦਾ ਇਲਾਜ ਕਰਾਓ। ਕਹਿੰਦਾ ਤੇਜ਼ ਹੋ ਜਾਣਾ ਜੀ, ਮੇਰੇ ਕੋਲ ਲਿਖਾ ਲਓ। ਜੀ ਉਸਤਾਦ ਜੀ ਇੱਧਰ ਦੇਖਣਾ, ਮੈਨੂੰ ਨੈਸ਼ ਬੰਦਾ ਲਾ ਗਿਆ ਉੱਥੇ, ਮੇਰੀ ਦਿਹਾੜੀ ਘਟਾ ਲੱਗਣੀ ਸੀ, ਮੈਨੂੰ ਕਹਿੰਦੇ ਜਾ ਨੋਣੀ ਜਾ, ਕੋਈ ਗੱਲ ਨਹੀਂ, ਕੋਈ ਦੁਆ ਨਹੀਂ, ਕੋਈ ਗੱਲਬਾਤ ਨਹੀਂ। ਦੁਆ ਮੈਨੂੰ ਛੱਡ ਦੇ, ਤੈਨੂੰ ਉਧਰ ਸਿੱਧਾ ਉਮਰੇ ਤੇ ਭੇਜ ਦਿੰਦਾ, 10,000 ਰੁਪਏ ਤੈਨੂੰ ਬਣਨਾ ਸੀ। ਹੈ ਦੁਆ ਕਾਹੀ ਤੇ ਦਿੰਦਾ, ਉੱਥੇ ਪੂਰਾ ਸੰਗ ਲੈ ਕੇ ਉਹਦਾ ਬਾਲ ਦਾ ਮਾਜਦਾ ਦਾ ਵੀ ਇੱਥੇ ਬੱਚੇ ਦੀ ਦੁਆ ਕਰੋ। ਕਿਤੇ ਕੇਟੂਆ ਬੂਰ ਕਰਕੇ ਗਾਣਾ ਗਾਉਣਾ ਵੀ ਤੈਨੂੰ ਕਿਤੇ ਬਾਣੀ ਦਾ ਪ੍ਰੋਗਰਾਮ, ਢੋਲਕ ਵਾਲਾ ਕਿੱਡਾ ਮਾੜਾ ਖੰਡਾ ਵਾਲਾ ਢੋਲਕ ਵਾਲਾ ਸੀ ਜਿਹੜਾ ਚੌਕ 'ਚ ਮਿਲਿਆ, ਹੁਣ ਆਇਓ ਕਿੱਥੇ ਨਾ ਉਹ ਇਹਨੂੰ ਮਿਲਿਆ ਤਾਂ ਪੁੱਛਣਾ ਉਹਦੇ ਕੋਲ ਮਿੱਠਾ ਜੀ, ਮੈਂ ਕਿਹਾ ਬਹੁਤ ਦੂਰੋਂ ਹੀ ਆਉਂਦਾ ਕਰ। ਮੈਂ ਸੀਗਾ ਜਿਵੇਂ 70 ਦੀ ਲਾਈਟ ਵਿੰਗੀ ਹੁੰਦੀ ਆ। ਨਹੀਂ ਕੋਈ ਦੁਆ ਨਹੀਂ।
ਕੋਈ ਗੱਲਬਾਤ ਨਹੀਂ, ਐ ਵੀ ਬਸ ਕੋਈ ਸਹੀ ਨਾ ਕਿ ਵੀ ਯਾਰ ਨੋਨੀ ਜੀ ਮੈਂ ਕਹਿੰਦਾ ਪ੍ਰੋਗਰਾਮ ਸਿੰਗਿੰਗ ਸੁੰਗਿੰਗ ਇਹ ਉਹ ਯਾਰ ਮੈਨੂੰ ਇੱਕ ਮਿੰਟ, ਮੈਨੂੰ ਇਹ ਸਮਝ ਨਹੀਂ ਹੁੰਦੀ, ਤੈਨੂੰ ਉਸਤਾਦ ਨੇ ਕਿਹਾ ਕਿ ਯਾਰ ਨੋਨੀ ਤੈਨੂੰ ਪ੍ਰੋਗਰਾਮ ਮੈਂ ਲੈ ਕੇ ਦਿੰਦਾ, ਹਾਂ ਤੈਨੂੰ ਬੰਦੇ ਸੱਦਣਗੇ, ਤੈਨੂੰ ਅੱਛੇ ਤਰੀਕੇ ਨਾਲ ਰੀਜ਼ਨੇਬਲ ਸ਼ਹਿਰ ਦਾ ਤੈਨੂੰ ਸੁਣਨਗੇ। ਸ਼ਹਿਰ ਦਾ 50,000 ਸ਼ਹਿਰੋਂ ਬਾਹਰ ਲੱਖ। ਦੱਸ ਰਹੇ ਗੱਲ ਭਾਜੀ, ਮੇਰੇ ਕਾਗਜ਼ ਸੰਤਾ ਟੁੰਡੇ ਕੋ ਮਾਰ ਖਾਦੀ ਹੁੰਦੀ, ਠਹਿਰ ਜਾ ਇੱਕ ਮਿੰਟ। ਸਾਡੀ ਇਸ ਬੱਚੇ ਵੱਲ ਦੇਖਣਾ, ਇਹਦਾ ਮਾਟੇ ਵਰਗਾ ਮੂੰਹ ਆ, ਉਹ ਜਿਹੜਾ ਹੂਟੇ ਤੋਂ ਬਾਹਰ ਨਹੀਂ ਆਂਦਾ, ਲੰਮਾਟੇ ਮਾਟਾ ਉਹਦੇ ਵਰਗਾ ਮੂੰਹ ਆ। ਤੇ ਤੂੰ ਉਹ ਤੇ ਫੋਕਸ ਨਹੀਂ ਕੀਤਾ, ਠੀਕ ਆ? ਏਦਾਂ ਫਿੱਕੇ ਫਿੱਕੇ ਸ਼ੋਆਂ 'ਚ ਜਾ ਕੇ ਕਾਲੂ ਬਾਈ ਇੱਕ ਸੈਕਿੰਡ ਮੈਂ ਤੁਹਾਡੀ ਗੱਲ ਕੱਟੀ ਆ। ਉਸਤਾਦ ਜੀ ਇਹਦਾ ਕੋਈ ਇਦਾਂ ਨਹੀਂ ਲੱਗਦਾ ਜਿੱਦਾਂ ਭੰਗੂੜਾ ਉਤਰਨ ਡਿਆ। ਓਏ ਛੱਡ ਦੇ। ਹੁਣ ਤੂੰ ਇਹ ਵੇਖ, ਹੁਣ ਕਹਿੰਦਾ ਮੈਂ ਡਰੈਸਿੰਗ ਕਰਨੀ, ਉਸਤਾਦ ਜੀ ਤੁਸੀਂ ਰਾਤੀ ਡਰੈਸਿੰਗ ਦੇਖਣੀ ਸੀ, ਥੱਲੋਂ ਪਾਉਣ ਵਾਲੀ ਸ਼ਰਟ ਪਾਈ ਹੋਈ, ਜਿਹੜੀ ਕਿ ਥੱਲੋਂ ਗਰਮੀ 'ਚ ਪਾਈਦੀ ਵੀ ਯਾਰ ਭੱਜ ਕੇ ਪਾਣ ਫੜ ਲਿਆ ਮੈਂ ਆਈ ਸ਼ਰਟ ਪਾ ਜੰਨੇ ਆ, ਤੇ ਬੂਟ ਦੇਖਣੇ ਉਹ ਗੰਦੇ ਜਿਹੇ ਬੂਟ ਆ ਜਿਹੜੇ ਵਰਕਸ਼ਾਪ ਵਾਲਿਆਂ ਨੇ ਪਾਏ ਹੁੰਦੇ ਤੇਲ ਬਦਲਣ ਲੱਗੇ। ਹਾਂਜੀ ਉਹ ਬੂਟ ਸੀ ਕਿਤੇ ਪੈਂਟ 'ਚੋਂ ਟੂਸਟ ਮੱਕਾ ਇਸ ਕਿਸਮ ਦਾ ਉਹਨਾਂ ਤੇ ਕਿਥੋਂ ਪਤਾ ਕੀ ਗਾਣੇ ਦੇ ਪਿਓ ਨੇ ਸਾਫਾ ਇੱਥੇ ਰੱਖ ਕੇ ਨਹੀਂ ਗਾਣੇ ਸੁਣਿਆ, ਕਾ ਗਾ ਜੋ ਗਾਉਣਾ ਗਾ, ਉਹਨੇ ਜੱਗੇ ਦਾ ਕਿਹਾ ਜੁਗਨੀ ਜੋ ਸੁਣਿਆ ਸੁਣਾ ਕੇ ਓਕੇ ਕਰਕੇ ਹੋ ਗਿਆ। ਯਾਰ ਮੈਂ ਤਾਂ ਮਜੀਸ਼ੀਅਨ ਨੂੰ ਕਾਲ ਕਰਕੇ ਪੁੱਛਿਆ ਮੈਂ ਕਿ ਕੀ ਬਣਿਆ ਵਾ, ਹੁਣ ਮੈਚ ਵੀ ਚੱਲਣ ਡਿਆ ਨਾਲ ਸਿੰਗਿੰਗ, ਕਹਿੰਦਾ ਭਾਈ 71 ਦੇ 2 ਗਾਣੇ ਹੋ ਗਏ। ਉੱਥੇ ਇਹਨੇ ਅਲਾਪ ਲਾਇਆ, ਇੱਕ ਸਿਆਣਾ ਜਿਹਾ ਬੰਦਾ ਉੱਠ ਕੇ ਕਹਿੰਦਾ ਉਹ ਮੈਚ ਦੀ ਆਵਾਜ਼ ਚੁੱਕ ਦੋ। ਯਾਰ ਪਿੱਛੇ ਦਿਲ ਨੂੰ ਸਾੜ ਪੈ ਜਾਂਦਾ ਵਾ ਭਾਈ ਮਿੱਠੇ ਦੇ ਕਿ ਵੀ ਇਹ ਸੋ ਕਰਨ ਚਲਾ ਗਿਆ। ਨਾਲੇ ਪਤਾ ਕੀ ਤੂੰ ਇਹ ਵੇਖਿਆ ਕਰ, ਤੂੰ ਕਿਹਦੇ ਨਾਲ ਅਟੈਚ, ਤੂੰ ਆਪਣੀ ਡਰੈਸਿੰਗ ਨੂੰ ਦੇਖਿਆ ਕਰ ਯਾਰ, ਤੂੰ ਅਟੈਚ ਕਿੰਨਾ ਨਾਲ ਆ। ਸਾਡੀ ਵੀ ਨਿਗਾਹ ਤੇ ਤੂੰ ਕਿਸੇ ਨੇ ਪਛਾਣ ਲਿਆ, ਮਾਲਕਾਂ ਨੂੰ ਵੀ ਹਾਨੋ ਗਰਾਊਂਡ ਆ ਵਾ, ਹਾਂਜੀ। ਉਸਤਾਦ ਜੀ ਨੇ ਅਟੈਚ ਆ, ਉਸਤਾਦ ਜੀ ਨੇ ਪ੍ਰੋਗਰਾਮ ਫੜ ਕੇ ਤੇ ਤੂੰ ਕਿਹੜਾ ਸ਼ਰਾਦ ਨਾ ਆ ਕੱਲਾ ਹੀ ਤੁਰ ਪੰਨਾ, ਹਾਂ ਜੁੱਤੀ ਕਮਲਾ ਵੀ ਹਦਾਇਤ ਲਾਉਣਾ ਚਾਹੀਦਾ ਵਾ। ਯਸ, ਏਦਾਂ ਹੀ ਉਸਤਾਦ ਜੀ ਨੇ ਹਾਲਤ ਬਦਲ ਦੇਣੀ ਸੀ, ਲੇਕਿਨ ਉਹਨੇ ਇੰਟਰਸਟ ਹੀ ਨਹੀਂ ਲਿਆ। ਖੁਦ ਨਹੀਂ ਚਾਹਤਾ ਭਾਈ। ਉਹ ਆਪ ਉਧਰੇ ਆ ਭਾਜੀ। ਆ ਹੁਣ ਮੈਨੂੰ ਐਡ ਦੀ ਆਫਰ ਆਈ ਸਾਰੀ, ਕਹਿਣ ਕਹੂੰਗੇ ਮੈਂ ਕਿਹਾ ਭਾਜੀ ਮੈਂ ਨਹੀਂ ਕਰ ਸਕਦਾ, ਤੁਸੀਂ ਮੈਂ ਸਲਮਾਨ ਸਾਹਿਬ ਦਾ ਨੰਬਰ ਦੇ ਦਿੰਦਾ, ਉਹਨਾਂ ਨਾਲ ਗੱਲ ਕਰੋ, ਉਸਤਾਦ ਜੀ ਨਾਲ ਗੱਲ ਕਰੋ, ਉਹ ਭੇਜਣਗੇ ਤੇ ਮੈਂ ਆ ਜਾਊਂਗਾ। ਉਹ ਮੈਨੂੰ ਕਹਿ ਰਹੇ ਸੀ ਡਿਮਾਂਡ 10 ਪੈਸੇ 10, ਸਾਡੀ ਇੱਕ ਬ੍ਰਾਂਡ ਆ ਉਹ ਲਾਂਚ ਕਰਨਾ, ਉਹ ਟੀਵੀ ਤੇ ਐਡੀ ਮਸ਼ਹੂਰੀ ਚੱਲਣੀ। ਨਹੀਂ ਕੀ ਆ ਕਾਦੀ ਹੈ ਕੋਈ ਉਹਨਾਂ ਨੇ ਕੋਈ ਸਰਫ ਟੈਪ ਕੋਈ ਪੱਤੀ ਟੈਪ ਨਹੀਂ ਸਰਫ ਨਹੀਂ ਕੁੱਤੇ ਦਾ ਬਿਸਕਟ ਆ ਜੀ, ਉਹਦੀ ਦੇਣੀ ਆ। ਉਹ ਇੱਕ ਦਿਨ ਠਹਿਰ ਜਾ, ਉਹ ਨਹੀਂ ਉਹ ਭਰਾਵਾ ਨਾਲ ਸ਼ਾਇਦ ਉਹ ਆਪਣੇ ਤੇ ਹੀ ਸਮਝੀ ਹੋਈ। ਅੱਛਾ ਨੇ ਖਾ ਕੇ ਕੀ ਦੱਸਣਾ, ਇਹਦਾ ਸ਼ੇਅਰ ਕਰਿਆ ਕੁੱਤੋਂ ਤਿਆਰ ਕਰੇ ਆਪਣੇ ਕੁੱਤੇ। ਨਹੀਂ ਉਸਤਾਦ ਜੀ ਮੈਂ ਉਹਨਾਂ ਨੂੰ ਜੈਨੂਇਨ ਕਿਹਾ, ਉਹਨਾਂ ਨੇ ਕਿਹਾ ਤੂੰ ਪੈਸੇ ਦੱਸ, ਤੇਰੀ ਡਿਮਾਂਡ ਕਿੰਨੀ ਹੈ, ਕਿੰਨੇ ਪੈਸੇ ਲੈਣੇ। ਮੈਂ ਕਿਹਾ ਮੈਨੂੰ ਪਤਾ ਹੀ ਨਹੀਂ, ਮੈਨੂੰ ਨਹੀਂ ਪਤਾ। ਮੈਂ ਕਿਹਾ ਉਧਰ ਮੇਲ ਕਰੋ। ਮਸ਼ਹੂਰੀ ਨਹੀਂ ਚਾਹੀ ਹੈ ਪਹਿਲੇ ਕੋ ਸੀ। ਕੌਣ ਸੀ ਜਨਾ ਇੱਕ ਦਿਨ ਗਿਆ, ਉਹਨਾਂ ਨੇ ਸਾਰੀ ਦਿਹਾੜੀ ਲਾ ਕੇ ਰਾਤ ਨੂੰ ਜੁੱਤੀਆਂ ਮਾਰ ਹਰ ਟੇਕ ਦੇ ਸੌਰੀ ਕੀ ਮਤਲਬ ਕੀ ਮਸਲਾ ਇਹ ਮਾਰੇ। ਫਿਰ ਉਹਨਾਂ ਨੇ ਕਿਹਾ ਪਹਿਲੇ ਤੂੰ ਕਹਿ ਇਹ ਤੂੰ ਕਹਿ ਲਈ ਕੌਣ ਸੀ ਜਨਾਬ। ਫਿਰ ਉਹਨੇ ਕਿਹਾ ਚਾਹੀਏ ਕਹਿੰਦਾ ਨਹੀਂ ਉਸਤਾਦ ਜੀ ਮੈਂ ਉਹਨਾਂ ਨੂੰ ਸਿੱਧਾ ਕਿਹਾ, ਇਹਦੀ ਇੱਕ ਮਸ਼ਹੂਰੀ ਉਸਤਾਦ ਜੀ ਵਾਇਰਲ ਹੋ ਗਈ, ਕਿਹੜੀ ਤੇ ਲੋਕੀ ਗੱਲਾਂ ਕਰਨ ਦੇ ਉਹ ਸਹੇਲ ਬੜੈਚ ਦੀ ਮਸ਼ਹੂਰੀ ਹੈ ਜੀ। ਤਾਂ ਵੀ ਨਹੀਂ ਸੁੱਕੀ ਫੇਰ ਮਸ਼ਹੂਰੀ ਕੋਈ ਨਹੀਂ, ਸਿਰਫ ਯਤੀਮ ਦੀ ਐਡ ਬਣਾਉਣੀ ਆ, ਉਹਨੂੰ ਬੱਚਾ ਕਰਕੇ ਇੱਕ ਬੰਦੇ ਨੇ ਤੇ ਹੱਥ ਫੇਰਨਾ, ਯਤੀਮ ਕੀ ਪਰਖਵਾਲ ਕਰੇ, ਯਤੀਮ ਬਣਾਉਣਾ। ਇਹਨੇ ਜਰਮਨ ਸ਼ੈਫਰਡ ਦੀ ਮਸ਼ਹੂਰੀ ਦੇਣੀ ਹੈ, ਪਹਿਲਾ ਆਊਟ, ਦੂਸਰਾ ਤੀਸਰਾ ਉਸਤਾਦ ਜੀ ਉਹਨਾਂ ਨੂੰ ਪਹਿਲਾ ਕਹੇ ਵਾਓ, ਦੂਸਰਾ ਵਾਓ। ਉਸਤਾਦ ਜੀ ਤੁਸੀਂ ਹੁਣ ਮੈਨੂੰ ਦੱਸਣਾ ਹੈ ਕਿ ਉਹਨਾਂ ਨੂੰ ਕਿੰਨੇ ਪੈਸੇ ਦੀ ਆਵਾਜ਼ ਉਸਤਾਦ ਜੀ ਇਹਨਾਂ ਨੇ ਖੰਡੇ ਦੀ ਆਵਾਜ਼ ਕੱਢ ਗਏ, ਯਾਰ ਤੁਸੀਂ ਹੰਨੂ ਹੀ ਹੋ, ਮੈਂ ਪਹਿਲੇ ਐਸਾ ਥਾ। ਬਾਅਦ ਜੋ ਕਿ ਡਾਕਟਰ ਦਾ ਦੱਸ ਦੇ। ਬਾਅਦ ਚ ਠੀਕ ਹੋਇਆ। ਨਹੀਂ ਇਹਨੇ ਫੁੱਲ ਜਿਹਾ ਫੜ ਕੇ ਨਾ ਬਾਦਸ਼ਾਹ ਦਾ ਲਿਬਾਸ ਪਾ ਕੇ ਛਾਤੀ ਉੱਪਰ ਖਲੋ ਕੇ ਮੇਰਾ ਸੁਲਤਾਨ। ਪਰ ਹਾਲ ਤੁਹਾਨੂੰ ਮੇਲ ਆਉਣੀ ਹੈ ਮੇਰਾ ਸੁਲਤਾਨ। ਤਾਂ ਜੀ ਇਹੋ ਜਿਹਾ ਕੁੱਤਾ ਬੋਰੇ ਚ ਮੂੰਹ ਪਾ ਕੇ ਧਾਗੇ ਫਸਾ ਕੇ ਬੈਠਾ ਸੀ। ਆਓ ਇਹਨੇ ਖੋਤੇ ਵਾਲੀ ਕੀ ਗੱਲ ਕੀਤੀ। ਵੱਡੀ ਗੱਲ ਹੋ ਗਿਆ ਜੋ ਉਹ ਮੈਂ ਕਿਹਾ ਖੋਤਾ ਪਲੇਟਾਂ ਦੇ ਤੁਹਾਨੂੰ ਕਹਿੰਦਾ ਮੈਂ ਲੱਤਾਂ ਤੇ ਚੜਾਂ ਮੈਂ ਤੇਰੀਆਂ ਲੱਤਾਂ ਤੇ ਚੜ ਜਾ। ਨਹੀਂ ਦੇਖੋ ਖੋਤਾ ਲਿਟਣ ਦੇ ਤੇ ਕਹਿੰਦਾ ਮੈਂ ਲੱਤਾਂ ਤੇ ਚੜਾ। ਖੋਤਾ ਲੀਟਰ ਦੇ ਉਹਦੇ ਲਾਗੇ ਸ਼ੀਸ਼ੀ ਖੜਕਾਈ ਆ। ਕਿਹਾ ਉਹਦੇ ਲਾਗੇ ਸ਼ੀਸ਼ੇ ਆਵਾਜ਼ ਮਾਰੇਗਾ ਮੈਨੂੰ। ਸਾਡੀ ਨੋਣੀ ਨੇ ਫੇਰ ਭਾਈ ਮੈਚ ਵਾਲੇ ਦਿਨ ਸ਼ੋਅ ਫੜ ਲਿਆ, ਮੂਵੀਸ਼ਨ ਪੈਟ ਕਰਕੇ ਆਉਂਦੇ। ਆਹ ਵੀ ਸਹੀ ਗੱਲ ਆ ਵੀ ਉੱਤੇ ਉਹਨਾਂ ਨੇ ਮੈਚ ਵੀ ਵੇਖਣਾ, ਇੱਥੇ ਮਿਊਜ਼ੀਸ਼ੀਅਨਾਂ ਨੇ ਕੀਪਰ ਵੀ ਚੁੱਕੀ ਤੇ ਪੈਡ ਵੀ ਕੀਤੇ। ਯਾਰ ਤਬਲੇ ਵਾਲਾ ਹੈਲਮਟ ਪਾ ਕੇ ਵਜਾਉਣ ਡਿਆ। ਬਾਹਰ ਆਇਆ ਤੇ ਸ਼ਾਦੀ ਹਾਲ ਚ ਬੰਦੇ ਨੇ ਪੁੱਛਿਆ ਕੀ ਹੋ ਰਿਹਾ ਅੰਦਰ, ਉਹਨੇ ਕਿਹਾ ਭਾਈ 3 ਗਾਣਿਆਂ ਤੇ 2 ਆਊਟ ਆ। ਨਹੀਂ ਉਸਤਾਦ ਜੀ ਹੁਣ ਤੁਹਾਨੂੰ ਉਹਦੀ ਆਉਣੀ ਆ ਮੇਲ, ਉਹਨਾਂ ਨੇ ਮੇਰੇ ਕੋਲ ਨਾ ਪੇਮੈਂਟ ਪੁੱਛਣੀ ਤੁਹਾਡੀ। ਉਹਨਾਂ ਨੇ ਮਸ਼ਹੂਰੀ ਦਿੱਤੀ ਉਹਨੇ, ਉਹਨੇ ਮਸ਼ਹੂਰੀ ਦਿੱਤੀ ਤੇ ਉਹਨੇ ਕਿਹਾ ਤੂੰ ਆਹ ਗੱਲ ਕਹਿਣੀ ਤਾਂ ਜਗਨ ਅੰਮਾ ਤੱਲੋ ਮੈਂ ਪਕਾਉ।
ਤਾਂ ਜੀ ਉਹਨਾਂ ਨੇ ਕਿਹਾ ਕਿ ਪੂਰੀ ਟੀਮ ਚੋਂ ਨਾ ਇਹ ਕੈਮਰਾ ਫੇਸ ਜਿਹੜਾ ਵਾ ਉਹ ਤੇਰਾ, ਆਰਟਿਸਟ ਲੁੱਕ ਤੇਰੇ ਚ ਹੁੰਦੀ ਆ, ਡਰੈਸਿੰਗ ਦੇ ਹਵਾਲੇ ਨਾਲ, ਹਰ ਚੀਜ਼ ਦੇ ਨਾਲ, ਕਟਿੰਗ ਸ਼ੇਪ ਇਹ ਉਹ ਤੂੰ ਮੇਨਟੇਨੈਂਸ ਦੇ ਨਾਲ। ਕਹਿੰਦੇ ਤੂੰ ਪੈਸੇ ਦੱਸ। ਮੈਂ ਕਿਹਾ ਤੁਸੀਂ ਉਹਨਾਂ ਨੂੰ ਪੁੱਛੋ, ਉਹਨਾਂ ਨੇ ਮੈਨੂੰ ਭੇਜਣਾ ਵਾ, ਮੈਂ ਡਾਇਰੈਕਟ। ਹਾਂ ਓਕੇ। ਕਹਿੰਦੇ ਅੱਛੀ ਐਡਸ ਅਸੀਂ ਤੁਹਾਡੀ ਬਣਵਾਵਾਂਗੇ ਬ੍ਰਾਂਡ ਤੋਂ। ਉਸ ਤੋਂ ਬਾਅਦ ਕਹਿੰਦੇ ਤੁਹਾਡੀਆਂ ਫਲੈਕਸਾਂ ਛਪਣਗੀਆਂ ਪੂਰੇ ਫੈਸਲਾਬਾਦ, ਲਾਹੌਰ ਤੇ ਕਰਾਚੀ। ਇੱਥੇ ਤੁਹਾਡੇ ਉਹ ਵੱਡੇ ਵੱਡੇ ਬੈਨਰ ਲੱਗਣਗੇ ਸੜਕਾਂ ਤੇ, ਰੋਡਾਂ ਤੇ, SMD ਸ਼ੀਟਾਂ ਦੇ ਸਾਜੇ ਉਹ ਚੱਲਣੀ ਆ ਮੇਰੀ ਐਡ। ਧੋਨੀ ਦੇ ਵੀ ਆ ਰਹੀ ਐਡ ਹੈ ਨਾ, ਇਹਦੇ ਸਿੰਗਰ ਨੇ ਇੱਕ ਹੱਥ ਮਾਈਕ ਫੜਿਆ, ਦੂਜੇ 'ਚ ਬੱਲਾ ਚੁੱਕਿਆ। ਤਾਂ ਜੀ ਤਾਰੀ ਵਾਲੇ ਗਲਵਸ ਪਾ ਕੇ ਕਰੇ। ਵਾਲਾ ਦੇ ਪੋਜੀਸ਼ਨ ਪਿੱਛੇ ਕ੍ਰਿਕਟ ਵਾਲੇ ਗਲਵਸ ਪਾ ਕੇ ਤਾੜੀ ਮਾਰ। ਤਾਂ ਜੀ ਉਹ ਜਿਹੜਾ ਛਣਕਣਾ ਜਿਹਾ ਵੀ ਜਾਂਦਾ, ਉਹਨੇ ਕੋਣੀ ਪਾਈ। ਖਾਈ ਇਹਨੇ ਝੰਗ ਬਾਜ਼ਾਰ ਇੱਥੇ ਮੂੰਗਫਲੀ ਥੱਲੇ ਡਿੱਗਦੀ, ਉੱਥੇ ਐਡ ਕਰਿਆ ਕਰੇ, ਜੰਗ ਬਾਜ਼ਾਰ ਛੋਟੀ ਨਹਿਰ ਸੇ ਮੂੰਗਫਲੀ ਉਠਾਏ और बच्चों को खिलाए। ਯਾਰ ਮਿੱਠੇ ਕਦੀ ਇਦਾਂ ਦੀ ਐਡਾਂ ਇਹਦੀ ਐਡ ਦਾ ਕਿਹਨੂੰ ਫਾਇਦਾ ਹੋਏਗਾ ਮਿੱਠੇ? ਲੈ ਤਾਂ ਜੀ ਮੈਰ ਵਗੈਰਾ ਕੁੱਤਾ ਹੁੰਦਾ, ਉਤਲੇ ਵੋਕਲ ਤੇ ਨਾ ਭੌਂਕ ਕੇ ਬਾਅਦ ਚ ਗਲਾ ਖਾਂਦਾ। ਉਹ ਯਾਰ ਤਾਂ ਥੋੜੀ ਬਾਤ ਕੱਟ ਲਾ। ਉਤਲੇ ਵੋਕਲ ਤੇ ਡਾਇਰੈਕਟ ਉਤਲੇ ਸੁਰ ਤੇ ਸਾਥ ਨੇ ਮਾੜਾ ਜਿਹਾ ਇਹਨੂੰ ਬੋਲਤਾ ਤੇ ਗਾਣਾ ਗਾਉਂਦਾ ਫਿਰ, ਅੱਜ ਕੱਲ ਦੇ ਲੋਕ ਜਾਲੀ ਜ਼ਮਾਨਾ ਜਾਲੀ ਮਾਤ। ਭੂਮੀਆਂ ਦੇ ਗਾਣੇ ਗਾਈ ਜਾਂਦਾ ਬੜੇ, ਉਹਨੂੰ ਕੀ ਪਤਾ ਭੂਮੀਆਂ ਦਾ। ਅੱਜ 5 ਦਿਨਾਂ ਬਾਅਦ ਮੈਂ ਉਹ ਪੈਂਟਾਂ ਪਾਉਣੀਆਂ ਜਿਹੜੀਆਂ ਤੁਸੀਂ ਦੇਖ ਕੇ ਕਹਿਣਾ ਓ ਯਾਰ ਇਹ ਤਾਂ ਮੁਦੱਸਰ ਨੂੰ ਪਾਈ ਦੇਖੀ। ਆਪ ਤੁਸੀਂ ਵਾਕੇ ਉਸਤਾਦ ਜੀ ਤੁਸੀਂ ਉਹਨਾਂ ਨਾਲ ਡੀਲ ਡਨ ਕਰੋ, ਮੇਰੀਆਂ ਮਸ਼ਹੂਰੀਆਂ ਹੁੰਦੀਆਂ ਦੇਖਿਓ YouTube ਤੇ Facebook ਤੇ। ਇਹਨੇ ਨਾ ਕਿਤੇ ਪੈਂਟਾਂ ਦਰਜੀ ਨੂੰ ਦੇਤੀਆਂ, ਉਹਨੇ ਇਹਨੂੰ 5 ਦਿਨ ਦਾ ਟਾਈਮ ਦਿੱਤਾ। ਉਹਨੇ ਕਹਿੰਦੀ ਵੇਸਟ ਵੀ ਛੋਟੀ ਕਰ ਦੇ, ਇਹਦੀ ਲੈਂਥ ਵੀ ਛੋਟੀ ਕਰ ਦੇ, ਨੈਰੋ ਵੀ ਕਰਦੇ। ਨਹੀਂ ਤੇ ਉਹਨੂੰ ਪਤਾ ਵਾ ਵੀ ਹੁਣ ਥੱਲੇ ਉਹ ਤੇ ਖੁੱਲੀਆਂ ਨੇ ਤੇ ਆ ਕੇ ਕਹਾਣੀ ਪਾ ਰਿਹਾ ਕਿ ਮੈਂ ਖੁੱਲੀ ਪੈਂਟਾਂ ਸ਼ੁਰੂ ਕਰ ਦੇਣੀਆਂ ਹੁਣ ਇੰਨੇ ਦਿਨ ਪਹਿਲੇ ਹੁੰਦਾ ਤਾਂ ਨਹੀਂ ਉਹਨੇ ਇੱਕ ਆਪਣਾ ਮੋਟੋ ਬਣਾਇਆ ਉਸਤਾਦ ਤਾਂ ਜੀ ਐਨਕ ਨਹੀਂ ਲਾਉਣੀ। ਤੁਸੀਂ ਕਹਿਣਾ ਵਾ ਯਾਰ ਨੋਨੀ ਰਾਤ ਹੋ ਗਈ ਹੁਣ ਤੇ ਲਾ ਦੇ। ਕੀ ਗੱਲ ਡਾਕਟਰ ਨੇ ਮੋਤੀਆ ਦੱਸਿਆ ਵਾ, ਇਹਨੇ ਕਿਉਂ ਨਹੀਂ ਲਾਉਣੀ? ਇਹਨੇ ਕਰਾਉਣਾ ਆਪਰੇਸ਼ਨ ਦੋਵਾਂ ਅੱਖਾਂ ਦਾ, ਉਹ ਤਾਂ ਉਹਨਾਂ ਨੇ ਪੱਕੀ ਲਾ ਕੇ ਦੇਣੀ ਆ ਵੀ ਇਹ ਲਾਉਣੀ ਨਹੀਂ 2-3 ਮਹੀਨੇ। ਯਾਰ ਤੂੰ ਆਪ ਹਿਸਾਬ ਲਾ, ਐਡ ਬੁੱਕ ਕਰਨ ਜਾਵੇ ਤੇ ਉਹਨੂੰ ਸਮਝ ਆਊਗੀ ਵੀ ਕੀ ਕਹਿਣ ਡਿਆ। ਕੀ ਕਰਾਉਂਦਾ ਜੀ ਉਹਨਾਂ ਨੇ ਟੂਨ ਟੈਪੋਂ ਦੀ ਵਜ੍ਹਾ ਤੋਂ ਤੇ ਮੈਨੂੰ ਸਿਲੈਕਟ ਕੀਤਾ। ਹਾਂ ਬਿਲਕੁਲ ਸਹੀ। ਉਹਨਾਂ ਨੇ ਕਿਹਾ ਤੇਰਾ ਪੈਸੇ ਵੀ ਦੇਣਗੇ। ਪੈਸੇ ਜੀ ਉਹ ਤੇ ਤੁਸੀਂ ਉਹ ਤਰਲੇ ਕਰਨ ਦੇ ਵੀ ਕਿੰਨੇ ਪੈਸੇ ਲੈਣੇ ਆ? ਜਿਹਦੇ ਇਹਨੇ ਐਡ ਦੇਣੀ ਉਹਨਾਂ ਨੇ ਪੈਸੇ ਨਹੀਂ ਦੇਣੇ। ਖੋਤੇ ਤੇ ਬੋਲੇ ਚ ਉਂਗਲ ਦੇ ਕੇ ਤੇ ਆ ਬੜਕਾ ਮਾਰਦਾ। ਐਡਾ ਬੇਵਕੂਫਾ, ਉਹ ਕਰੇਨ ਵਾਲਾ ਹੱਥ ਨਹੀਂ ਹੁੰਦਾ ਉਸਤਾਦ ਜੀ। ਆਹੋ ਕੋਈ ਯਤੀਮ ਦੇ ਸਿਰ ਤੇ ਰੱਖ ਕੇ ਕਹਿੰਦੇ ਆ ਅਸੀਂ ਤੇਰੇ ਨਾਲ ਆ, ਟੈਨਸ਼ਨ ਨਹੀਂ ਲੈਣੀ। ਆ ਜੀ ਮੰਗਦੇ ਨੇ ਉਹ ਕ੍ਰੇਨ ਲੈ ਲਈ ਹੱਥ ਵਾਲੀ, ਤੇ ਉਹੀ ਲੋਕਾਂ ਦੀਆਂ ਦੁਕਾਨਾਂ ਕੋ ਨੰਗਣ। ਉਹ ਇੰਜ ਕਰਕੇ ਪੂਰਾ ਸਵੇਰ ਨੂੰ ਰੌਣ ਲਾ ਦਿਓ। ਹਾਂ ਲੋਕੀ 40 ਫੁੱਟ ਦੂਰੋਂ ਠੀਪਾਂ ਸਿੱਟਦੇ ਤੇ ਸਿੱਧਾ ਗ੍ਰੇਨ ਦੇ ਹੱਥ। ਨਹੀਂ ਹੱਥ ਵਾਲੀ ਕਰੇਨ ਲੈ ਕੇ ਜਾਣ ਡਿਆ, ਅੱਗੇ ਕਿਤੇ ਰਸ਼ ਸੀਗਾ, ਕਚੀਚੀ ਆਉਣ ਡਈ ਆਪਣੇ ਆਪ ਨੂੰ, ਤੇ ਕਰੇਨ ਦਾ ਹੀ ਮੁੱਕਾ ਬਣਾਉਣ ਡਿਆ ਨਹੀਂ ਕਰ। ਯਾਰ ਇੱਕ ਪਤਾ ਕਿ ਸੌ ਦਿੱਤਾ ਤੇ ਕਰੇਨ ਹੱਥ ਨੇ ਕਰਾਉਣਾ, ਖਿਆਲ ਹੋਏ ਭਾਜੀ। 2 ਕਰੇਨਾਂ ਦੇ ਪੰਜੇ ਜੋੜ ਕੇ ਦਿਲ ਬਣਾਉਂਦੇ। ਖੁੱਲੀਆਂ ਪੈਂਟਾਂ, ਖੁੱਲੀਆਂ ਸ਼ਰਟਾਂ, ਸਟਾਈਲੋ ਲੈਣਾ ਲੂਣਾ ਇਹ ਉਹ ਤੁਸੀਂ ਕਹਿਣਾ ਐਨਕਾਂ ਨਹੀਂ ਲਾਉਣੀਆਂ। ਨਹੀਂ ਮੈਂ ਸਮਝ ਗਿਆ। ਲਓ ਜੀ, ਜਿਹੜੀਆਂ ਉਹਨੇ ਸ਼ਰਟਾਂ ਦਿੱਤੀਆਂ ਨੇ ਨਾ ਇਹਨੂੰ, ਹਾਂਜੀ ਉਹਨਾਂ ਦੇ ਡਿਜ਼ਾਈਨ ਮੈਂ ਤੁਹਾਨੂੰ ਹੁਣੇ ਦੱਸਦਾ ਕਿਹੜੇ ਨੇ। ਅੱਛਾ ਨੋਨੀ, ਕਿੱਦਾਂ ਦੀ ਸ਼ਰਟ ਪਾਉਣੀ ਤੂੰ? ਮਤਲਬ ਤੇਰਾ ਕੀ ਡਿਜ਼ਾਈਨ ਹੈ? ਉਸਤਾਦ ਜੀ ਐਡੇ ਐਡੇ ਬਾਜ਼ੂ ਓਕੇ, ਖੁੱਲੀ ਡੁੱਲੀ ਹੋਵੇ, ਮੈਂ ਐਨ ਚਾਹਾਂ ਡਿਜ਼ਾਈਨ ਲੈਣਾ ਵਾਲੇ ਹੋਣ। ਹੁਣ ਦੱਸੋ ਵੀ ਤੈਨੂੰ ਪਹਿਲੇ ਕੀ ਪਤਾ ਕਿ ਕਿਹੜੀ ਸ਼ਰਟ ਤੋਂ ਪਾਉਣੀ ਆ? ਇਹ ਦਰਿਆ ਦਿਲੀ ਹੋਈ ਆ। ਜਦੋਂ ਮੈਂ ਪੈਂਟ ਪਾ ਕੇ ਆਣਾ ਤੁਸੀਂ ਕਹਿਣਾ ਯਾਰ ਇਹ ਪਾਈ ਦੇਖੀ ਕਿਸੇ ਦੇ। ਯਾਰ ਆ ਕਿਉਂ ਪਾਈ ਯਾਰ ਆ ਕਿਹੜਾ। ਅੱਛਾ ਪੈਂਟ ਪਾ ਲਈ, ਓਕੇ ਸ਼ਰਟ ਪਾ ਲਈ, ਹਾਂਜੀ ਬੈਲਟ ਲਾ ਲਈ, ਹਾਂਜੀ। ਸ਼ੂਜ਼, ਬੂਟ ਉਹ 3 ਰੰਗੀ ਜਿਹੜੇ ਤੁਸੀਂ ਦੁਬਈ ਲਏ ਹੋਏ। ਉਹ ਤਾਂ ਜਾਣੇ ਉਹ ਤਾਂ ਹੋਣੇ ਆ ਹਜੇ। ਅੱਛਾ ਉਹ ਤਾਂ ਤੇ ਨਜ਼ਰ ਵੀ ਆ ਯਾਰ ਉਸਤਾਦ ਜੀ। ਪਹਿਲੀ ਸ਼ੋਅ ਕਰਾਤਾ ਵਾ ਯਾਰ। ਤੈਨੂੰ ਕੀ ਗੱਲ ਦੱਸਾਂ, ਉਹ ਤੈਨੂੰ ਕਿੱਦਾਂ ਪਤਾ ਵੀ ਉਹ 3 ਰੰਗੀ ਤੇਰੇ ਤੂੰ ਹੀ ਮੰਨ ਲਿਆ? ਉਸਤਾਦ ਜੀ ਤੁਸੀਂ ਉਹ ਦਿਖਾਏ ਮੈਨੂੰ ਮੈਂ ਵੀ ਨਾਲ ਹੀ ਬੈਠਾ ਸੀ। ਤੇ ਤੂੰ ਮੱਲੇ ਨਹੀਂ ਨਾ। ਮੇਰੀ ਆਪਣੀ ਆਦਤ ਆ, ਮੈਂ ਨਹੀਂ ਕਿਹਾ ਤੂੰ ਉਹ ਹੋਵੇ ਯਾਰ ਨਾਲ। ਇੱਥੇ ਕਿੰਨੇ ਬੂਟ ਤੁਰੇ ਫਿਰਦੇ ਜਿਹੜੇ ਉਸਤਾਦ ਜੀ ਜ਼ੇਨ ਚੋਂ ਨਿਕਲ ਗਏ ਆ। ਕਈਆਂ ਬੰਦੇ ਨੇ ਪਾ ਕੇ ਬੰਦੇ ਵੀ ਨਿਕਲ ਗਏ ਆ, ਹਾਂਜੀ ਤੇ ਤੁਸੀਂ ਵੀ ਪਾ ਕੇ ਨਿਕਲ ਜਾਓ। ਨਹੀਂ ਉਸਤਾਦ ਜੀ ਉਹ ਬੂਟ ਪਾਉਣੇ ਨਹੀਂ, ਬੂਟ ਦੇਣੇ ਤੇ ਮੈਨੂੰ ਹੁਣੀ ਜਵਾਬ ਦੇ ਦਿਓ, ਮੈਂ ਉਹ ਬੂਟਾਂ ਵੀ ਕਰੇਂਜ ਕਰਾਂ। ਤੂੰ ਬੂਟਾਂ ਦੀ ਗੱਲ ਕਰਨ ਡਿਆ, ਤੈਨੂੰ ਟੋਟਲ ਜਵਾਬ ਦੇਣ ਫਿਰਨ। ਨੋਨੀ ਤੇਰਾ ਮਿਆਰੇ ਜ਼ਿੰਦਗੀ ਬੁਲੰਦ ਹੋਣ ਵਾਲਾ ਵਾ। ਉਸਤਾਦ ਜੀ ਕੋਲ ਰਹਿ, ਉਹਨਾਂ ਦੇ ਕੋਲ ਸੈੱਟ ਹੋ ਜਾਏ। ਨਹੀਂ ਮੈਂ ਇੱਥੇ ਹੀ ਆ, ਮੈਂ ਨਹੀਂ ਜਾਨ ਛੱਡਣੀ ਹੁਣ ਉਸਤਾਦ ਜੀ। ਮੇਰੇ ਕੋ ਤੁਸੀਂ ਕਹਿਣਾ ਕਿ ਯਾਰ ਨੋਨੀ ਪੁੱਤ ਹੁਣ ਜ਼ਰਾ ਕਦੀ ਘਰੋਂ ਵੀ ਚੱਕਰ ਲਾਇਆ ਇੱਕ ਅੱਧਾ। ਮੀਟੇ ਅੱਛਾ ਨਹੀਂ ਰਗਾ ਲੱਗਦਾ। ਤੇਰਾ ਮੀਟੇ
ਇੱਕ ਮਰੇ ਜੀਤੇ ਤੋਂ ਬਾਅਦ ਨਹੀਂ ਆਉਂਦਾ ਜੀਤੇ ਮੀਟਿੰਗ। ਇੱਕ ਮਰੇ ਡੱਡੂ ਨਾਲ ਬੇਸ ਲਾਉਂਦੇ। ਓਏ ਬਸ ਕਰਦੇ ਡੱਡੂ ਦੀ ਜਾਨ ਚ ਆਓ ਆਓ ਟੱਟੂ ਨੂੰ ਫੜ ਕੇ ਟੱਟੂ ਸਾਜੀ ਮੈਂ ਇੰਨੀ ਤੇਜ਼ ਮੇਕਅਪ ਕਰਨ ਡਿਆ ਲੋਕੀ ਸਮਝਦੇ ਨੇ ਪਤਾ ਨਹੀਂ ਹੈਲੀਕਾਪਟਰ ਜਾਣ ਡਿਆ ਨਹੀਂ ਆ ਸਹੀ ਮਰੇ ਜੀ ਦੇ ਟੱਟੂ ਨਾ ਕਰਨ ਦਿਆ ਜੀ ਦੇ ਟੱਟੂ ਨਾ ਕਰਨ ਦਾ ਹੱਥੋਂ ਡਿੱਗਾ ਕਹਿੰਦਾ ਉਹ ਮੇਰਾ ਪਫ ਫੜ ਹੋਏ ਇੱਕ ਫਨ ਵਾਲਾ ਸੱਪ ਫੜ ਕੇ ਨਾ ਉਹਦੇ ਨਾਲ ਹਾਂਡੀ ਚੋਂ ਸਾਲਣ ਬੋਲਦੇ। ਕਹਿੰਦਾ ਤੁਹਾਡੇ ਘਰ ਇਨਸਾਨੀ ਮਿਊਜ਼ੀਕਲ ਡਰਾਮਾ ਹੈ ਇਨਸਾਨੀ ਮਿਊਜ਼ੀਕਲ ਡਰਾਮਾ। ਮੈਂ ਕਿਹਾ ਦਾਦੀ ਬਰਾਤ ਲੈ ਕੇ ਬੈਠੀ ਉੱਥੇ ਲੱਗਾ ਹੋਇਆ ਦਰਨ। ਪਰ ਹਾਂ ਜੋ ਵੀ ਆ SMD ਤੇ ਭਾਈ ਮਸ਼ਹੂਰੀਆਂ ਚੱਲਣੀਆਂ ਸੜਕਾਂ ਤੋਂ ਤੁਸੀਂ ਜਾ ਰਹੇ ਹੋਇਆ ਕਰਨਾ ਰਾਤ ਨੂੰ ਪੂਰੀ ਐਡ ਚੱਲਿਆ ਕਰਨੀ ਆ ਤੁਹਾਨੂੰ ਪਤਾ ਲੱਗੇਗਾ ਕਿ ਸੱਜਾਦ ਜਾਨੀ ਆਫੀਸ਼ੀਅਲ ਇੱਕ ਪੀਕ ਤੇ ਚਲਾ ਗਿਆ ਨਜ਼ਾਮ। ਉਹਦੀ ਮੁਹਿੰਮ ਚਲਾਉਣ ਲੱਗੇ ਨਾ ਇਹਦੀ ਮਸ਼ਹੂਰ ਵਾਲੀ ਤਸਵੀਰ ਵਾਲੀ ਉਹਨਾਂ ਨੇ ਇਹਨੂੰ ਮਸ਼ਹੂਰੀ ਦਿੱਤੀ ਹੈ ਉਹਦਾ ਸਕ੍ਰਿਪਟ ਹੁੰਦੇ ਉਹਨੇ ਕਿਹਾ ਤੂੰ ਕੈਮਰੇ ਸਾਹਮਣੇ ਇੱਕਦਮ ਆਉਣਾ ਤੂੰ ਆ ਕੇ ਕਹਿਣਾ ਜੀ ਮੈਂ ਅੱਜ ਤੋਂ ਬਾਅਦ ਤੁਹਾਨੂੰ ਕਿਤੇ ਵੀ ਨਜ਼ਰ ਨਾ ਆਉਂ। ਇਹ ਹੈ ਮੇਰੀ ਮਸ਼ਹੂਰੀ। ਆਪਣੇ ਨਹੀਂ ਯਾਰ ਕੰਮ ਕੇ ਲਈ ਤੇ ਉਹਨਾਂ ਨੇ ਇਹਨੂੰ ਲੱਖ ਰੁਪਏ ਦਾ ਦਿੱਤਾ ਉਹਨਾਂ ਨੇ ਕਿਹਾ ਲੱਖ ਰੁਪਏ ਲੈ ਲਾ ਹੁਣ ਇਸ ਗੱਲ ਤੇ ਪੂਰਾ ਰਹਿਣਾ ਬਾ ਤੇਰੀ ਇਹ ਮਸ਼ਹੂਰੀ ਸੀ। ਯੂਫੂ ਨਾਲ ਲੈ ਰਹੇ ਸਤਾਜੀ ਮਸ਼ਹੂਰੀ ਚ ਇਹਨੂੰ। ਅੱਛਾ ਜੀ। ਇਹ ਇੰਜ ਕਰਕੇ ਖਲੋਤਾ ਵਾ ਵੱਡੇ ਸਟੇਜ ਤੇ ਤੇ ਪਿੱਛੇ ਕਰਾਊਡ ਖਲੋਤੀ ਹੈ ਹਾਂ ਤੇ ਉਹ ਗਾਲਾਂ ਕੱਢ ਰਹੀ ਹੈ ਤੇ ਕੈਮਰਾ ਇੰਜ ਦੇ ਮੂੰਹ ਤੋਂ ਪਿੱਛੇ ਆ ਰਿਹਾ ਤੇ ਆ ਕੇ ਕਹਿ ਰਿਹਾ ਸਭ ਕਹਿ ਤੂੰ। ਇਹਨਾਂ ਨੂੰ ਪਤਾ ਹੀ ਨਹੀਂ ਸਾਜੀ ਮੈਂ ਅੱਗੇ ਵੀ 2 ਫਿਲਮਾਂ ਦੇ ਵਿੱਚ ਆਇਆ 2-3 ਫਿਲਮਾਂ ਚ ਆਇਆ ਮੈਂ ਕੌਣ? ਮੈਂ ਇਹ ਤੇ ਐਡਾ ਜਜ਼ਬਾਤੀ ਸੀ ਆਪਣੇ ਅੱਬੇ ਦੀ ਫਿਲਮ 'ਚ ਵੀ ਆ ਗਿਆ ਸੀ ਹਾਂਜੀ ਵਿਆਹ ਲਈ ਉਹ ਕਹਿੰਦਾ ਸੌਰੀ ਇਹ ਮੈਂ ਕਿੱਧਰ ਆ ਗਿਆ। ਆਰਟ ਸੀ ਕੀਤਾ ਕਹਿੰਦਾ ਸੌਰੀ ਇਹ ਮੈਂ ਕਿੱਧਰ ਆ ਗਿਆ। ਯਾਰ ਇਹਨੇ ਮਸ਼ਹੂਰੀ ਦਿਆ ਕਰਨੀ ਡਿਊ ਦੀ ਇੰਜ ਕਰਕੇ ਪਾਨ ਸ਼ਾਪ ਵਾਲੇ ਕੋ ਕਿਸੇ ਕੋ ਬੋਤਲ ਖੋ ਕੇ ਨਾ ਪਿਆ ਤਾਂ ਫਿਰ ਕਿਆ ਜੀ ਬੋਤਲ ਆ ਇੱਕ ਕਰੰਟ ਵਾਲੀ ਉਹ ਜਿਹੜੀ ਪੀ ਕੇ ਕਰੰਟ ਹੁੰਦਾ ਬੰਦੇ ਦੇ ਵਿੱਚ ਹਾਂ ਉਹ ਇਹਨੇ ਕੀਤੀ ਸਤਾਜੀ। ਉਹ ਮੈਂ ਰਿਜੈਕਟ ਕੀਤੀ ਉਹ ਮੈਂ ਉਹਨੇ ਆਪਣਾ ਉਹ ਕੀਤੀ ਕਿਸੇ ਨੂੰ ਸੀ ਦਿੱਤਾ ਪਹਿਲੇ। ਪ੍ਰੋਜੈਕਟ ਕਿਸੇ ਨੂੰ ਦੇ ਦਿੱਤਾ ਸੀਗਾ। ਸਾਜੀ ਕਰੰਟ ਵਾਲੀ ਬੋਤਲ ਪੀ ਕੇ 4-5 ਦਿਨ ਮਚੂਰੀ ਦੇ ਕੇ ਘਰ ਆਇਆ ਕਰਦਾ ਨਹੀਂ ਕਰੰਟ ਵਾਲੀ ਬੋਤਲ ਦੀ ਮਸ਼ਹੂਰੀ ਦੇ ਕੇ ਆ ਕੇ ਰੇਤ ਤੇ ਲੰਮੇ ਪਿਆ ਰਹੇ। ਦੁੱਧ ਜਲਦੀ ਪਾ ਕੇ ਦੇ ਰਹੇ। ਯਾਰ ਇਹਨੇ ਇੰਨੀ ਕਰੰਟ ਵਾਲੀ ਮਸ਼ਹੂਰੀ ਦਿੱਤੀ ਹੈ ਕਿ ਇੱਕ ਦਿਨ ਚੌਕ 'ਚ ਬੈਠਾ ਵਾ ਵਾਪਟਲ ਦੇ ਕੋਲ ਦਿਲ ਸੁੱਟ ਗਿਆ ਨਾ ਤੇਰੇ ਕੱਲੇ ਦਾ ਵਾ। ਇਹਨੇ ਇੰਨੀ ਪੱਕੀ ਕਰੰਟ ਵਾਲੀ ਮਸ਼ਹੂਰੀ ਦਿੱਤੀ ਉਹ ਨਾਲੇ ਕਹਿੰਦਾ ਲੱਕੜ ਲਾਓ ਲੱਕੜ ਲਾਓ ਕਰੰਟ ਵਾਲੀ ਮਸ਼ਹੂਰੀ ਦੇ ਕੇ ਫਿਰ ਸਿਚੁਏਸ਼ਨ ਵਾਲੀ ਦੇ ਦਿੰਦੇ ਆ। ਕਿਹੜੀ ਸਿਚੁਏਸ਼ਨ ਕਰੰਟ ਸਿਚੁਏਸ਼ਨ। ਹਾਂਜੀ ਕਰੰਟ ਸਿਚੁਏਸ਼ਨ। ਇਹਨੇ ਇੰਨੀ ਲੰਬੀ ਮਸ਼ਹੂਰੀ ਬਣਾਤੀ ਬੰਦੇ ਕਹਿੰਦੇ ਯਾਰ ਗਾਣੇ ਵੀ ਪਾਣੇ ਚਾਹੀਦੇ। ਅੱਧਾ ਘੰਟਾ ਮਸ਼ਹੂਰੀ ਚੱਲ ਕੇ ਤੇ ਨਾਲ 35 ਮਿੰਟ ਦੀ ਮਸ਼ਹੂਰੀ ਉਹਦੇ ਵਿੱਚ 2 ਗਾਣੇ ਵੀ ਪਾ ਲੈਂਦਾ ਤੇ ਇੱਕ ਬੰਦਾ ਕਹਿੰਦਾ ਯਾਰ ਆ ਉੱਠ ਕੰਮ ਜਾਣਾ ਕਹਿੰਦਾ ਠਹਿਰ ਮਸ਼ਹੂਰੀ ਦੇ ਐਂਡ ਚੱਲ ਰਹੇ ਸਾਜੀ ਮੈਂ ਇੱਕ ਗੱਲ ਜਾਣਦਾ ਵਾਂ ਕਪੜਾ ਪਾਇਆ ਲੀੜਾ ਸੱਜਦਾ ਉਹਨੂੰ ਬੰਦੇ ਨੂੰ ਜਿਹੜਾ ਕੱਦ ਲੰਬਾ ਸੋਹਣਾ ਸੁਨੱਖਾ ਜਵਾਨ ਹੋਵੇ ਮੈਂ ਜਿੱਦਨੋਂ ਪੈਂਟ ਪਾ ਕੇ ਲੰਘਿਆ ਕਰਨਾ ਨਾ ਲੋਕਾਂ ਨੇ ਕਹਿਣਾ ਯਾਰ ਦੇਖੀ ਆ ਪੈਂਟ ਹੀ ਨਜ਼ਰ ਆਈ ਮੈਨੂੰ ਲੱਗਦਾ ਉਹਨੂੰ ਨਹੀਂ ਗਿਆ ਐਦਾਂ ਦੇ ਪੈਂਟਾਂ ਐਦਾਂ ਦੀਆਂ ਸ਼ਰਟਾਂ ਇਹਨੇ ਐ ਇੰਨੀ- ਯਾਰ ਐਨਕ ਨਹੀਂ ਲਾਉਣੀ ਇੰਨੀ ਖੁੱਲੀ ਪੈਂਟ ਪਾਉਣੀ ਵਿੱਚ ਉਹਨੇ ਘੁੰਮ ਵੀ ਜਾਇਆ ਕਰਨਾ ਪੈਂਟ ਉੱਥੇ ਹੀ ਰਹਿਣੀ ਤਾਂ 4 ਸੈਕਿੰਡ ਦੀ ਮਸ਼ਹੂਰੀ ਦੇਖ ਕੇ ਜਾਂਦੇ ਆ। ਕਿਹਦੀ 4 ਸੈਕਿੰਡ ਦੀ 4 ਸੈਕਿੰਡ ਦੀ ਕਹਿੰਦਾ 1 ਟੇਕ ਆ ਵੇਖ ਤੇਰੇ ਭਰਾ ਨੇ 1 ਟੇਕ ਕਰਤਾ ਕਿੰਨਾ ਰਿਕਾਰਡ 4 ਸੈਕਿੰਡ ਦੀ ਚੋਰੀ ਕੀਤੀ ਉਹਦੇ ਚ ਵੀ 7 ਟੇਕਾਂ ਲੈ ਲਈਆਂ। ਤੇ ਆ ਡਰੈਸਿੰਗ ਦੇ ਮਾਮਲੇ 'ਚ ਸਾਜੀ ਮੈਨੂੰ ਤੁਹਾਡੀ ਬੜੀ ਹੈਲਪ ਚਾਹੀਦੀ ਤੁਸੀਂ ਮੈਨੂੰ ਦੱਸਣਾ ਨੀਲੀ ਪੈਂਟ ਦੇ ਉੱਤੋਂ ਕੀ ਪਾਣਾ ਤੂੰ ਅੱਜ ਜਾ ਟਰਬੋ ਦੇ ਨਾਲ ਜਾ ਉਸਤਾਦ ਜੀ। ਆਪਣੀ ਚਾਹੀਦੀ ਡਰੈਸ ਵੀ ਇਹਨਾਂ ਦੀ ਚਾਹੀਦੀ ਦੁਬਾਰੇ ਮਿਹਰਬਾਨੀ ਤੋਂ ਨਹੀਂ ਸਤਾਜੀ ਦੱਸਰ ਨਹੀਂ ਹੁੰਦਾ ਤੁਹਾਡੇ ਵੱਲ ਤੁਹਾਡੇ ਨਜ਼ਰ ਧਿਆਨ ਆ। ਕਿਉਂਕਿ ਤੁਹਾਡੀਆਂ ਬਹੁਤ ਖੁੱਲੀਆਂ ਖੁੱਲੀਆਂ ਵਾ। ਸ਼ਰਟਾਂ ਦੇਖ ਨਹੀਂ ਰਹੇ ਉਹ ਅੰਦਰ ਜਿਹੜੀ 100 ਸ਼ਰਟ ਟੰਗੀ ਹੈ ਨਾ ਹੈਂਗਰ ਚ ਉੱਤੇ ਨਿਗਾਹ ਗਈ ਹੈ ਭਾਈ ਦੀ। ਨਾਲੇ ਉਹਨੂੰ ਪਤਾ ਲੱਗ ਗਿਆ ਤੁਸੀਂ ਮਹੀਨੇ ਬਾਅਦ ਸਟਾਕ ਕੱਢਦੇ ਆ ਉਹ ਨਿਕਲ ਗਿਆ ਵਾ 3-4 ਮਹੀਨੇ ਦਾ ਅੱਧਾ ਪੰਜਾਬ ਭਾਈ ਬੈਠੇ ਜਿਹੜਾ ਨਿਕਲਿਆ ਵਾ। ਉਹ ਪਿਛਲੇ ਸਾਲ ਦਾ ਫੁੱਲ ਸਟਾਪ ਹੋਇਆ ਟੈਨਸ਼ਨ ਨਾ ਲੈ ਪੈਸੇ ਦੇ ਕੇ ਲਈ ਆ ਉਹ ਜਿਹੜੇ ਸਾਡਾ ਪਿਛਲੇ ਸ਼ੋਅ ਦੇਖਦਾ ਤੁਹਾਨੂੰ ਪੈਸੇ ਦੇ ਕੇ ਸ਼ਰਟ ਹਾਂਜੀ ਪੁੱਛਦਾ ਸਾਜ ਮਿੱਠੇ ਨੇ ਤੇ ਮੈਂ ਤੁਸੀਂ ਪੈਸੇ ਲੈ ਕੇ ਨੂੰ ਸ਼ਰਟ ਦਿੱਤੀ ਹੋਵੇ ਮੈਂ ਮੰਨਦਾ ਨਹੀਂ ਹੀ ਨਹੀਂ ਨਹੀਂ ਉਹ ਪੈਸੇ ਇਹ ਪੈਸੇ ਵਾਲੇ। 50% ਨਹੀਂ। ਅੱਧੇ ਲੈ ਸਾਜ ਉਹ ਨੇ ਯਾਰ, ਉਹ ਸ਼ੋਅ ਵੀ ਹੈਗਾ ਵਾ ਯਾਰ ਮੈਂ ਵੀ ਨਹੀਂ ਮੰਗਦਾ ਪੈਸੇ ਲੈ। ਸਾਜੀ ਦੀ ਕੋਈ ਸ਼ੈ ਹੋਵੇ ਤੇ ਤੁਸੀਂ ਮੰਗ ਲਓ ਤੇ ਉਸਤਾਦ ਜੀ ਇਹ ਤੇ ਉਹ ਜੇ ਅੱਧੇ ਪੈਸਿਆਂ ਦੀ ਗੱਲ ਆਂਦੀ ਤੇ ਉਹ LCD ਤੇ ਵੀ ਅੱਧੇ ਪੈ ਲਓ ਜਿਹੜਾ ਫੋਨ ਕਰਕੇ LCD ਲਾ ਕੇ ਲੈ ਗਿਆ ਸੀ ਸਾਜ ਉਹ ਤੇ ਤੁਹਾਨੂੰ ਦਿਖਾਈ ਵੀ ਚੈੱਕ ਵੀ ਦੋ ਅੱਧੇ ਉੱਥੇ ਵੀ ਪੈਸੇ ਖਰਾਬ ਹੀ ਪਈ ਸੀਗੀ ਉਹ ਇੱਥੇ ਪੈਸੇ ਚਲੋ ਠੀਕ ਆ ਲਾਭ ਨਹੀਂ ਸੀ ਪਈ ਉਹਦੇ ਤੇ ਲੈਣ ਆਉਂਦੀ ਸੀ ਹਾਂਜੀ ਲੈਣ ਮੈਂ ਲੈਟਰ ਮਾਰ ਕੇ ਕਰਤੀ ਸੀ ਓਕੇ LCD ਤਾਂ ਠੀਕ ਹੈ ਲੈ ਗਿਆ DVD ਵੀ ਲੈ ਗਿਆ ਉਹਨਾਂ ਦਾ ਜਿਹਦਾ 2 ਹੀ ਮੁੱਕ ਗਿਆ ਉਹ ਵੀ ਘਰ ਚੱਕ ਕੇ ਮੈਂ ਲੈ ਗਿਆ ਗਿਆ। ਵਾਲੀ ਫਿਲਮ ਦੇਖਣੀ ਸੀ ਡਿਸਕ ਪਈਆਂ ਹਜੇ ਤੱਕ ਉਹ ਜਾਣਦੇ ਹੋ ਅੱਜ ਕੱਲ USB ਚ ਹੁੰਦੀਆਂ ਗਾੜੂ ਕਿਹੜੇ ਕੰਮੇ ਕੁਝ ਨਹੀਂ ਲੱਗਾ ਹੁੰਦਾ ਮੈਂ ਕਰ ਲਈਆਂ ਪਰ ਉਸਤਾਦ ਜੀ ਮੈਂ ਕੱਪੜੇ ਤੁਸੀਂ ਮੈਨੂੰ ਥੋੜੀ ਜਿਹੀ ਹੈਲਪ ਕਰਨੀ ਆ ਮੈਨੂੰ ਦੱਸਣਾ ਮੈਂ ਕਿ ਨੋਨੀ ਜੀ ਇਸ ਦੌਰ ਦਾ ਡਰੈਸਰ ਆ ਕੱਪੜੇ ਪਾਣੇ ਆ
ਹੁਣ ਤੁਸੀਂ ਮੈਨੂੰ ਕਹਿਣਾ ਅੱਗੇ ਆ ਨਹੀਂ ਸ਼ਰਟ ਪਾਣੀ ਤੇ ਮੈਂ ਉਹ ਸਾਰੇ ਲੇਕਿਨ ਤੁਸੀਂ ਵਰਲਡ ਕੱਪ ਦੇ ਸੀਜ਼ਨ ਦੇ ਵਿੱਚ ਕੋਈ ਪ੍ਰੋਗਰਾਮ ਨਹੀਂ ਪੜਦਾ ਹਾਂ। ਤੇ ਤਰਕਸ ਲੱਗੇ ਸਾਡੀ ਨੋਨੀ ਇੰਨਾ ਸਸਤਾ ਮੈਕ ਲੈ ਗਿਆ ਉਹ ਪਹਿਲੇ ਅੰਤਰੇ ਤੇ ਕਿੰਨਾ ਹੀ ਗਰਮ ਹੋਇਆ ਇਹ ਆਪਣੇ ਕੱਪੜਾ ਡਿਬੇਟ ਆਪਣੇ ਕੱਪੜਾ ਲਵੇਟ ਕੇ ਬੜਿਆ ਪੂਰਾ ਗਾਣਾ ਕੀਤਾ ਲਾਲ ਹੋਇਆ ਵੀ ਸਸਤਾ ਮੈਕ ਲੈ ਗਿਆ ਕਿਤੇ ਯਾਰ ਸੈਟਲਾਈਟ 'ਚੋਂ ਵੀ ਕਰੰਟ ਪੈ ਜਾਂਦਾ ਵਾ ਸੈਟਲਾਈਟ ਬਾਈਕ ਜੀ ਤੋਂ ਸਾਈ ਤਾਰ ਤੋਂ ਬਗੈਰ। ਵਾਇਰਲੈਸ ਸੈਟਲਾਈਟ ਕਹਿੰਦੇ ਉਹਨੂੰ ਪਤਾ ਵਾਇਰਲੈਸ ਹੁੰਦਾ ਯਾਰ ਵਾਇਰ ਕਹਿੰਦੇ ਤਾਰ ਨੂੰ ਲੈਸ ਕਰਨਾ ਕਿ ਉਸ ਤੋਂ ਬਗੈਰ ਤਾਰਾਂ ਦੇ ਚ ਵੀ ਨਹੀਂ ਪੈਂਦਾ ਅਰਥ ਹੁੰਦਾ ਦਾ ਅਰਥ ਐਨਰਜੀ ਹੈ ਅਰਥ ਪੈ ਜਾਵੇ ਜੀ। ਲੇਕਿਨ ਉਹਦੇ ਨਾਲ ਬੰਦਾ ਜੁੜ ਜਾਂਦਾ ਵਾ ਮਿੱਠੇ ਹੋਣਾ ਨੇ ਸੋਚ ਲਿਆ ਨਹੀਂ ਜੋੜ ਨਹੀਂ ਜਾਂਦਾ ਉਹ ਇੱਕ ਇੱਥੇ ਬਹੁਤ ਬੁਰਾ ਪੈਂਦਾ ਕਰੰਟ ਜਦੋਂ ਇੱਥੇ ਕੀ ਪੈਂਦਾ ਬਸ ਹੋਰ ਜ਼ਿਆਦਾ ਨਹੀਂ ਹੁੰਦਾ ਚਲੋ ਇੱਥੇ ਹੀ ਪੈਣਾ ਅੱਲਾ ਦੇ ਹੁਕਮ ਨਾਲ ਚੱਲਦਾ ਤੁਹਾਨੂੰ ਨਾ ਬਰਦਾਸ਼ਤ ਹੈ ਉਸਤਾਦ ਜੀ ਮਜੀਸ਼ਰਾਂ ਨੂੰ ਫੋਨ ਤੇ ਫੋਨ ਉਹ ਕੰਮ ਕਰਨ ਦੇ ਆਪਣਾ ਹਾਂ ਕੀ ਬਣਿਆ ਕੋ ਉਹ ਕਹਿਣ ਦੇ ਯਾਰ ਕਿਹਨੂੰ ਨੰਬਰ ਦੇ ਆਇਆ ਸਾਡੇ ਤੁਸੀਂ ਮਜੀਸ਼ੀਅਨ ਦੇਖਣੇ ਆ ਤੁਸੀਂ ਮਜੀਸ਼ੀਅਨ ਦੇਖਣੇ ਉਸਤਾਦ ਜੀ ਹਾਲਾਂਕਿ ਕੋਈ ਇਹ ਉਹਨੂੰ ਕਹਿੰਦਾ ਕਿ ਯਾਰ ਕਿਹਨੂੰ ਨੰਬਰ ਦੇ ਦਿੱਤਾ ਉਹ ਕਹਿੰਦਾ ਯਾਰ 3 ਮਜੀਸ਼ੀਅਨ ਆ ਤੇ ਉਹਨਾਂ ਨਾਲ 6 ਚੁਕਨਾਈਜ਼ਰ ਆ ਤੇ ਪ੍ਰੋਗਰਾਮ ਦੇਖਣਾ 16 ਬੰਦੇ ਸੀ ਪ੍ਰੋਗਰਾਮ ਤੇ ਉਹ ਐਲਸੀਡੀ ਵੱਡੀ ਐਲਸੀਡੀ ਬਾਰ-ਬਾਰ ਆਉਂਦੇ ਬੰਦੇ ਐ ਕੁੰਝ ਕੇ ਬੈਠੇ ਤੂੰ ਦੇਖ ਕਿਹੜਾ ਪ੍ਰੋਗਰਾਮ ਫੜਿਆ ਉਹ ਐ ਉਹ 16 ਮਜੀਸ਼ੀਅਨ ਨੂੰ ਦੇਖਣਾ ਕੋਈ ਖੰਡਾ ਵਾ ਕੋਈ ਟੀੜਾ ਵਾ ਸਾਰੀ ਲਗਾਨ ਫਿਲਮ ਗਈ ਹੋ ਜੀ ਉਹ ਸਾਰੀ ਟੀਮ ਚੱਲਣ ਦੀ ਲੱਗੀ ਯਾਰ ਕੋਈ ਕਚਰਾ ਬੈਠਾ ਵਾ ਕੋਈ ਬੈਠਾ ਲਗਾਨ ਫਿਲਮ ਦੀ ਟੀਮ ਉਹ ਮਜੀਸ਼ੀਅਨ ਜਿਹਦੇ ਕੋਈ ਨੂੰ ਮੈਂ ਲਾਇਆ ਮੈਨੂੰ ਕਹਿੰਦਾ ਅੰਦਰ ਹੀ ਨਹੀਂ ਵੜਨ ਦੇਣ ਦੇ ਮੈਂ ਤੇਰੇ ਕੋਲ ਢੋਲਕ ਆ ਤੇਰੇ ਕੋਲ ਸਾਰਾ ਬਕਾਇਦਾ ਕਾਰਡ ਆ ਤੂੰ ਨੋਨੀ ਚੀਜ਼ ਦੇ ਨਾਲ ਆਇਆ ਨੋਨੀ ਮਾਹੀ ਸਿੰਘਰ ਦੇ ਨਾਲ ਆਇਆ ਤੂੰ ਭਰਾ ਤੂੰ ਜਿਹੜਾ ਬੂਟ ਦੇਖਣੇ ਖੁਦਾ ਦੀ ਕਸਮ ਕਿਦਾਂ ਦੇ ਬਾਟੇ ਚਲੋ ਭੱਜ ਉਹ ਕਾਟ ਆਇਆ ਨੂੰ ਜਿਹੜਾ ਮੈਂ ਕਹਿੰਦੇ ਗਾ ਕੇ ਫੜਾਇਆ ਨਾ ਸਾਊਂਡ ਵਾਲੇ ਨੂੰ ਘੰਟਾ ਉਹਨੇ ਸਫਾਈ ਕੀਤੀ ਉਹਦੀ ਤੀਲੇ ਹੀ ਮਾਰੀ ਗਿਆ ਪਤਾ ਨੀ ਕੀ ਫਸਾਤਾ ਉੱਤੋਂ ਸਾਊਂਡ ਵਾਲੇ ਨੂੰ ਮੈਂ ਕਹਾਂ ਉਸਤਾਦ ਜੀ ਆ ਇਹਦੀ ਇੱਕੋ ਘੱਟ ਕਰੀ ਤੇ ਉਹ ਆ ਕੇ ਕਹਿੰਦਾ ਮੈਕ ਚ ਨਹੀਂ ਕਹਿਣਾ ਬਿਸਤੀ ਹੁੰਦੀ ਤੁਸੀਂ ਉੱਥੇ ਆ ਕਹਿਣਾ ਮੈਂ ਕਿਹਾ ਅੱਛਾ ਜੀ ਮੈਂ ਮੈਕ ਰੱਖ ਕੇ ਜਾ ਕੇ ਮੈਂ ਇੱਕੋ ਤੇ ਕਹਿ ਰਿਹਾ ਜੇ ਤੂੰ ਮਾਈਕ ਚ ਕਹਿ ਦੇ सफर करके आ रहे यार इधर उस्ताद जी कोई नहीं सुन रहा मैं फिर कह रहा है ये गाना अल्लाह तलूने वाले साहब का है ये आपके लिए पेश कर रहा हूँ तो ये लिए पेश कर रहा हूँ मुंह पता नहीं हुआ ਉਹ ਮੈਂ मैं चुप गया बार बार कहना सादिक साहब आपके लिए राशिद साहब आपके लिए वो बंदे ही नहीं से आए थे जिन्हें फरमाया सी ਉਸਤਾਦ ਜੀ ਉਹ ਤੇ ਮੈਂ ਛੱਲਾ ਮੇਰਾ ਜੀ ਢੋਲਾ ਗਾਣਾ ਸ਼ੁਰੂ ਕੀਤਾ ਇਹਨੇ ਵੈਸੇ ਛੱਲਾ ਮੇਰਾ ਜੀ ਢੋਲਾ ਬੰਦਾ ਮੈਂ ਵੇਖਦਾ ਗਾਣੇ बंद कर पता कहता बल्ला मेरा जी डोला ਇੱਕ ਜਗ੍ਹਾ ਤੇ ਉਸਤਾਦ ਜੀ ਸੱਚੀ ਮੁੱਚੀ ਵਾਕਿਆ ਸੁਣਾਵਾਂ ਇੱਕ ਜਗ੍ਹਾ ਤੇ ਨਾ ਉਹ ਤਬਲੇ ਵਾਲਾ ਸਟੈਂਡ ਨਹੀਂ ਸੀ ਹੈਗਾ ਤੇ ਮੈਂ ਨਾ ਇਦਾਂ ਕੋਣੀ ਤੇ ਮੈਗ ਰੱਖ ਕੇ ਗਾਣਾ ਗਾਣ ਡਿਆ ਮੈਗ ਪੜ ਕੇ ਨਾਲ ਤਬਲਾ ਵਜਾ ਹਾਂ ਤੂੰ आप जा ਸਮਝ ਨਹੀਂ ਲੱਗੀ ਹਾਂ ਲੱਗ ਯਾਨੀ ਕਿ ਮੈਂ ਕਹਿੰਦੀ ਸੀਗਾ ਮੈਂ ਕਹਿੰਦੀ ਤਬਲਾ ਕੋਈ ਵੀ ਜਾ ਰਿਹਾ ਸੀ ਇਹਨੇ ਮਾਈਕ ਤੋਂ ਉਹਦੇ ਉੱਤੇ ਰੱਖਿਆ ਸੀ अच्छा ਪੂਰਾ ਸਟੈਂਡ ਬਣਾਇਆ ਸੀ ਆਹੋ ਤਨਾਲੀ ਕਤਰਾ ਗਾ ਰਿਹਾ ਸੀ ਵਾਹ ਬੜੀ ਗੱਲ ਹੈ ये मेहनत है ये ਕੀ ਬਾਤ ਉਸਤਾਦ ਜੀ ਮੈਂ ਇੱਕ ਸੱਚੀ ਮੁੱਚੀ ਕੱਪੜੇ ਉਹ ਪਾਉਣੇ ਨੇ ਜਿਹੜਾ ਤੁਰਿਆ ਜੰਮਦੇ ਆ ਪੜਨ ਤੰਬੂ ਪਾਉਣ ਲੱਗਾ ਮੈਂ ਮਮਾ ਮੈਂ ਤੁਹਾਨੂੰ ਗੱਲ ਦੱਸਾਂ ਨੂੰ ਇੱਕ ਇਦਾਂ ਦਾ ਹੋਰ ਪ੍ਰੋਗਰਾਮ ਮਿਲਿਆ ਨੇ ਜੂਨ ਜੁਲਾਈ ਚ ਕੋਟ ਪਾ ਕੇ ਫਿਰਿਆ ਕਰ ਸਹੀ ਗੱਲ ਹੈ ਇੱਥੇ ਮੇਰਾ ਇੱਥੇ ਇਹਦੇ ਦਿਮਾਗ ਤੇ ਅਸਰ ਹੋ ਜਾਣਾ ਬਾਬਾ ਜੀ ਰਾਲਾ ਸੁੱਟ ਕੇ ਆਪਣੇ ਮਜੀਸ਼ੀਅਨ ਨੂੰ ਕਹਿਣਾ ਪੈ ਤੂੰ एडम कर रहे हैं ਆ ਇਹ ਬਸ ਤੋਂ ਜਾਣਾ ਨਹੀਂ ਮੈਂ ਟਰਬੋ ਤੋਂ ਸਾਰੀ ਸ਼ਾਪਿੰਗ ਕਰਨੀ ਉਸਤਾਦ ਜੀ ਤੁਹਾਨੂੰ ਨਾਲ ਲੈ ਕੇ ਜਾਣਾ ਤੁਸੀਂ ਕਹਿਣਾ ਦੱਸੋ ਕੀ ਲੈਣਾ ਜੀ ਮੈਂ ਤੁਹਾਨੂੰ ਕਹਿਣਾ ਦੱਸੋ ਕੀ ਲੈਣਾ ਮੈਂ ਦੱਸੋ ਕੀ ਲੈਣਾ ਮੈਂ ਇਹ ਜਿਹੜੇ ਮੈਂ ਕਹਿੰਦਾ ਵਾ ਕਿ ਸੱਚੀ ਮੁੱਚੀ ਸਾਜੀ ਚੇਦਾ ਨਹੀਂ ਕਰਨ ਲੱਗਾ ਵੱਡੇ ਬੰਦੇ ਜੇ ਤੁਸੀਂ ਬੰਦਾ ਵੱਡੀ ਗੱਲ ਕਰਨ ਲੱਗਾ ਜਿਹੜੇ ਬੰਦੇ ਸਾਰੀ ਜ਼ਿੰਦਗੀ ਆ ਕਹਿੰਦੇ ਆਏ ਨਾ ਆ ਲੈ ਲਾ ਆ ਲੈ ਲਾ ਆ ਲੈ ਲਾ ਆ ਲੈ ਲਾ ਉਹਨਾਂ ਨੂੰ ਭਾਵੇਂ ਝੂਠੇ ਮੂੰਹ ਹੀ ਕਹਿ ਦੋ ਕਿ ਤੁਸੀਂ ਦੱਸੋ ਉਸਤਾਦ ਜੀ ਕੀ ਲੈਣਾ ਉਹ ਇੰਨਾ ਬਾਗ ਹੋ ਜਾਂਦੇ ਆ ਹੁਣ ਮੈਂ ਸਿਰਫ ਕਿਆ ਕਹਿੰਦੇ ਟਿੱਕੀ ਜੀ ਗੱਲ ਕਰਕੇ ਨਾ ਤਾੜੀਆਂ ਮਰਵਾ ਕਹਿਣਗੇ ਲਓ ਫਿਰ ਮੈਂ ਚਲਤਾ ਹੂੰ ਇੱਥੇ ਤਾੜੀਆਂ ਮਰਵਾਉਂਦੇ ਆ ਵਾ ਗੱਲ ਕੀਤੀ ਨਹੀਂ ਇੱਥੇ ਤਾੜੀਆਂ ਮਰਵਾਉਂਦੇ ਆ ਸਵੇਰ ਵਾਲਾ ਸਾਹਿਬ ਝੰਗ ਵੀ ਯਾਰ 100 ਦੇ 5 ਸੂਟ ਜਿਹੜੇ ਧੋਤੇ ਧੋਏ ਸੀ ਤੇ ਸਵਾਈ ਫੋਲ ਕੇ ਲੈਣ ਦੇ ਸੀਗੇ ਤਾਜੀ ਨੋਨੀ ਫੁੱਲ ਤਿਆਰ ਹੋਇਆ ਤੇ ਪਰਸੀਨੀ ਹੋਇਆ ਮੈਂ ਕਿਹਾ ਇਹ ਕੀ? ਕਹਿੰਦਾ ਯਾਰ ਢੋਲਕ ਵਾਲੇ ਦਾ ਨੰਬਰ ਬੰਦ ਹੋਇਆ ਹੈ ਆ ਸ਼ੋਅ ਤੇ ਚੱਲਾ ਐਨ ਮੌਕੇ ਤੇ ਉਹ ਇਹਨਾਂ ਦੀਆਂ ਕੁੜੀਆਂ ਥੋੜਾ ਲੱਗਦੀਆਂ ਹੁੰਦੀਆਂ ਸੀ ਵੀ ਐਨ ਟਾਈਮ ਤੇ ਇੰਜ ਕਰੇ ਵੀ ਮਤਲਬ ਕਿ ਬੰਦਾ ਗੇੜਾ ਆਹ ਢੋਲਕ ਵਾਲੇ ਦਾ ਨੰਬਰ ਹੀ ਨਹੀਂ ਮਿਲ ਰਿਹਾ ਤੇ ਇਹਨਾਂ ਦੇ ਵੇਖਣ ਵਾਲੇ ਹੁੰਦੇ ਹਿਸਾਬ ਕਿ ਉਹ ਕੀ ਸਪੀਡ ਨਾਲ ਨੱਸਾ ਪਹੁੰਚਦਾ ਹੁੰਦਾ ਫਿਰ ਢੋਲਕ ਲੈ ਕੇ
ਫੋਰਨ ਨਹੀਂ ਸਾਜੀ ਬੜਾ ਨਹੀਂ ਢੋਲਕ ਵਾਲਾ ਜੋ ਬਾਹਰ ਆਇਆ ਨਾ ਮੈਂ ਕਿਹਾ ਖਾਸਾ ਕੀ ਬਣਿਆ ਕੁਛ ਵੀ ਨਹੀਂ ਹਾਰ ਸਰੋਪ ਲੈ ਕੇ ਬਹਿ ਗਿਆ ਕਹਿੰਦਾ ਹਾਰ ਸਰੋਪ ਨੇ ਤੈਨੂੰ ਕਿਹਾ ਤਾਂ ਟੈਂਸ਼ਨ ਹਾਰ ਸਰੋਪ ਲੈ ਕੇ ਬਹਿ ਗਿਆ ਯਾਰ 3 ਮਿਊਜ਼ੀਸ਼ੀਅਨ ਤਿੰਨਾਂ ਦਾ ਨੰਬਰ ਭਾਈ ਮਿੱਠੇ ਕੋ ਮੈਂ ਇੱਥੋਂ ਕਾਲਾ ਕਰਕੇ ਉਹਨਾਂ ਨੇ ਉੱਥੇ ਬੁਲਾਇਆ ਨਾ ਤੇ ਹੁਣ ਉਹਨਾਂ ਨੂੰ ਫੋਨ ਨਹੀਂ ਜਾ ਰਿਹਾ ਯਾਰ ਮੈਂ ਸੇਵ ਨਹੀਂ ਕੀਤੇ ਇਹ ਸਾਰੀ ਦਿਹਾੜੀ ਮੈਨੂੰ ਪੀਸੀਓ ਸਮਝਦਾ ਵਾ ਮੈਂ ਮਿੱਠਾ ਨਹੀਂ ਹੈਗਾ ਇਹ ਸਿਮ ਮੈਂ ਅੱਲਾ ਦੇ ਹੁਕਮ ਨਾਲ ਕੱਲ ਨੂੰ ਇਹਦੇ ਨਾਮ ਕਰਨ ਲੱਗਾ ਆਪਣੇ ਤੇਰੀ ਅੱਖ ਨੂੰ ਕੀ ਹੋ ਗਿਆ ਵਾ ਨਹੀਂ ਸਹੀ ਰਿਹਾ ਰਾਤੀ ਯਾਨੀ ਮਤਲਬ ਪੈਸੇ ਪੂਸੇ ਨਹੀਂ ਹੋਏ ਤੇ ਨਾ ਹੀ ਉਹਨਾਂ ਨੇ ਸੁਣਿਆ ਵੈਸੇ ਸਹੀ ਰਿਹਾ ਵੈਸੇ ਉਹਨਾਂ ਨੇ ਕੁਝ ਵੀ ਨਹੀਂ ਸਹੀ ਰਿਹਾ ਮੈਚ ਸਹੀ ਰਿਹਾ ਪੈਸੇ ਵੀ ਨਹੀਂ ਹੋਏ ਉਹਨਾਂ ਨੇ ਸੁਣਿਆ ਵੀ ਨਹੀਂ ਤੇ ਸਹੀ ਕੀ ਰਿਹਾ ਪੱਲਿਓਂ ਕਰਾਇਆ ਲਾਗ ਇਹਨਾਂ ਦਾ ਨਹੀਂ ਆਪਸ ਚ ਸਲੂਕ ਇਤਫਾਕ ਦੇਖ ਕੇ ਖੁਸ਼ ਹੋ ਗਏ। ਇੱਕ ਤਾਂ ਹੁੰਦਾ ਨਾ ਉਸਤਾਦ ਜੀ ਕਿ ਯਾਰ ਪੈਸੇ ਹੋਣ ਜਾਂ ਤੁਸੀਂ ਸਿਰਫ ਮੈਨੂੰ ਸੁਣ ਲਓ ਇਹ ਸਿਰਫ ਇਹ ਕਿ ਬਸ ਸਿਰਫ ਮੇਰੇ ਵੱਲ ਧਿਆਨ ਕਰ ਲਓ ਬਸ ਅੱਲਾ ਹੀ ਹੈ ਤੁਸੀਂ ਮੈਨੂੰ ਦੇਖ ਲਓ ਉਸਤਾਦ ਜੀ ਹੁਣ ਪੋਜੀਸ਼ਨ ਮੇਰੀ ਹੈ ਯਾਨੀ ਹਯਾ ਵੀ ਕਰਨ ਨੇ ਕਿ ਅੱਜ ਦਾ ਸਾਡਾ ਚੌਧਰੀ ਸੀ ਇਹਨੇ ਪੈਸੇ ਨਹੀਂ ਨਾ। ਕਮਾ ਕੇ ਤੇ ਮੈਨੂੰ ਬਿਸਤੀ ਵੀ ਕਰ ਰਿਹਾ ਆਹ ਤੁਹਾਨੂੰ ਤੇ ਕਿਹਾ ਸੀ ਤਾਂ ਮੈਂ ਪਹਿਲੇ ਕਿਹਾ ਸੀ ਮੈਚ ਰਹਿਣ ਦਿਓ ਨਾਲੇ ਖਾਨ ਸਾਹਿਬ ਕੇ ਨਾਲੇ ਤੈਨੂੰ ਬੁਲਾਇਆ ਕਿੰਨੇ ਸੀ ਲਾੜੇ ਨੇ ਉਹਦੇ ਪਿਓ ਨੇ ਭਰਾ ਨੇ ਕਿਹਨੇ ਬੁਲਾਇਆ ਸੀ ਉਹ ਯਾਨੀ ਲਾੜੇ ਦਾ ਦੋਸਤ ਹੀ ਸੀਗਾ ਲਾੜੇ ਦੇ ਦੋਸਤ ਨੇ ਉਹਨਾਂ ਨੇ ਲਾੜੇ ਨੂੰ ਪਤਾ ਸੀ ਵੀ ਤੈਨੂੰ ਉਹਨੇ ਕਿਹਾ ਤੇ ਤੂੰ ਨਾਲ ਅੱਛਾ ਗਲਤੀ ਤਾਂ ਇਹਦੀ ਯਾਰ ਇਹਨੂੰ ਨਹੀਂ ਪਤਾ ਮੈਚ ਅੱਜ ਵਾਹ ਉਹਨੇ ਕਿਸੇ ਸੂਰਤ ਉੱਥੇ ਰਮਨੀ ਸਿੰਘ ਸਾਹਿਬ ਵੀ ਆ ਜਾਂਦੇ ਨੇ ਬੇਟੇ ਮੈਚ ਦੇਖਣਾ ਤੁਹਾਨੂੰ ਨੇ ਕੀ ਹੋ ਗਿਆ ਨਹੀਂ ਯਾਰ ਵੈਸੇ ਵਿਚਾਰੇ ਦਾ ਕਿੱਦਾਂ ਵਿਆਹ ਲੰਘਿਆ ਹੋਏਗਾ ਕੋਈ ਹਾਂ ਖੁਸ਼ੀ ਖੁਸ਼ੀ ਨਹੀਂ ਰਹੀ ਹੋਣੀ ਹੈ ਨਾ ਮਹਿੰਦੀ ਤੇ ਸੀ ਉਸਤਾਦ ਜੀ ਕੋਈ ਨਹੀਂ ਬਰਾਤ ਤੇ ਸੈੱਟ ਉਹਦੀਆਂ ਸਲਾਮੀਆਂ ਮਰ ਗਈਆਂ ਉਸਤਾਦ ਜੀ ਮੈਚ ਦੇ ਟੈਨਸ਼ਨ ਦੇ ਵਿੱਚ ਸਾਡੀ ਕਾਪੀਆਂ ਵਾਲੇ ਬੈਗ ਤੇ ਪਾਣੀ ਦਾ ਜੱਗ ਡੋਲ ਗਿਆ ਬਾਅਦ ਚ ਫੂਕਾ ਮਾਰ ਕੇ ਉਹਨੇ ਬਾਹਰ ਲੋਕਾਂ ਨੇ ਭਾਈ ਇਹ ਖਰਾਬ ਹੋ ਗਏ ਮੈਂ ਲੈਦਾ ਸਟੇਜ ਤੇ ਸਾਰਾ ਕੈਸ਼ ਖਿਲਾਰ ਕੇ ਬੈਠਾ ਇੰਜ ਕਰਕੇ ਤੇ ਪੱਖਾ ਚਲਾਇਆ ਆਪਣੇ ਨੂੰ ਸੁਣਿਆ ਨਹੀਂ ਨਹੀਂ ਹੁਣ ਤੁਸੀਂ ਡਰੈਸਿੰਗ ਵਾਲੇ ਪਾਸੇ ਦੇਣ ਛੱਡੋ ਨਹੀਂ ਕੱਪੜੇ ਪਾਉਣੇ ਉਸਤਾਦ ਜੀ ਆਪਣੇ ਆਪ ਨੂੰ ਮਨਵਾਉਣਾ ਵਾ ਯਾਰ ਨਹੀਂ ਮੰਨੇ ਨਾ ਮੰਨੇ ਹੋਰ ਕੱਪੜਿਆਂ ਦਾ ਫਾਇਦਾ ਹੁਣ ਤਾਂ ਤੂੰ ਬਾਹਰ ਹੀ ਨਹੀਂ ਜਾਣਾ ਹੁਣ ਤਾਂ ਦਫ਼ਤਰ ਹੀ ਜਾਣਾ ਨਹੀਂ ਨਹੀਂ ਮੈਨੂੰ ਇਹ ਲੱਗਣ ਦਿਆ ਇਹ ਨੋਨੀ ਸਾਜ ਕਿਸੇ ਦਿਨ ਦੁਬਈ ਦੇ ਕਿਤੇ ਫੋਟੋ 'ਚ ਕੈਫੇ 'ਚ ਗਾਣਾ ਗਾਉਂਦਾ ਹੋਏਗਾ ਸਾਜ ਹਾਂ ਦੇ ਜਦੋਂ ਮਰਜ਼ੀ ਗੱਲ ਹੋਵੇ ਰੌਕ ਸਟਾਰ ਬਣ ਜਾ ਲਾੜਾ ਇੰਜ ਕਰਕੇ ਪੈਸੇ ਜਿਹੜੇ ਚੁੱਕਣ ਲੱਗਾ ਨਾ ਪਰ ਜਾਏ ਫਖਰਦੇ ਆ ਉਹਨੇ ਚੁੱਕਾ ਮਾਰਿਆ ਉਹਦੀ ਨਜ਼ਰ ਤੈਨੂੰ ਦੇ ਰਿਹਾ ਬਾਕੀ ਜੋ ਵੀ ਆ ਉਸਤਾਦ ਜੀ ਦਿਸ ਫਰਾਈਡੇ ਬੈਰੀਅਟ ਜਾਣਾ ਵਾ ਉਹਨਾਂ ਨਾਲ ਐਡ ਦੀ ਡੀਲ ਓਕੇ ਕੀਤੀ ਯਾਰ ਇਹ ਦੇ ਦਿਮਾਗ 'ਚ ਦੇ ਯਾਰ ਇਹ ਇਹਨੂੰ ਬਿਮਾਰੀ ਆ ਦੂਜੀ ਕਿ ਮੈਂ ਅਮੀਰ ਹੋ ਗਿਆ ਫੋਬੀਆ ਵਾ ਹਾਂਜੀ ਲੇਕਿਨ ਤੇਰੀ ਸੋਚ ਆ ਸੋਚਦਾ ਰਹਿੰਦਾ ਸਰ ਜਿਹੜੀ ਉਸਤਾਦ ਜੀ ਆ ਜੁਮੇ ਦੀ ਉਹਨਾਂ ਨਾਲ ਓਕੇ ਕੀਤੀ ਆ ਡੀਲ ਡਨ ਕੀਤੀ ਆ ਪੈਸੇ ਤੁਸੀਂ ਉਹਨਾਂ ਨਾਲ ਮੁੱਕਣੇ ਆ ਹਰ ਸ਼ੈ ਤੁਸੀਂ ਉਹਨਾਂ ਦੇ ਝਾਨੇ ਭੇਜੋ ਪਾਸ ਨੂੰ ਲੈ ਕੇ ਆਏ ਆ ਤੇ 20 ਦਿਨ ਨਾਲ ਇੱਥੇ ਰਹਿੰਦੇ ਅਸੀਂ ਪੈਸੇ ਦਿੱਤੇ ਕੋਈ ਨੂੰ ਭੇਜੋ ਯਾਰ ਉਹ ਪੈਸੇ ਤਾਂ ਪੂਰੇ ਕਰੀਏ ਸਹੀ ਗੱਲ ਉਸਤਾਦ ਜੀ ਅਸੀਂ ਸਾਰੇ 5-5000 ਪਾਵਾਂਗੇ ਇਹਦੇ 120 ਦਿਨ ਪੂਰੇ ਕਰਾਉਣੇ ਉਹ ਤਾਂ 48 ਦਿਨਾਂ ਦੇ ਲੈ ਆ ਯਾਰ ਛੱਡੀ ਬਿਰਿਆਨੀ ਲੈ ਕੇ ਟਾਟਾ ਬਾਜ਼ਾਰ ਫਿਰਦੇ ਸਾਲੇ ਨੂੰ ਤੇ ਨਸ਼ਿਆਂ ਦੇ ਹਸਪਤਾਲ ਦਾਖਲ ਕਰਾਇਆ ਉਹ ਕਹਿੰਦੇ ਯਾਰ ਭਾਈ ਇਹਨੂੰ ਲੈ ਜਾਓ ਸਵੇਰੇ ਸਵੇਰੇ ਨਾ ਉਹ ਪੂਰਾ ਵੱਡਾ ਉਹਦਾ ਇੰਜ ਲਿਬਾਸ ਪਾ ਕੇ ਆ ਕਹਿੰਦਾ ਚਾਹ ਕਿਉਂ ਨਹੀਂ ਆਈ ਮੇਰੇ ਗੌਨ ਕਰਦੇ ਜਦੋਂ ਮੈਂ ਨਹਾ ਕੇ ਨਿਕਲਦਾ ਉਹ ਕਰਨਾ ਗੌਨ ਪਾ ਕੇ ਨਾ ਸਵੇਰੇ ਸਵੇਰੇ ਫਿਰ ਨੰਗੇ ਪੈਰੀ ਚਾਹ ਭੇਜੋ ਮੇਰੀ ਜਲਦੀ ਕਰੋ ਲੈ ਜਾਓ ਕੀ ਹੈ ਗੌਨ ਹੁੰਦਾ ਨਾਲ ਵੂਲ ਦੀ ਜੁੱਤੀ ਹੁੰਦੀ ਆ ਸਾਜੀ ਉਹ ਇਹਨੂੰ ਨਸ਼ੇ ਵਾਲੇ ਹਸਪਤਾਲ 'ਚ ਦਾਖਲ ਕਰਾਇਆ ਤੇ ਮਹੀਨੇ ਬਾਅਦ ਇਹਦੇ ਘਰ ਦੇ ਨੂੰ ਮਿਲਣਗੇ ਤੇ ਉਹ ਹੁਣ ਹਸਪਤਾਲ ਗਏ ਭਾਈ ਉਹ ਉੱਥੇ ਬੈਠਾ ਹੈ ਯਾਰ ਡੀਸੈਂਟ ਤੋਂ 2.5 ਕਿਲੋ ਫਿਸ਼ ਖਾ ਕੇ ਜਦੋਂ ਪੈਸੇ ਦੇਣ ਦੀ ਵਾਰੀ ਕੰਡਾ ਫਸਾ ਕੇ ਬਹਿ ਗਿਆ ਤੇ ਐਂ ਕਰਿਓ ਕਹਿੰਦੇ ਲੈ ਜਾਓ ਹਸਪਤਾਲ ਮੇਰੇ ਐਂਡ ਤੇ ਹੁਣ ਪੈਸੇ ਚੜਦੇ ਬਰਹਾਲ ਉਸਤਾਦ ਜੀ ਮੈਨੂੰ ਤੁਸੀਂ ਮੇਰੀ ਹੈਲਪ ਕਰਨੀ ਆ ਮੈਨੂੰ ਕੱਪੜਿਆਂ ਦਾ ਸਿਰਫ ਦੱਸਣਾ ਵਾ ਪੁੱਛਣਾ ਨਹੀਂ ਮੈਂ ਤੁਹਾਨੂੰ ਮੈਂ ਤੈਨੂੰ ਦੱਸ ਦਾਂਗਾ ਅੱਛਾ ਤੂੰ ਦੱਸ ਬਈ ਜੀ ਸਾਜੀ ਕਿਦਾਂ ਤਬੀਅਤ ਸਿਗਰਟ ਪੀਤਾ ਤਾਜੀ ਨਹੀਂ ਸਿਰ ਤਾਜੀ ਹੁਣ ਨਹੀਂ। ਤਾਜੀ ਜਿੱਦਾਂ ਦਿਨ ਚ ਆ ਰਹੇ ਆ ਨਾ ਅੱਗੇ ਉਹ ਮਤਲਬ ਉਹਦੇ ਖਿਆਲਾਤ ਘਟ ਰਹੇ ਬਾਬਾ ਜੀ ਇੱਕ ਮਤਲਬ ਟਾਈਮ ਆਏਗਾ ਝੂਠ ਨਹੀਂ ਬੋਲਣਾ ਸਿਗਰਟ ਪੀਤਾ ਕੱਲ ਦਾ ਨੋ ਫੇਰ ਮਾਂ ਦੀ ਕਸਮ ਤੇਰੀ ਦੀ ਤਾਜੀ ਪਿਓ ਦੀ ਵੀ ਨਹੀਂ ਪਹਿਲੇ ਮਾਂ ਤੇ ਪੂਰਾ ਰਹਿ ਐ ਕੋ ਗੱਲ ਨਾ ਪਲਟ ਨਹੀਂ ਪੀਤਾ ਕਿ ਮੈਨੂੰ ਮੇਰੀ ਅੰਮੀ ਦੀ ਕਸਮ ਆ ਤਾਜੀ ਅੰਮੀ ਦੀ ਕਸਮ ਨਹੀਂ ਪੀਤਾ ਨਹੀਂ ਪੀਤਾ ਕਲੀਅਰ ਲੱਗਣ ਦੇ ਮੈਂ ਵੀ ਤੁਹਾਡੀ ਆਦਤ ਪਾ ਹੈ ਨਹੀਂ ਅੱਲਾ ਖੈਰ ਕੀਤੀ ਹੁਣ ਸਤਾ ਹੀ ਖੈਰਾ ਬਾਸਾ ਤਾਂ ਜੋ ਨੇ ਪੀਤਾ ਤਾਂ ਤੁਹਾਨੂੰ ਦੱਸ ਦੇਣਾ ਸੀ ਅੱਗੇ ਦੱਸਿਆ ਸੀ ਤੁਹਾਨੂੰ ਨਹੀਂ ਛੋਟਾ ਕੀਮਾ ਹਾਏ ਹਲਕੀ ਕਾਲੀ ਮਿਰਚ ਚਮਚੀਆਂ ਦੇ ਨਾਲ ਤੈਨੂੰ ਖਵਾਵਾਂ ਚਮਚੀਆਂ ਨਾ ਖਾਣਾ ਓਏ ਕਿੱਦਾਂ ਇਤਨਾ ਸਾਜ ਜੀ ਤਾਜੀ ਬੁਖਾਰ ਚੜਿਆ ਕੁਛ ਠੀਕ ਹੋ ਗਿਆ ਕਿਆ ਸਰ ਮੇਰੀ ਆਵਾਜ਼ ਤੋਂ ਲੱਗ ਨਹੀਂ ਰਿਹਾ ਮੈਂ ਕਹਿੰਦਾ ਬੁਖਾਰ ਐਸਾ ਕੀਮੇ ਨੇ ਅੰਦਰ ਜਾ ਕੇ ਫੜਨਾ ਨਾ ਬੁਖਾਰ ਨੂੰ ਸੈੱਟ ਕਰ ਦੇਵਾ ਬੁਖਾਰ ਨੂੰ ਦੂਰੋਂ ਕਹਿਣਾ ਖੀਮਾ ਆ ਗਿਆ ਨਿਕਲੋ ਤਾਜੀ ਨੂੰ ਕੀ ਹੋ ਰਾਤ ਗਿਆ ਦੀ ਨਾ ਇਹਨੂੰ ਸ਼ਦੀਦ ਜ਼ਰੂਰਤ ਹੈ ਸੇਬ ਹਾਏ ਅਨਾਰ ਹਾਏ ਜੂਸ ਹਾਏ ਕੇਲਾ ਜਾਦਨ ਆ ਮੇਰੇ ਵੀ ਚਿੰਨ੍ਹ ਫੋਟੋ ਲੱਗਿਆ ਜੀ ਖੁਰਾਕ ਪਾਇਣਾ ਖੁਰਾਕ ਖਾ ਕੇ ਇਹਨੂੰ ਡਾਈਜੈਸਟ ਕਰਨਾ ਯੈਸ ਫਿਰ ਉਹਦਾ ਅੰਦਰ ਤੇ ਜਿਹੜੇ ਉਹਦੇ ਸਾਰੇ ਮਿਨਰਲਸ ਵਿਟਰਸ ਉਹਦੀ ਵਿਟਾਮਿਨ ਉਹ ਫੇ ਬੋਡੀ ਲੱਗਦੇ ਆ ਬੈਕਟੀਰੀਆ ਤੂੰ ਭਾਵੇਂ ਦੁਨੀਆ ਜਹਾਨ ਦੀ ਕੋਈ ਤਾਕਤਵਰ ਚੀਜ਼ ਖਾ ਕੇ ਬੈਠਾ ਰਿਹਾ ਉਹ ਕੱਖ ਨਹੀਂ
ਫਾਰਕ ਮਿੱਟੀ ਤੂੰ ਜਦੋਂ ਤੁਰਨਾ ਵਾ ਉਹਨੇ ਹਜ਼ਮ ਹੋਣਾ, ਉਦੋਂ ਚੀਜ਼ਾਂ ਆਪਣੀ ਆਪਣੀ ਜਗ੍ਹਾ ਤੇ ਜਾਂਦੀਆਂ ਨੇ। ਆ ਜਿਹੜਾ ਮੌਸਮ ਜਾ ਰਿਹਾ ਲੋਹੜੀ ਪੂਰਾ ਵੀ ਖਾ ਲਵੇ ਨੂੰ ਲੱਗੇਗਾ। ਲੋਹੜੀ ਪੂਰਾ ਨਹੀਂ ਓਏ, ਲੋਹਰੀ ਲਾਹੌਰ ਪੂਰਾ ਉਸਤਾਦ ਜੀ ਮਰੂੰਡਾ ਵੀ ਖਾ ਲਵੇ ਲੱਗੇਗਾ। ਅੰਗੂਰ ਖਾ ਲੇ ਤੇ 8 ਦਿਨ ਕੁਝ ਕੀਤਾ ਨਹੀਂ, ਉਧਰ ਉਦਾਂ ਹੀ ਕਹਿੰਦਾ ਹਰਕਤ ਨਹੀਂ ਕਰ ਰਿਹਾ ਸੀ ਉਦਾਂ ਹੀ ਪਏ ਯਾਰ ਅੱਲਾ ਅੰਦਰੋਂ ਵਾਜਦੇ ਹੋਣਾ। ਅੰਦਰੋਂ ਗੁੱਛਾ ਪਿਆ ਇਹਨਾਂ ਨੇ ਪਤਾ ਨੈਸਲੇ ਦੀ ਛੋਟੀ ਬੋਤਲ ਲੈ ਕੇ ਲੈਣਾ ਫੋਲੋ ਨਹੀਂ ਹੁੰਦੇ, ਇਹ ਨਿਕਾਲੋ ਮੇਰੀ ਮਾਮਾ ਨੈਸਲੇ ਨਹੀਂ ਸਾਜੀਆ ਪੱਟੀ ਦਾ ਨਹੀਂ ਤੁਸੀਂ ਪੁੱਛਿਆ ਵੀ ਇਹ ਕੀ ਯਾਰ ਉਹਦਾ ਦੇਖੋ style ਨਾ ਆ। ਹੁਣ ਆ ਹੁਲੀਆ ਹੈ ਉਹ ਫੰਕਸ਼ਨ ਵਾਲਾ ਕਿਆ ਹੈ ਜਿਹੜਾ ਰਾਤ ਫੰਕਸ਼ਨ ਕਰਕੇ ਆਇਆ। ਰੌਕ ਸਟਾਰ ਬਣਿਆ ਸਰ। ਨਹੀਂ ਸਹੀ ਹੈ, ਤੁਹਾਨੂੰ ਨਹੀਂ ਸੋਹਣੀ ਲੱਗਦੀ ਤੈਨੂੰ। एक आ अजय अजय साहब की कॉपी करता है, जली को राग कहते हैं, खुदा करता है। ਨਹੀਂ ਤੈਨੂੰ ਮੱਕੂ ਵਾਲੇ ਕਵਾ ਰਿਹਾ ਵਾ, ਉਹ ਲੈ ਕੇ ਦਵਾਂ ਪ੍ਰੋਗਰਾਮ। ਉਸਤਾਦ ਜੀ ਧਰਮ ਚੌਹਾਨ ਦੁਬਈ ਦੇ ਇਹ ਧਰਮ ਬਰਮ ਹੀ ਆ। ਉਹ ਕਹਿੰਦਾ ਸੀ ਮੇਰੀ ਬੁੱਢੀ ਦੀ ਤੇ ਮੇਰੀ ਸ਼ਾਦੀ ਦੀ ਤੇ ਮੇਰੀ ਉਹ ਆਂਡੀ ਆ एनिवर्सरी ਐਨਵਰਸਰੀ ਅੱਜ ਸਾਜੀ ਆ ਰਹੀ ਸਹੀ ਆ। ਉਹ ਤੇ ਯੂਨੀਵਰਸਿਟੀ ਉਹ ਵੀ ਨਹੀਂ ਆਈ ਤੇ ਕਹਿੰਦੇ ਤੈਨੂੰ ਹਜ਼ਾਰਾਂ ਰੁਪਈਆ ਹੋਣਗੇ। ਉਹ ਚੀਜ਼ ਜਦੋਂ ਆਣੀ ਹੈ ਮੈਂ ਤੈਨੂੰ ਕਹਿ ਤਾਂ ਦਿਆਂ, ਮੈਂ ਤੂੰ ਆ ਤੈਨੂੰ ਨਹੀਂ ਕਿਉਂ ਆਣੀ ਹੈ ਉਹ ਪਤਾ ਤਾਂ ਯਾਰ ਮੈਂ ਸਾਰੀ ਟੀਮ ਨੂੰ ਐਡ ਕਰਾਂਗਾ। ਕੀਮਾ ਠੀਕ ਆ, ਬੀਫ ਕੀਮਾ ਤੇ ਬੀਫ ਮਟਨ ਚਿਕਨ ਕੜਾਈਆਂ ਬਾਰਬੀਟੇ ਸਾਜੀ ਲੱਗਣਗੇ ਬਾਰਬੀਕਿਊ ਕਹਿੰਦਾ। ਸਾਰਾ ਉਹ ਬਾਹਰ ਦਾ ਮਸਲਾ ਬਣਾਉਣੇ ਜੀ ਉਹ ਵੱਡਾ ਪ੍ਰੋਗਰਾਮ ਗੋਸ਼ਤ ਨਹੀਂ ਬਣਾਉਣਾ, ਬਾਕੀ ਸਾਰਾ ਕੁਝ ਬਣਾਉਣਾ ਵਾ। ਚਲੋ, ਮਟਨ ਬੀਫ ਸਾਰਾ ਇਹ ਜਿਹੜੇ ਪ੍ਰੋਗਰਾਮ ਦੇ ਨੋਨੀ ਨੂੰ ਸੱਦਿਆ, ਤੁਸੀਂ ਅਗਲੀ ਵਾਰ ਪੁੱਛਣਾ ਵਾ ਨੋਨੀ ਨੂੰ ਸਿੰਗਰ ਬੁਲਾਇਆ ਤੇ ਐ ਸੋਹਣਾ ਨੋਨੀ ਗਾਉਣ ਡਿਆ ਤੇ ਲਾਲੇ ਨੇ ਕਹਿਤਾ ਭਾਜੀ ਬਸ ਕਰ ਦਿਓ ਸਿੰਗਰ ਆ ਗਿਆ ਵਾ। ਨੋਨੀ ਨੂੰ ਬਿਠਾਤਾ ਯਾਰ। ਨੋਨੀ ਦੀ ਯਾਰ ਨਕਾਤੀ ਨਾ ਕਰ ਉਸਤਾਦ ਜੀ, ਮੈਂ ਦੱਸ ਰਿਹਾ ਇੱਥੇ ਹੁਣ ਲਾਈਵ ਸ਼ੋਅ ਚ ਓਨਲੀ ਸ਼ੋਅ ਚ ਰਿਕਾਰਡ ਸ਼ੋਅ ਚ ਓਕੇ ਨੋਨੀ ਜੀ ਸੁਨਿਆਰਿਆਂ ਦਾ ਫੰਕਸ਼ਨ ਆ ਮੱਕੂ ਵਾਲੇ। ਤੇਰੀ ਸੋਚ ਆ 1 ਘੰਟੇ ਚ 3 ਲੱਖ ਰੁਪਇਆ ਨਾ ਹੋਵੇ ਤੁਹਾਨੂੰ ਫਾਲੀ ਮੇਰੇ ਕੋਲ ਲੈਣਾ ਤੂੰ। ਇਹ ਉਹ ਸੁਨਿਆਰੇ ਵੀ ਤੂੰ 3 ਘੰਟੇ ਗਾਉਣਾ, ਤੇਰੇ ਫਿਕਰੇ ਰਹੇ ਨੇ, ਤੈਨੂੰ ਸਿਆਣੇ ਜਿਹੇ ਬੰਦੇ ਆ ਕੇ ਤੈਨੂੰ ਕਿਹਨੇ ਕਿਹਾ ਜੀ ਇੰਨਾ ਗਾ ਚੱਲ ਭੱਜ ਇੱਥੋਂ। ਉਹ ਸੁਨਿਆਰੇ ਆ ਕੀ ਹੋ ਗਿਆ ਤੇਰੇ? ਤੇਰੀ ਲਾਈਫ ਉਹਨੇ ਜਿਹੜੇ ਤੇਰੇ ਮਿਊਜ਼ੀਸ਼ੀਅਨ ਤੋਂ ਲੈ ਕੇ ਗਿਆ ਉਹ ਖੁਸ਼ ਮਤਲਬ ਨਾਰਮਲ ਅੱਗੇ ਤੋਂ ਬੁਲਾਏਗਾ ਫਿਰ ਵੀ ਆਉਣਗੇ ਕਿ ਨਹੀਂ ਆਣਗੇ। ਉਹ ਹੈ ਹੀ ਤਾਂ ਜੀ ਵੇਟ ਨਹੀਂ ਲੱਗੇ ਆ ਉਹਨਾਂ ਨੂੰ, ਸਿਰਫ ਇਹੀ ਅਸੀਂ ਖੈਰ ਨਾਲ ਘਰ ਪਹੁੰਚ ਜਾਂਦੇ ਬਸ। ਨਹੀਂ ਉਹ ਬੜੇ ਅਦਬ ਹਯਾਲ ਹੈ, ਯਾਨੀ ਮੇਰੇ ਮੋਸਟਲੀ ਸੀਨੀਅਰ ਆ, ਯਾਨੀ ਕੰਮ ਦੇ ਵਿੱਚ ਜ਼ਿਆਦਾ ਉਹ ਦੇਰ ਹੋ ਗਈ ਉਹਨਾਂ ਨੂੰ। ਇੱਕ ਮਨਵਰ ਭਾਈ ਆ ਜਿਹੜੇ ਤੁਸੀਂ ਵੀ, ਇੱਕ ਇਮਰਾਨ ਮੁਗਲ ਸਾਹਿਬ ਹਾਂ ਮਾਸ਼ਾਅੱਲਾ। ਠੀਕ ਆ, ਤੇ ਇੱਕ ਉਹ ਜਿਹੜਾ ਤਬਲੇ ਤੇ ਸ਼ਾਹ ਇਮਰਾਨ ਮੁਗਲ ਸਾਹਿਬ ਨੂੰ ਕਿੰਨੇ ਪੈਸੇ ਦੇਣਾ ਨਾ ਜੀ ਸਹੀ ਨਹੀਂ ਜ਼ਿਆਦਾ ਵਾਹ ਵਾਹ। ਉਹ ਡਿਜ਼ਰਵ ਕਰਤੇ ਹੈ। ਬਾਕੀ ਹਯਾ ਹੀ ਕਰਨ ਰਹੇ ਆ। ਤੇ ਰਾਤੀ 4000 ਚ ਨੇ ਤਿੰਨੇ ਹੀ ਭਗਤਾਏ। ਲੋਕੀ ਯਾਰ ਹਜ਼ਾਰ ਚ ਕੀ ਢਿੱਲਾ ਵਾ ਢਿੱਲਾ ਉਹਨਾਂ ਨੂੰ ਆਪਣਾ ਖੇਜ ਸਾਡੇ ਤੇ ਤਾਂ ਨਾ ਕਰ। ਸਾਜੀ ਨੇ ਆਹੋ ਕਿ ਤੂੰ ਉਹਨਾਂ ਦਾ ਗੁੱਸਾ ਆਪਾਂ ਉੱਥੇ ਹੁੰਦੇ ਨਾ ਹਾਲ ਚ ਦਾ ਮਤਲਬ ਬਾਬਾ ਕਹਿੰਦੇ ਉਹ ਤੇ ਮੈਂ ਹੀ ਫਸਿਆ, ਤੂੰ ਤਾਂ ਚੁੱਪ ਕਰਦਾ ਕਹਿੰਦਾ ਯਾਰ। ਉਹਨੇ ਕਹਿੰਦਾ ਉਹਨੇ ਮੈਨੂੰ ਲਾ ਦਿੱਤਾ ਬੜੀ ਗੰਦੀ ਗੱਲ ਕੱਢੀ। ਇਹਨੇ ਪਹਿਲੇ ਤਾਰਫ ਕਰਾਇਆ ਨੋਨੀ ਚੈਨੀ ਸਿਟੀ 41 आप मेरे शोज देखते होंगे सजादे ने प्रोडक्शन ਤੇ ਇੰਜ ਕਰਕੇ ਬਾਬੇ ਤੇ ਕਿਤੇ ਨਹੀਂ ਵਿਚਾਰੇ ਕੰਨ 'ਚ ਪਈ, ਉਹਨੇ ਲਾ ਲਿਆ ਥੱਲੇ, ਮਾਲ ਗਿਆ ਕੱਢ ਕੇ ਉਹ ਥੱਲੇ ਆ। ਨਹੀਂ ਸਾਜੀ ਮੈਂ ਤਾਂ ਤਾਰਫ ਨਹੀਂ ਕਰਾਇਆ ਕਦੇ ਵੀ, ਜਿੱਥੇ ਵੀ ਮੈਂ ਗਿਆ ਨਾ। ਉਹ ਇਦਾਂ ਦੀ ਜਗ੍ਹਾ ਤੇ ਮੇਰਾ ਨਾਂ ਨਹੀਂ ਲੈਣਾ। ਮੇਰਾ ਨਹੀਂ ਨਾਂ ਲੈਣਾ ਉਸ ਜਗ੍ਹਾ ਤੇ। ਯਾਰ ਇਹ ਭਾਈ ਕ੍ਰਿਕਟ ਦੇ ਬੜੇ ਬੜੇ ਜਨੂਨੀ ਬੰਦੇ ਨੇ। ਹਾਂਜੀ ਉਹਨਾਂ ਦੇ ਸਾਹਮਣੇ ਤਾਂ ਤੂੰ ਸ਼ਾਹਰੁਖ ਦਾ ਨਾਂ ਲੈ, ਕਿਸੇ ਵੱਡੇ ਦਾ ਨਾਂ ਲੈ ਉਹਨਾਂ ਨੇ। ਮੰਨਦਾ ਹੀ ਨਹੀਂ। ਹਾਂ ਸਾਜੀ ਮੈਂ ਨਾ ਯਾਨੀ ਕੋਈ ਪਹਿਚਾਣ ਲਵੇ ਤੇ ਪਹਿਚਾਣ ਲਵੇ, ਨਹੀਂ ਕਦੀ ਖੁਦ ਨਹੀਂ ਕਿਹਾ ਕਿ ਤੁਸੀਂ ਮੇਰੇ ਸ਼ੋਅ ਵੇਖਣਾ। ਮੈਂ ਉਹ ਨਾ ਇਹ ਕੋਈ ਕ੍ਰਿਕਟ ਆਪਣੀ ਜਗ੍ਹਾ, ਲੇਕਿਨ ਉਸਤਾਦ ਜੀ ਮੇਰੇ ਵਾਲਾ ਫੰਕਸ਼ਨ ਇਹਦੀ ਲਾਈਫ ਚੇਂਜ ਕਰ ਦੇਗਾ ਭਾਈ ਦੀ ਛੋਟੇ ਦੀ। ਭਾਜੀ ਜਿੱਥੋਂ 4-5 ਹਜ਼ਾਰ ਹੋ ਜਾਣਾ ਲਾਈਵ ਚੇਂਜ ਵਾਲੀ ਹਿਸਾਬ ਆ। ਬੱਚਾ 16-1700 ਦੇਖਣ ਵਾਲਾ ਬੱਚਾ ਇਕੱਠੇ 5000 ਦੇਖਣ। ਮੈਂ ਇੱਕ ਹਾਰਸ ਰਊਫ ਸਾਹਿਬ ਨੂੰ ਜੁਗਤ ਕਰਨੀ ਸੀ, ਹੁਣ ਤੈਨੂੰ ਕਰਾਂਗਾ। ਖੈਰ ਹੋਏ ਉਹ ਦੁੱਧ ਦਹੀਂ ਵਾਲਾ ਜੇ ਇਸ ਗੱਲੇ ਦੇ ਉੱਤੇ ਨਹੀਂ ਬੈਠਾ ਹੁੰਦਾ ਉਹਦੇ ਵਰਗਾ ਤੇਰਾ ਮੂੰਹ ਐ ਕਰਕੇ ਖਿੱਚ। ਓਏ ਉਹ ਗੱਲਾਂ ਨਹੀਂ ਹੁੰਦਾ, ਉਹਦੀ ਕੁਰਸੀ ਇਦਾਂ ਦੀ ਸੇਮ ਹੁੰਦੀ, ਉਹਦੇ ਥੱਲੇ ਦਰਾਜ਼ ਹੁੰਦਾ। ਉਹ ਗੱਲਾਂ ਹੀ ਆ। ਹਾਂ ਹੁਣ ਯਾਰ ਤਾਜੀ ਮੋਟਰਸਾਈਕਲਾਂ ਦੀ ਦੁਕਾਨ 'ਚ ਜੱਕ ਤਾਂ ਬੜੀ ਨਾ ਗੱਡੀ ਲੈ ਕੇ ਨੁੱਕਰ ਦੇ ਵਿੱਚ ਇਦਾਂ ਦਾ ਮੂਲਾ ਦਾ ਡੱਬਾ ਪਿਆ ਹੁੰਦਾ ਵਿੰਗਾ ਜਿਹਾ। ਹਾਂ ਮੋਟਰਸਾਈਕਲ ਵਰਕਸ਼ਾਪ 'ਚ ਛਿੱਤਰ ਪੈ ਗਏ ਉਹਨੂੰ। ਉਸਤਾਦ ਜੀ ਉਹਨਾਂ ਨੇ ਨੀਲਾ ਜਿਹਾ ਰੰਗ ਕੀਤਾ ਹੁੰਦਾ ਨਾ 70 ਦੇ ਹਿਸਾਬ ਨਾਲ, ਕਹਿੰਦਾ ਉਹ ਚੌਕੀ ਬਣ ਗਈ। ਕੀ ਬਣ ਗਈ? ਚੌਕੀ ਬਣ। ਬਹਰਹਾਲ ਜੋ ਵੀ ਸਾਜੀ ਰਾਤ ਮੇਰਾ ਨੁਕਸਾਨ ਹੋਇਆ ਸਾਡਾ ਆ ਮੈਚ ਦੀ ਵਜ੍ਹਾ ਤੋਂ। ਉਹ ਛੋਟਾ ਭਾਈ ਜਿਹੜਾ ਮੇਰਾ ਨੁਕਸਾਨ 82 ਇੰਚ ਦੀ LCD ਉਹਨੇ ਤੋੜਤੀ ਸਾਜੀ। ਅੱਛਾ ਮੈਂ ਕਹਿੰਦਾ ਨੁਕਸਾਨ ਕਹਿਣਾ ਜ਼ੁਲਫ ਦੇ ਵਾਲ ਸੜ ਗਏ। ਉਹ ਰੇਡੂਆ ਤੋੜਿਆ ਉਹਨੇ। ਭਾਜੀ 82 ਇੰਚ ਦੀ ਸੈਮਸੰਗ ਦੀ ਸਤਾਜੀ ਸਮਾਰਟ LCD। ਤੁਹਾਡਾ ਸਕੁਅਰ ਫੁੱਟ ਵੀ 82 ਇੰਚ ਘਰ ਆ ਪੂਰਾ। ਯਾਰ 67 ਇੰਚ ਤੁਹਾਡਾ ਪਿਛਲੀ ਕੰਨ ਤੋਂ ਲੈ ਕੇ ਬਾਹਰ ਦਾ ਦਰਵਾਜ਼ਾ ਵਾ, ਬਾਕੀ 9 ਇੰਚ ਬਾਹਰ ਹੁੰਦੀ ਸੀ LCD। LED ਸਤਾਜੀ ਦੀਵਾਰ ਤੇ ਲੱਗੀ ਸੀਗੀ 82 ਇੰਚ ਦੀ। ਉਹ ਛੋਟੇ ਨੂੰ ਗੁੱਸਾ ਆਇਆ ਜਦੋਂ ਐਂਡ ਤੇ ਜਦੋਂ ਹਰੇ ਉਹਨੇ ਫੜੀ ਕੋਈ ਸ਼ਾਇਦ ਧਾੜ ਸਾਜੀ LCD ਵੇਚਦੇ ਵੇਚਦੇ ਕੰਮ ਤੇ ਨਿਕਲ ਜਾਂਦਾ। ਤੇਰੇ ਅੱਬਾ ਜੀ ਨਾ ਤੇਰੇ ਅੱਬਾ ਜੀ ਮਗਰੋਂ ਤੋਂ ਬਾਅਦ ਸਬਜ਼ੀ ਲਿਆਉਂਦੇ ਵੀ ਸਸਤੀ ਹੋ ਜਾਂਦੀ ਜਰਾ। ਇਹਨਾਂ ਦਾ ਬੱਚਾ ਪਤਾ ਵਾ ਲੌਂਗ ਪਰਸ ਫੜ ਕੇ ਤੇ ਨਾਲ ਨੈਸਲੇ ਦੀ ਬੋਤਲ ਫੜ ਕੇ ਕੋਲਾ ਦੀ ਥਾਲੀ ਚੋਂ ਇਹਨਾਂ ਦਾ ਦਾਣ ਚੁੱਕਣ ਦੇ। ਤੇ ਮਾਮਾ ਲੌਂਗ ਪਰਸ ਰੱਖ ਦਿੱਤਾ। ਉਹਨਾਂ ਲਾ ਕੇ ਫਾਲੇ ਦੀ ਹਾਲਤ 'ਚ ਪਿਆ ਵਾ।
ਤੂੰ ਤਾਂ ਸਨਸ਼ਾਈਨ ਲੈਣ ਦਿਆ ਖੀਰੇ ਦਾ ਖੇਤ ਤੇ ਉਹਦੀ ਦਵਾਈ ਇਹ ਲਿਆ ਤੇ ਆਪਣੀ ਕੇਅਰ ਆ ਨਾ, ਇਹ ਤਾਂ ਅੱਖਾਂ ਦੀ ਆਈ ਕੇਅਰ ਇਹ ਤਾਂ ਬੰਦੇ ਨੇ ਨਾ ਇਹੋ ਜਿਹੇ ਬੰਦੇ ਨੇ ਵੀ ਸਿਗਰਟ ਲਾ ਕੇ ਨਾ ਐਂ ਵੀ ਕਰਨਾ ਦਵਾਉਣ ਤੇ ਐਂ ਕਰਕੇ ਤਾਂ ਕਰੋ ਅਮੀਰਾਂ ਨੂੰ ਮੇਰੀ ਜ਼ਕਾਤ ਪੈਕ ਕਰ ਦੇਣਾ। ਪੈਕ ਕਰ ਦੇਣਾ। ਤਾਂ ਜੀ ਮੈਂ ਸਿਗਰਟ ਸ਼ੁਰੂ ਕਰਨ ਲੱਗਾ। ਓਏ ਕਿਆ ਕਹਿੰਦੇ ਕੰਗ੍ਰੈਚੁਲੇਸ਼ਨਸ ਜੈਨੂਨ ਇਹਨੂੰ ਸਮਝਾ ਯਾਰ ਸਿਗਰਟ ਪੀਣ ਲੱਗਾ ਇਹਨੂੰ ਦੱਸ ਜ਼ਰਾ ਕੀ ਹੁੰਦਾ ਜ਼ਿੰਦਗੀ ਕਰਨ ਦਾ ਤੁਸੀਂ ਛਡਾ ਲੈ ਨਹੀਂ ਤੂੰ ਤੁਸੀਂ ਹਟਾ ਲੈਣਾ। ਨਹੀਂ ਨਹੀਂ ਉਹ ਜੜ ਤੂੰ ਮੈਡਮ ਕੋ ਸੁਣਿਆ ਇਹਨੂੰ ਸਮਝਾ। ਉਹ ਨਾ ਕਰੀ ਅੰਦਰ ਦੇ ਬੰਦੇ ਸਭ ਤੋਂ ਪਹਿਲੀ ਪੋਰੀ ਹੋ ਇਹ ਸਿਗਰਟ ਨਾ ਸਮਝੀ ਇਹ ਤੇਰਾ ਕੈਰੀਅਰ ਧਰਮ ਬਰਮ ਹੋ ਜਾਣਾ। ਔਰ ਉਹ ਕੌਣ ਹੁੰਦਾ ਜਿਹੜਾ ਸਿਗਰਟ ਪੀਣ ਨੂੰ ਪਿਆਉਂਦਾ ਸੀ? ਜਿਹੜਾ ਸਿਗਰਟ ਪੀਂਦਾ ਉਹ ਸਮਝ ਲਾ ਵੀ ਨਹੀਂ ਜਿਹੜਾ ਪਿਆਉਂਦਾ ਤੁਹਾਨੂੰ ਤੁਹਾਡਾ ਯਾਰ। ਓਏ ਉਹ ਤੁਹਾਡਾ ਯਾਰ ਨਹੀਂ ਉਹ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ। ਹਾਂਜੀ ਸਾਹਮਣੇ ਬੈਠਾ ਫਿਰ ਹਾਂ ਖੁੱਲੀਆਂ ਅੱਖਾਂ ਹੁਣ ਇੰਨਾ ਵਾਜ਼ੋ ਬਿਆਨ ਦੇ ਨਾਲ ਜੇ ਤੂੰ ਫੇਰ ਵੀ ਪੀਵੇਂ ਇਹ ਅਸਲ ਵਾਲੀ ਗੱਲ ਸੀ। ਸਿਗਰਟ ਸ਼ੁਰੂ ਕਰਨ ਲੱਗਾ ਮੈਂ ਇਦਾਂ ਸਿਗਰਟ ਹੱਥ 'ਚ ਰੱਖ ਕੇ ਅੱਛੀ ਪੈਂਟ ਸ਼ਰਟ ਪਾ ਕੇ ਲੱਤ ਰੱਖ ਕੇ ਕਹਣਾ ਅੰਦਰ ਆ ਜਾਓ ਸਾਰੇ ਜਾਣੇ ਉੱਥੇ ਆ ਕੇ ਗੱਲ ਕਰਦੇ। ਅੰਦਰ ਆ ਜਾ ਸਾਰੀਆਂ ਫੁਲਕਾਰਾਂ। ਤੁਸੀਂ ਤਸਵਰ ਕਰੋ ਨੇ ਖੁੱਲੀ ਪੈਂਟ ਪਾਈ ਹੈ ਖੁੱਲੀ ਸ਼ਰਟ ਪਾਈ ਹੈ ਸੋਹਣਾ ਐਨਕ ਲਾਈ ਆ ਸਿਗਰਟ ਵੀ ਲਾਇਆ। ਵੀ ਖੁਸ਼ਬੂ ਵੀ ਫੇਰ ਮਿੱਠੇ ਦਾ ਵੇਟ ਕਰਨਾ ਮੈਨੂੰ ਕਦੋਂ ਭਾਜੀ ਲੈ ਕੇ ਜਾਣਗੇ। ਤਾਂ ਇਹ ਸਿਗਰਟ ਅੰਦਰ ਕੱਢ ਕੇ ਨਹੀਂ ਇਹ ਧੂਆਂ ਕੱਢਦੇ ਜਿੱਦਾਂ ਅੰਦਰ ਵੀ ਕੱਢਦੇ ਇਹਨੇ ਕੀਤਾ ਉਹ ਅੰਦਰ ਹੀ ਚਲਾ ਗਿਆ। ਸਿਗਰਟ ਲੇਕਿਨ ਧੂਆਂ ਨਿਕਲਦਾ ਰਿਹਾ ਇੱਥੋਂ ਅੱਖਾਂ 'ਚ। ਤੇਰੀ ਲਾਈਫ ਮੱਕੂ ਨੇ ਚੇਂਜ ਕਰਨੀ ਹੈ। ਤੇਰਾ ਫੰਕਸ਼ਨ ਉੱਥੇ ਰੱਖਦਾ ਵਾ ਜਾਂ ਤੈਨੂੰ ਮੈਂ ਕਹਿਤੀ ਨੋਨੀ ਅੰਨੇ ਬੰਦੇ ਥੋੜ੍ਹਾ ਹੁੰਦੇ ਆ। ਭਾਜੀ ਨੋਨੀ ਜਾਓ ਸਾਹ ਜੀ ਮੱਕੂ ਵਾਲੇ ਨਾਲ ਜਾਈ ਉੱਥੇ ਇੱਕ ਲੈ ਖਲਾਣਾ ਤੇ ਤੇਰੇ ਮਹੱਲੇ 'ਚ ਆਤਫ ਅਸਲਮ ਸਾਹਿਬ ਆਏ ਸੀ ਦੀ ਤੇ ਵਾਪਸੀ ਤੇ ਲਿਫਟ ਲੈ ਕੇ ਗਏ ਬਾਹਰ ਕਿਰਾਇਆ ਨਹੀਂ ਸੀ ਲੱਗਦਾ ਫੁੱਟੇ ਗਿਆ ਸੀ ਬੇਟੇ ਮੂੰਹ ਆਤੇ ਫਸਲ ਨੂੰ ਕਈ ਜਣੇ ਜੁਗਣੀ ਸੁਣਾ ਯਾਰ ਜੁਗਣੀ ਸੁਣਾ ਬਹੁਤ ਵਿਚਾਰੇ ਨੂੰ ਕੀ ਪਤਾ। ਭਾਈ ਮਿੱਠਾ ਮੈਨੂੰ ਰੋਜ਼ ਤੇ ਤਾਨੇ ਮੇਨੇ ਜਿਹੜੇ ਮਾਰਦਾ। ਅੱਲਾ ਕਰ ਦੇ ਤਾਨੇ ਮੇਰੇ ਨਹੀਂ ਨੋਨੀ ਯਾਰ। ਗੱਡੀ ਇਹ ਨਾ ਨਹੀਂ ਮੈਂ ਗੱਡੀ ਇਦਾਂ ਦੀ ਲੈਣੀ ਆ ਪੂਰੇ ਦਫ਼ਤਰ ਕਿਸੇ ਕੋ ਨਹੀਂ ਹੋਣੀ। ਓਏ 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 ਮੋਟਰਸਾਈਕਲ ਹੀ ਨਦੀਮ ਬਾਸ ਲੂਣੇ ਵਾਲੇ ਭਾਜੀ ਨੂੰ ਬੁਲਾ ਲਿਆ ਇਹਨਾਂ ਨੇ ਮਹੱਲੇ। ਹਾਂਜੀ ਉੱਥੇ ਉਹ ਕੱਚ ਪੁਣਾ ਸਾਰਾ ਕੁਝ। ਇੱਕ ਬੰਦਾ ਕਹਿੰਦਾ ਨਦੀਮ ਬਾਸ ਲੂਣੇ ਕਹਿੰਦਾ ਨਹੀਂ ਜੀ ਦੀਮਾ ਕਬੂਤੀ ਮੈਂ ਦੀਮਾ ਜੀ ਸਾਜੋ ਜਨਮ ਗਾ ਕੇ ਮੱਕੂ ਜਨਮ ਆਰਫ ਨੂੰ ਸਾਹਿਬ ਨੂੰ ਬੁਲਾ ਲਿਆ ਤੇ ਸਾਰੇ ਕੋਲ ਭਾ ਕੇ ਪੁੱਛੀ ਯਾਰ ਟੀਅਰ ਗਾਰਡਨ ਦਾ ਕੀ ਰੇਟ ਹੋ ਗਿਆ। ਨਹੀਂ ਆਰਫ ਲੁਹਾਰ ਤੋਂ ਆਲਮ ਲੁਹਾਰ ਸਾਨੂੰ ਬੁਲਾਇਆ ਹੋਇਆ ਤੇ ਮੱਕੂ ਨੇ ਗਾਣੇ ਹੋਰ ਗਾਣੇ ਆ ਕਿ ਮੈਂ ਜਾਨ ਹੀ ਛਡਾਵਾਂ ਆ। ਸਾਜੋ ਰੇਸ਼ਮਾ ਸਾਬਾ ਵੀ ਪੜ ਕੇ ਗਈ ਮੱਕੂਆਂ ਨੇ। ਬਿਲਕੁਲ ਸਹੀ ਗੱਲ। ਉਸ ਤੋਂ ਬਾਅਦ ਉਹਨਾਂ ਦਾ ਹਾਲ ਵੇਖ ਕੀ ਹੋਇਆ ਵਿਚਾਰੀ ਨੂੰ। ਸਹੀ ਗੱਲ ਯਾਰ ਉਸ ਤੋਂ ਗੁਲਾਬ ਬਾਅਦ ਬਿਮਾਰ ਬੁਖਾਰ ਹੀ ਲੱਥਾ ਉਹਨਾਂ ਦਾ। ਉਸਤਾਦ ਜੀ ਮੱਕੂ ਵਾਲੇ ਨੇ ਖਾਸਾ ਗੁਲਾਮ ਅਲੀ ਨੂੰ ਬੁਲਾਇਆ ਉਹ ਗਜ਼ਲ ਗਾਇਕ ਉਹ ਚਿਮਟੇ ਨਾਲ ਗਾਉਣ ਡਿਆ ਉਹ ਮਜਮਾ ਬਣਾ ਹਰੀ ਹਰਨ ਸਾਹਿਬ ਆ ਗਏ ਮੱਕੂ ਵਾਲੇ। ਤੁੰਮਾ ਲੈ ਕੇ ਆਇਆ ਮੈਂ ਟੁੱਟ ਟੁੱਟ ਹਰੀ ਹਰਨ ਸਾਹਿਬ ਹਰੀ ਹਰਨ ਸਾਹਿਬ ਆ ਗਏ ਜਦੋਂ ਗਏ ਨਾ ਵੀ ਹਰਨ ਹੋਏ ਪਏ ਸੀ। ਨਹੀਂ ਨਹੀਂ ਪੜ ਕੇ ਬੜੇ ਸਾਜੀ ਪੜ ਕੇ ਗਏ। ਬੇਰਾ ਵਾਲੇ ਸਾਹਿਬ ਉੱਥੇ ਪੜ ਕੇ ਗਏ। ਤਾਂ ਜੀ ਸਾਹਰ ਅਲੀ ਬੱਗਾ ਮੁਗਾ ਲਿਆ 6ਵੀਂ ਰੱਖੇ ਦੀ 6ਵੀਂ ਸਵਾਰੀ ਬਹਿ ਕੇ ਜਾਣ। ਹਾਂ ਚਲੋ ਯਾਰ ਓਕੇ ਚਲੋ ਵੀ ਚਲੋ। ਉਸਤਾਦ ਜੀ ਉਹ ਬੰਦੇ ਜਿਹੜੇ ਬੰਦੇ ਖੁਦ ਨੇ ਇਹ ਆਖਰੀ ਗੱਲ ਆ ਤਾੜੀ ਵਾਲੀ ਤਾੜੀ ਵਾਲੀ ਹੈ ਤਾੜੀ ਨਹੀਂ ਵਾਲੀ ਦਿਲ ਨਹੀਂ ਤੋੜਨਾ। ਨਾ ਤੋੜਿਆ ਲੇਕਿਨ ਐ ਕਰਕੇ ਕਰ ਲਿਓ। ਦਿਲ ਨਹੀਂ ਛੱਡਣਾ। ਉਸਤਾਦ ਜੀ ਉਹ ਬੰਦੇ ਆਪਣੀ ਹਾਲਤ ਨਹੀਂ ਬਦਲ ਸਕਦੇ ਜਿਹੜੇ ਖੁਦ ਨਹੀਂ ਚਾਹੁੰਦੇ। ਆਹ ਓਕੇ ਭਾਈ।